ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਜਿਹੜਾ ਅੱਜ ਦੀ ਸਵੇਰ ਖਬਰ 'ਤੇ ਨਜ਼ਰ ਪ੍ਰੋਗਰਾਮ ਅੱਜ ਦੇ ਸ਼ੁੱਕਰਵਾਰ ਦੇ ਦਿਨ ਇਕੱਠਿਆਂ ਹੁੰਦਾ ਆ। ਅੱਜ 24 ਮਾਰਚ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਅਤੇ ਸਮਾਂ ਜਿਹੜਾ ਜੀ 8:39 ਹੋ ਚੁੱਕੇ ਨੇ ਅਤੇ ਆਪਾਂ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਾਂਗੇ ਆਪਣੇ ਨਾਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੋਂ ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦੇ ਲਈ ਆਪਣੇ ਨਾਲ ਜੁੜਦੇ ਨੇ ਮਿੰਟੂ ਗੁਰੂਸਰੀਆ ਜੀ, ਅਤੇ ਬਾਅਦ ਦੇ ਵਿੱਚ ਇਹਨਾਂ ਦੇ ਸਵਾਲਾਂ ਜਵਾਬਾਂ ਤੋਂ ਬਾਅਦ ਦੇ ਵਿੱਚ ਜਿਹੜੇ ਸਰੋਤਿਆਂ ਦੇ ਜਿਹੜੇ ਸਵਾਲ ਆ ਉਹ ਵੀ ਲਏ ਜਾਂਦੇ ਨੇ, ਉਹ ਤੁਹਾਨੂੰ ਦੱਸਾਂਗੇ। ਉਦੋਂ ਫਿਰ ਤੁਸੀਂ ਕਾਲ ਕਰ ਸਕੋਗੇ। ਨੰਬਰ ਤੁਸੀਂ ਪਹਿਲਾਂ ਹੀ ਨੋਟ ਕਰਕੇ ਰੱਖ ਲਓ ਜਿੱਥੇ ਕਾਲ ਕਰਨੀ ਹੈ ਉਦੋਂ 408-272-5200 4082725200। ਇਸ ਤੋਂ ਪਹਿਲਾਂ ਆਪਾਂ ਜਿਹੜਾ ਜੀ ਹੁਣ ਪ੍ਰੋਗਰਾਮ ਦੇ ਵੱਲ ਵੱਧਦੇ ਹਾਂ। ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਮਨੋਟ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਸਰਬਜੀਤ ਸਿੰਘ ਬਾਸੀ ਅਠਵਾਟਰ ਤੋਂ, ਇਸ ਦੇ ਨਾਲ ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਸੁਖਪ੍ਰੀਤ ਕੌਰ ਪਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਮੰਟੀਕਾ ਤੋਂ, ਮਨਜੀਤ ਸਿੰਘ ਰਾਏ 18 ਵੀਲਰ ਟਰੱਕ ਡਰਾਈਵਿੰਗ ਸਕੂਲ ਵਾਲੇ ਯੂਨੀਵਰਸਿਟੀ ਤੋਂ, ਕੁਲਵਿੰਦਰਜੀਤ ਸਿੰਘ ਪ੍ਰਹਾਰ ਸਿਆਟਲ ਤੋਂ, ਰਿਸ਼ਪਾਲ ਸਹੋਤਾ ਪ੍ਰਾਈਮ ਟਰੱਕ ਡਰਾਈਵਿੰਗ ਸਕੂਲ ਵਾਲੇ ਫਰੈਜ਼ਨੋ ਤੋਂ, ਗੁਰਪ੍ਰੀਤ ਸਿੰਘ ਢਿੱਲੋਂ DHS ਟਰੈਵਲ ਵਾਲੇ ਯੂਨੀਵਰਸਿਟੀ ਤੋਂ, ਪਿਟਬੁਲ ਟਰੱਕਿੰਗ ਵਾਲੇ ਬਲਵੰਤ ਲੱਛਰ ਜੀ ਸਟਾਕਟਨ ਤੋਂ, ਹਰਬੰਸ ਸਿੰਘ ਜੀ ਸੰਗਰ ਤੋਂ, ਬਲਵਿੰਦਰ ਸਿੰਘ ਜੀ ਨਿਊਯਾਰਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। EVM ਮਸ਼ੀਨਾਂ ਦੇ ਨਾਲ ਛੇੜਛਾੜ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਬਿਲਕੁਲ ਜਾਬਾਂ ਦਾ ਭੇੜ ਜਿਹੜਾ ਹੋਣ ਡਿਆ ਸੀਗਾ, ਕੁਛ ਲੋਕ ਕਹਿੰਦੇ ਸਨ ਕਿ EVM ਮਸ਼ੀਨਾਂ 'ਚ ਛੇੜਛਾੜ ਹੈ ਜਿਹੜੀ ਕਰਨੀ ਸੰਭਵ ਹੈ, ਕੁਛ ਲੋਕ ਕਹਿੰਦੇ ਸਨ ਕਿ ਅਸੰਭਵ ਹੈ। ਉਹ ਜਿਹੜਾ ਜਾਬਾਂ ਦਾ ਭੇੜ ਸੀ ਉਹ ਸ਼ਾਇਦ ਕਿਸੇ ਨਤੀਜੇ ਤੇ ਪੁੱਜ ਜਾਵੇਗਾ। ਸੁਪਰੀਮ ਕੋਰਟ ਦੇ ਵਿੱਚ, ਸਰਵਉੱਚ ਅਦਾਲਤ ਦੇ ਵਿੱਚ ਇਹਦੀ ਸੁਣਵਾਈ ਸ਼ੁਰੂ ਹੋ ਗਈ ਹੈ। ਅੱਜ ਉਹਨਾਂ ਨੇ ਨੋਟਿਸ ਕੱਢ ਦਿੱਤਾ। ਨੋਟਿਸ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਕੱਢਿਆ ਤੇ ਕੱਢ ਕੇ ਨੋਟਿਸ ਉਹਨਾਂ ਨੇ ਕਿਹਾ ਕਿ 4 ਹਫ਼ਤਿਆਂ ਦੇ ਅੰਦਰ ਅੰਦਰ ਜਵਾਬ ਹੈ ਜਿਹੜਾ ਤੁਸੀਂ ਆਪਣਾ ਐਡਮਿਟ ਕਰੋ, ਜਵਾਬ ਦਾਖਲ ਕਰੋ। ਹਾਲਾਂਕਿ ਇਹ ਮੰਗ ਕੀਤੀ ਗਈ ਸੀਗੀ ਕਿ CBI ਨੂੰ ਵੀ ਨੋਟਿਸ ਕੀਤਾ ਜਾਵੇ, ਪਰ ਅਦਾਲਤ ਨੇ CBI ਨੂੰ ਨੋਟਿਸ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਪਹਿਲਾਂ ਜਵਾਬ ਤਲਬੀ ਕਰਾਂਗੇ, ਉਸ ਤੋਂ ਬਾਅਦ ਤਾਂ ਫਿਰ ਵੇਖਾਂਗੇ ਕਿ ਕੀ ਅੱਗੇ ਜਾ ਕੇ ਕਰਨਾ। ਹੁਣ ਇਸ ਮੁਤਲਕ ਸਾਰਿਆਂ ਨੂੰ ਪਤਾ, ਬਹੁਤੀ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ, ਕਿਉਂਕਿ ਇਹ ਮੁੱਦਾ ਜਿਹੜਾ ਚੁੱਕਿਆ ਬੇਸਿਕਲੀ ਬਹੁਜਨ ਸਮਾਜ ਪਾਰਟੀ ਤੇ ਅਰਵਿੰਦ ਕੇਜਰੀਵਾਲ ਹੋਰਾਂ ਦੋਨਾਂ ਨੇ ਬਹੁਤ ਵੱਡੇ ਪੱਧਰ ਤੇ ਇਹ ਪ੍ਰਚਾਰ ਕੀਤਾ ਕਿ ਸਾਡੀ ਹਾਰ ਜਿਹੜੀ ਹੋਈ ਹੈ, ਖਾਸ ਤੌਰ ਤੇ ਬੀਬੀ ਮਾਇਆਵਤੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸਾਨੂੰ ਹਰਾਇਆ ਮਸ਼ੀਨ ਨੇ ਆ, ਮੋਦੀ ਨੇ ਨਹੀਂ। ਅਰਵਿੰਦ ਕੇਜਰੀਵਾਲ ਨੇ ਵੀ ਬਹੁਤ ਗਾਂਹ ਤੱਕ ਦੀਆਂ ਗੱਲਾਂ ਕੀਤੀਆਂ ਸਨ। ਸੋ ਇਹ ਦੋਨਾਂ ਨੇ ਮੁੱਢਲੇ ਤੌਰ ਤੇ ਇਹ ਵਿਰੋਧ ਕੀਤਾ ਸੀ EVM ਮਸ਼ੀਨਾਂ ਦਾ। ਉਸ ਤੋਂ ਬਾਅਦ ਫਿਰ ਕੁਛ ਜਿਹੜੀਆਂ ਵੱਡੀਆਂ ਸਥਾਪਿਤ ਪਾਰਟੀਆਂ ਜਿੱਦਾਂ ਕਾਂਗਰਸ ਵਰਗੀਆਂ, ਉਹਨਾਂ ਨੇ ਦੱਬੀ ਜੀ ਸੁਰ ਦੇ ਵਿੱਚ ਇਹਨਾਂ ਦੇ ਨਾਲ ਸੁਰਤ ਮਿਲਾਈ ਸੀ। ਪਰ ਹਾਸੋ ਵਾਲੀ ਸਥਿਤੀ ਉਸ ਵੇਲੇ ਹੋ ਗਈ ਸੀ ਜਦੋਂ ਅਮਰਿੰਦਰ ਸਿੰਘ ਕਹਿੰਦਾ ਸੀਗਾ ਜੀ ਕਿ ਦੇਖੋ ਇਹ ਤਿਉਹਾਰ ਦੇ ਬਹਾਨੇ ਲਾਈ ਜਾਂਦੇ, ਪੱਜ ਲਾਈ ਜਾਂਦੇ ਆ। ਫਿਰ ਰਾਹੁਲ ਗਾਂਧੀ ਕਹਿੰਦਾ ਸੀਗਾ ਜੀ ਕਿਤੇ ਨਾ ਕਿਤੇ ਗੜਬੜ ਤੇ ਹੋਈ ਆ। ਉਹ ਹੁਣ ਕਾਂਗਰਸ ਦਾ ਸਟੈਂਡ ਜਿਹੜਾ ਉਹ ਤੇ ਸਪਸ਼ਟ ਆ, ਪਰ ਇਹਨਾਂ ਦੋਵਾਂ ਧਿਰਾਂ ਦਾ ਜਿਹੜਾ ਸਟੈਂਡ ਸੀਗਾ ਉਹ ਇਸ ਮੁੱਦੇ ਤੇ ਸਪਸ਼ਟ ਸੀਗਾ। ਹੁਣ ਸੁਪਰੀਮ ਕੋਰਟ ਦੇ ਵਿੱਚ ਸਾਫ਼ ਹੋਏਗਾ ਕਿ ਕੀ ਇਹਨਾਂ ਮਸ਼ੀਨਾਂ ਦੇ ਨਾਲ ਛੇੜਛਾੜ ਹੋਈ ਹੈ ਜਾਂ ਨਹੀਂ ਹੋਈ। ਮੇਰੇ ਖਿਆਲ ਦੇ ਨਾਲ ਗੱਲ ਆ ਕੇ ਇੱਥੇ ਵੀ ਨਿਬੜ ਸਕਦੀ ਹੈ ਕਿ VVPAT ਮਸ਼ੀਨਾਂ, ਉਹਨਾਂ ਦੇ ਵਿੱਚ ਜਿਹੜੀਆਂ ਪਰਚੀਆਂ ਪਈਆਂ ਨੇ ਉਹਨਾਂ ਦੀ ਸ਼ਾਇਦ ਗਿਣਤੀ ਹੋ ਜਾਵੇ, ਜਾਂ ਕੋਈ ਹੋਰ ਇਹੋ ਜਿਹਾ ਫਾਰਮੂਲਾ ਕੱਢਿਆ ਜਾ ਸਕਦਾ ਜਿਹਦੇ ਆਧਾਰ ਤੇ, ਜਿਹਦੀ ਕਸੌਟੀ ਤੇ ਪਰਖ ਕੇ ਇਹ ਫੈਸਲਾ ਕੀਤਾ ਜਾ ਸਕਦਾ ਹੋਵੇ ਕਿ ਜੀ ਇਹ ਜਿਹੜੀਆਂ EVM ਮਸ਼ੀਨਾਂ ਇਹਨਾਂ ਦੇ ਵਿੱਚ ਗੜਬੜ ਹੋਈ ਹੈ ਜਾਂ ਨਹੀਂ, ਸੰਭਾਵਨਾ ਹੈ ਜਾਂ ਨਹੀਂ। ਇਹ ਹੁਣ ਇਹਨਾਂ ਜਿਨ੍ਹਾਂ ਨੇ ਦੋਸ਼ ਲਏ ਆ, ਇਹਨਾਂ ਨੇ ਉੱਥੇ ਸਾਬਤ ਕਰਨਾ, ਉਹਨਾਂ ਨੇ ਅੱਗੋਂ ਇਹਨਾਂ ਦੀ ਤਸੱਲੀ ਕਰਾਉਣੀ ਆ, ਫਿਰ ਕਿਸੇ ਨਤੀਜੇ ਤੇ ਪਹੁੰਚਾਂਗੇ। ਪਰ ਜੋ ਵੀ ਮਰਜ਼ੀ ਆ, ਉਹ ਆਖਦੇ ਹੁੰਦੇ ਆ ਨਾ ਪੰਜਾਬੀ 'ਚ, ਮੁੰਡਾ ਹੋਵੇ ਭਾਵੇਂ ਕੁੜੀ ਹੋਵੇ, ਢਿੱਡ ਤੇ ਵਾਂਦਾ ਹੋਊ। ਸੋ ਇਹ ਉਹ ਗੱਲ ਆ ਕਿ ਇੱਕ ਪਾਸੇ ਤੇ ਗੱਲ ਲੱਗੂ। ਹੁਣ ਦੇਖਦੇ ਆ 4 ਹਫ਼ਤਿਆਂ ਬਾਅਦ ਜਿਹੜਾ ਇਹ ਜਵਾਬ ਆਊਗਾ ਉਹਦੇ 'ਚ ਕੀ ਨਿਕਲਦਾ, ਇਲੈਕਸ਼ਨ ਕਮਿਸ਼ਨ ਅੱਗੇ ਜਾ ਕੇ ਕੀ ਕਹਿੰਦਾ। ਪਰ ਇੱਕ ਪਾਸਾ ਤੇ ਹੋਊ ਕਿ ਉਹ ਹੋਣ ਚਾਹੇ ਉਹ ਹੋਣ,
ਇੱਕ ਧਿਰ ਚੁੱਪ ਤੇ ਕਰ ਜੂ, ਸ਼ਾਂਤੀ ਹੋ ਜਾਊ, ਤੇ ਜਾ ਕੇ ਤਸੱਲੀ ਤੇ ਕਰ ਲਓ। ਜੀ ਜੀ ਬਿਲਕੁਲ ਜੀ। ਅਗਲੀ ਆਪਾਂ ਗੱਲ ਕਰੀਏ, ਯੂਪੀ ਵਿੱਚ ਨੌਜਵਾਨ ਔਰਤ ਨਾਲ ਦਰਿੰਦਗੀ ਦੀ ਇੰਤਹਾ, ਪਹਿਲਾਂ ਬਲਾਤਕਾਰ ਫਿਰ ਪਾਇਆ ਤੇਜ਼ਾਬ। ਇਹ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਯੂਪੀ ਦੇ ਵਿੱਚ, ਤੇ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਯੋਗੀ ਰਾਜ ਦਾ ਉਦੈ ਹੋ ਚੁੱਕਾ, ਯੋਗੀ ਰਾਜ ਸ਼ੁਰੂ ਹੋ ਚੁੱਕਾ। ਦਰਅਸਲ ਇਹ ਜਿਹੜੀ ਵਾਰਦਾਤ ਆ, ਇਹਦੇ ਵਿੱਚ ਇਹ ਦੇਖੋ ਤੁਸੀਂ ਕਿ ਇਸ ਕੁੜੀ ਦਾ ਪਹਿਲਾਂ ਰੇਪ ਹੋਇਆ ਜੀ ਰੇਪ ਹੋਇਆ, ਉਸ ਤੋਂ ਬਾਅਦ ਇਹਦੇ ਤੇ ਐਸਿਡ ਅਟੈਕ ਹੋਇਆ, ਉਸ ਤੋਂ ਬਾਅਦ ਇਹਨੂੰ ਧਮਕੀ ਮਿਲੀ। ਇੱਕ ਇਹ ਕੈਫੇ 'ਚ ਕੰਮ ਕਰਦੀ ਸੀਗੀ, ਫਿਰ ਉੱਥੇ ਈਮੇਲ ਕਰਕੇ ਧਮਕੀ ਦਿੱਤੀ ਜਾਂਦੀ ਹੈ ਕਿ ਭਾਈ ਇਹਨੂੰ ਨੌਕਰੀ ਤੋਂ ਕੱਢ ਦਿਓ ਜਾਂ ਇਹਨੂੰ ਕਹੋ ਕਿ ਕੇਸ ਵਾਪਸ ਲੈ ਲਵੇ। ਉਹ ਕੋਈ ਇਹਨਾਂ ਦਾ ਗਵਾਂਢੀ ਮੁੰਡਾ ਸੀ ਜਿਹਨੇ ਰੇਪ ਕੀਤਾ, ਪਹਿਲਾਂ ਛੇੜਛਾੜ ਕੀਤੀ, ਇਹਨੇ ਵਿਰੋਧ ਕੀਤਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਖੁੰਦਕ 'ਚ ਆ ਕੇ ਰੇਪ ਕੀਤਾ ਇਸ ਕੁੜੀ ਦਾ। ਹਾਲਾਂਕਿ ਹੈ ਵਿਆਹੁਤਾ ਸੀ ਪਰ ਨੌਜਵਾਨ ਅਵਸਥਾ ਦੇ ਵਿੱਚ ਸੀ ਇਹ ਕੁੜੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਮੁਕੱਦਮਾ ਚੱਲਿਆ, ਰੇਪ ਦਾ ਮੁਕੱਦਮਾ ਪੈ ਗਿਆ, ਉਸ ਤੋਂ ਬਾਅਦ ਵੀ ਇਹਦਾ ਖਹਿੜਾ ਨਹੀਂ ਛੱਡਿਆ, ਧਮਕੀਆਂ ਦਿੱਤੀਆਂ, ਧਮਕੀ ਦਿੱਤੀ ਕਿ ਭਾਈ ਨੌਕਰੀ ਤੋਂ ਕੱਢ ਦਿਓ ਜਾਂ ਇਹਨੂੰ ਕਹੋ ਕਿ ਕੇਸ ਵਾਪਸ ਲੈ ਲਵੇ। ਫਿਰ ਇਹ ਕੁੜੀ ਪੁਲਿਸ ਕੋਲ ਵੀ ਗਈ, ਪੁਲਿਸ ਦੇ ਅਧਿਕਾਰੀਆਂ ਆਖਿਆ ਕੋਈ ਗੱਲ ਨਹੀਂ ਜੀ, ਅਸੀਂ ਤੁਹਾਨੂੰ ਸਿਕਿਉਰਿਟੀ ਦੇ ਦਿਆਂਗੇ। ਸਿਕਿਉਰਿਟੀ ਕਿਹਨੇ ਦੇਣੀ ਸੀਗੀ? ਆਹ ਹੋਲੀਆਂ ਦੇ ਦਿਨਾਂ ਦੇ ਵਿੱਚ ਇਹ ਬੀਬੀ ਹੈ ਜਿਹੜੀ ਆਪਣੇ ਪਿੰਡ ਗਈ, ਹਾਲਾਂਕਿ ਨੌਕਰੀ ਇਹ ਲਖਨਊ ਕਰਦੀ ਸੀ, ਰਾਏਬਰੇਲੀ ਕੋਲ ਪਿੰਡ ਸੀ, ਉੱਥੋਂ ਪਰਤਦੀ ਪਈ ਸੀ ਤੇ ਰੇਲ ਗੱਡੀ ਦੇ ਵਿੱਚ ਦੋ ਬਦਮਾਸ਼ਾਂ ਨੇ ਇਸ ਬੀਬੀ ਨੂੰ ਪਹਿਲਾਂ ਤੇ ਰੱਜ ਕੇ ਕੁੱਟਿਆ, ਉਸ ਤੋਂ ਬਾਅਦ ਚੱਲਦੀ ਰੇਲ ਗੱਡੀ 'ਚ ਇਹਦੇ ਅੰਦਰ ਤੇਜ਼ਾਬ ਦੀ ਬੋਤਲ ਉਲਾ ਦੇ ਦਿੱਤੀ ਗਈ। ਉਹ ਥੋੜਾ ਬਹੁਤ ਤੇਜ਼ਾਬ ਹੈ ਜਿਹੜਾ ਸਰੀਰ ਦੇ ਉੱਤੇ ਪੈ ਗਿਆ, ਥੋੜਾ ਬਹੁਤ ਅੰਦਰ ਵੀ ਲੰਘ ਗਿਆ। ਕਮਾਲ ਦੀ ਗੱਲ ਤੇ ਹੈ ਕਿ ਚੱਲਦੀ ਗੱਡੀ 'ਚ ਉੱਥੇ ਡੱਬੇ ਦੇ ਅੰਦਰ ਦਰਜਨਾਂ ਕਹਿ ਲਓ ਜਾਂ ਸੈਂਕੜੇ ਕਹਿ ਲਓ ਲੋਕ ਸਨ, ਕਿਸੇ ਦੀ ਜ਼ਰੂਰਤ ਨਹੀਂ ਪਈ ਇਸ ਬੀਬੀ ਨੂੰ ਛਡਾਉਣ ਦੀ। ਹੁਣ ਬਹੁਤ ਕ੍ਰਿਟੀਕਲ ਹਾਲਤ ਦੇ ਵਿੱਚ ਬੀਬੀ ਜ਼ੇਰੇ ਇਲਾਜ ਆ। ਯੋਗੀ ਆਦਿੱਤਿਆਨਾਥ ਗਿਆ, ਇਹਨੇ ਲੱਖ ਰੁਪਏ ਦੀ ਮਾਲੀ ਮਦਦ ਵੀ ਕੀਤੀ ਹੈ, ਪਰ ਸਥਿਤੀ ਥੋੜੀ ਨਾਜ਼ੁਕ ਹੈ ਇਸ ਬੀਬੀ ਦੀ। ਪਰ ਸਭ ਤੋਂ ਵੱਡਾ ਸਵਾਲ ਇਹੀ ਖੜਾ ਹੁੰਦਾ ਕਿ ਜਦੋਂ ਦੇਖੋ ਇੱਕ ਬੰਦੇ ਨਾਲ ਪਹਿਲਾਂ ਛੇੜਛਾੜ ਹੁੰਦੀ ਹੈ, ਜੇ ਉਹ ਵਿਰੋਧ ਕਰਦਾ ਹੈ, ਫਿਰ ਉਹਦੇ ਤੇ ਬਲਾਤਕਾਰ ਦੇ ਰੂਪ 'ਚ ਦਰਿੰਦਗੀ ਥੋਪੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਐਸਿਡ ਅਟੈਕ ਹੁੰਦਾ ਕਿ ਕੇਸ ਵਾਪਸ ਲੈ, ਉਸ ਤੋਂ ਬਾਅਦ ਧਮਕੀ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਫਿਰ ਐਸਿਡ ਪਿਆ ਦਿੱਤਾ ਜਾਂਦਾ। ਇਸ ਦੇਸ਼ ਦੇ ਵਿੱਚ ਨਿਆਂ ਕਾਨੂੰਨ ਹੈ ਕਿਤੇ? ਲਾਅ ਐਂਡ ਆਰਡਰ ਹੈ ਕਿਤੇ? ਕਿਤੇ ਇੱਥੇ ਜਾਗਦੇ ਲੋਕਾਂ ਦੇ ਵਿੱਚ ਕਿਤੇ ਮਾੜਾ ਮੋਟਾ ਅੰਸ਼ ਗੈਰਤ ਦਾ ਹੈ ਕਿ ਤੁਹਾਡੇ ਸਾਹਮਣੇ ਇਸ ਤਰ੍ਹਾਂ ਇੱਕ ਅਵਲਾ ਦੇ ਨਾਲ ਦਰਿੰਦਗੀ ਕੀਤੀ ਜਾ ਰਹੀ ਹੈ, ਵਹਿਸ਼ੀਅਤ ਕੀਤੀ ਜਾ ਰਹੀ ਹੈ, ਤੇ ਤੁਸੀਂ ਕੋਲ ਖੜੇ ਕਰਕੇ ਚੱਪਲ ਵੀ ਲਾ ਕੇ ਨਹੀਂ ਮਾਰ ਸਕਦੇ। ਬਹੁਤ ਦੁੱਖ ਹੋਇਆ ਇਸ ਕਹਾਣੀ ਨੂੰ ਸੁਣ ਕੇ। ਹੁਣ ਯੋਗੀ ਆਦਿੱਤਿਆਨਾਥ ਸਖਤਾਈ ਕਰੀ ਬੈਠਾ, ਇੱਕ ਦੋ ਗ੍ਰਿਫਤਾਰ ਵੀ ਕਰ ਲਏ ਇਸ ਮਾਮਲੇ ਦੇ ਵਿੱਚ, ਪਰ ਯੋਗੀ ਆਦਿੱਤਿਆਨਾਥ ਨੂੰ ਥੋੜੀ ਜਿਹੀ ਹੁਣ ਫਿਰਕਾ ਪ੍ਰਸਤੀ ਵਾਲੀ ਐਨਕ ਲਾ ਕੇ ਵੇਖਣ ਦੀ ਜ਼ਰੂਰਤ ਆ, ਕਿਉਂਕਿ ਇਹੋ ਜਿਹੇ ਮਾਮਲੇ ਆ ਜਿਹੜੇ ਰਾਜਕਰਨਵੀਰ ਸਿੰਘ ਜੀ, ਉਹ ਸੜਕਾਂ ਤੋਂ ਜਾ ਕੇ ਰੋਮੀਓ ਚੁੱਕਣ ਦੇ ਨਾਲ ਹੱਲ ਨਹੀਂ ਹੁੰਦੇ। ਇਹ ਸੋਸ਼ਲ ਸਮੱਸਿਆਵਾਂ ਹੁੰਦੀਆਂ, ਇਹਨਾਂ ਦੀ ਜੜ ਤੱਕ ਜਾਣਾ ਪਊਗਾ। ਔਰ ਯੋਗੀ ਆਦਿੱਤਿਆਨਾਥ ਨੂੰ ਸ਼ੀਸ਼ਾ ਇਹ ਜਿਹੜੇ ਥੋੜੇ ਜਿਹੇ ਆંકੜੇ ਵਿਖਾ ਸਕਦੇ ਆ। ਯੂਪੀ ਦੇ ਵਿੱਚ ਜਿੰਨੇ ਵੀ ਰੇਪ ਕੇਸ ਦਰਜ ਹੁੰਦੇ ਆ, ਮੈਂ ਅੱਜ ਹੀ ਆંકੜਾ ਕੱਢ ਕੇ ਉਹ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵਾਲਾ ਦੇਖਦਾ ਪਿਆ ਸੀ, ਜਿੰਨੇ ਵੀ ਕ੍ਰਾਈਮ ਹੁੰਦੇ ਆ ਰੇਪ ਦੇ, ਖਾਸ ਤੌਰ ਤੇ 2015 ਦੇ ਵਿੱਚ 98% ਉੱਥੋਂ ਦੀਆਂ ਔਰਤਾਂ ਨਾਲ ਉਹਨਾਂ ਦੀ ਜਾਣ ਪਛਾਣ ਵਾਲੇ ਕਰਦੇ ਆ, ਜਾਂ ਉਹਨਾਂ ਦੇ ਘਰ ਦੇ ਚਾਰ ਦੀਵਾਰੀ ਦੇ ਵਿੱਚ ਚਾਹੇ ਬਾਹਰ। ਸੋ ਇਹ ਇੱਕ ਬੜੀ ਵੱਡੀ ਸੋਸ਼ਲ ਸਮੱਸਿਆ, ਲਾਅ ਐਂਡ ਆਰਡਰ ਦੀ ਸਮੱਸਿਆ। ਯੋਗੀ ਆਦਿੱਤਿਆਨਾਥ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਤੇ ਬੌਕਰ ਚੁੱਕ ਕੇ ਪੈ ਗਿਆ, ਅਸਲ ਦੇ ਵਿੱਚ ਇਮਤਿਹਾਨ ਇੱਧਰਲੇ ਪਾਸੇ ਹੋਣਾ। ਸੋ ਹੁਣ ਇਹਨਾਂ ਨੂੰ ਇੱਧਰਲੇ ਪਾਸੇ ਲੱਗਣਾ ਚਾਹੀਦਾ, ਆਵਾਜ਼ਾਤ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਕਿ ਐਂ ਕਰ ਦਿਆਂਗੇ ਉਹ ਕਰ ਦਿਆਂਗੇ। ਅਸਲ ਦੇ ਵਿੱਚ ਸਭ ਤੋਂ ਪਹਿਲਾਂ ਬੁਨਿਆਦੀ ਇਹਨਾਂ ਦਾ ਕੰਮ ਹੋਣਾ ਚਾਹੀਦਾ ਕਿ ਜਿਹੜੇ ਉੱਥੋਂ ਦਾ ਆਵਾਮ ਆ, ਜਿਹੜੀਆਂ ਖਾਸ ਤੌਰ ਤੇ ਉੱਥੋਂ ਦੀਆਂ ਬੀਬੀਆਂ, ਉਹਨਾਂ ਦਾ ਜੀਵਨ ਹੈ ਜਿਹੜਾ ਉਹ ਹਿਫਾਜ਼ਤੀ ਕੀਤਾ ਜਾਵੇ। ਜੀ ਜੀ। ਅਗਲੀ ਆਪਾਂ ਗੱਲ ਕਰੀਏ, ਡਾਕਟਰਾਂ ਦੀ ਹੜਤਾਲ ਕਰਕੇ ਮੁੰਬਈ ਦੇ ਵਿੱਚ 127 ਮਰੀਜ਼ਾਂ ਦੀ ਮੌਤ। ਇਹ ਉੱਥੇ 2-3 ਦਿਨਾਂ ਤੋਂ ਹੜਤਾਲ ਚੱਲਦੀ ਪਈ ਹੈ ਰਾਜਕਰਨਵੀਰ ਸਿੰਘ ਜੀ। ਹੜਤਾਲ ਦਾ ਕਾਰਨ ਸੀਗਾ ਜਿਹੜਾ, ਉਹ ਕਾਰਨ ਇਹ ਸੀਗਾ ਕਿ ਕੁਛ ਦਿਨ ਪਹਿਲਾਂ ਇੱਕ ਮਰੀਜ਼ ਦੀ ਮੌਤ ਹੋ ਗਈ ਤੇ ਉੱਥੇ ਫਿਰ ਇੱਕ ਡਾਕਟਰ ਨੂੰ ਬਹੁਤ ਕੁੱਟਿਆ ਗਿਆ। ਡਾਕਟਰ ਨੂੰ ਇੰਨਾ ਕੁੱਟਿਆ ਗਿਆ, ਕੁੱਟ ਕੇ ਉਹਦੀ ਇੱਕ ਅੱਖ ਕੱਢ ਦਿੱਤੀ ਗਈ। ਉਹ ਡਾਕਟਰ ਖੁਦ ਹੈ ਜਿਹੜਾ ਵਿਚਾਰਾ, ਉਹ ਵੈਂਟੀਲੇਟਰ ਤੇ ਜਾ ਪਿਆ। ਬੁਰੇ ਹਾਲ ਕੀਤੇ ਉਸ ਡਾਕਟਰ ਦੇ, ਜਿਹੜੇ ਉਹਨਾਂ ਦੇ ਤਿਮਾਰਦਾਰ ਸਨ ਜਾਂ ਉਹਨਾਂ ਦੇ ਘਰ ਦੇ ਪਰਿਜਨ ਸਨ, ਬਹੁਤ ਬੁਰੀ ਤਰ੍ਹਾਂ ਕੁੱਟਿਆ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਮੁੰਬਈ ਦੇ ਸਾਰੇ ਡਾਕਟਰ ਸੀਗੇ
ਉਹ ਹੜਤਾਲ ਤੇ ਚਲੇ ਗਏ। ਪਹਿਲਾਂ ਇਹਨਾਂ ਨੇ ਸਮੂਹਿਕ ਛੁੱਟੀ ਕਹਿ ਦਿੰਦੇ ਜਿਹਨੂੰ, ਉਹ ਲੈ ਲਈ, ਫਿਰ ਮੁੜ ਕੇ ਹੜਤਾਲ ਤੇ ਬਹਿ ਗਏ ਪੱਕੇ। ਫਿਰ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹ ਵੀ ਇਸ ਹੜਤਾਲ ਦੇ ਵਿੱਚ ਸ਼ਾਮਲ ਹੋ ਗਈ। ਉਹਨਾਂ ਦੇ ਵੀ ਡਾਕਟਰ ਸਨ ਜਿਹੜੇ ਰੈਜ਼ੀਡੈਂਟ ਡਾਕਟਰ ਸੀਗੇ ਜਿੰਨੇ, ਉਹ ਸਾਰੇ ਹੜਤਾਲ ਤੇ ਚਲੇ ਗਏ। ਖਾਸ ਤੌਰ ਤੇ ਜਿਹੜੀ ਉੱਥੋਂ ਦੀ ਨਗਰ ਨਿਗਮ ਹੈ ਜਿੰਨੇ ਉਹਦੇ ਅਧੀਨ ਹਸਪਤਾਲ ਆਉਂਦੇ, ਉਹਨਾਂ ਸਾਰੇ ਹਸਪਤਾਲਾਂ ਦੇ ਵਿੱਚ OPD ਸੀ ਜਿਹੜੀ ਉਹਦਾ ਪੱਠਾ ਬਹਿ ਗਿਆ। ਬਿਲਕੁਲ OPD ਜਦੋਂ ਠੱਪ ਹੋ ਗਈ, ਫਿਰ ਤੁਹਾਨੂੰ ਪਤਾ ਕਿ ਮੁੰਬਈ ਵਰਗਾ ਸ਼ਹਿਰ ਹੋਵੇ ਤੇ ਉਹਦੇ 'ਚ ਅੱਗੇ ਕਾ ਮਿਊਨਸੀਪੈਲਿਟੀ ਦੇ ਹਸਪਤਾਲ ਹੋਣ ਤੇ ਉਹਦੇ 'ਚ ਅੱਗੋਂ ਡਾਕਟਰ ਹੜਤਾਲ ਤੇ ਹੋਣ ਤੇ ਕੀ ਬੀਤੂਗੀ ਉੱਥੇ। ਸੋ ਬਹੁਤ ਸਾਰੇ ਮਰੀਜ਼ ਜਿਹੜੇ ਆ ਉਹ ਇਹਨਾਂ 2 ਦਿਨਾਂ ਦੇ ਵਿੱਚ ਦਮ ਤੋੜ ਗਏ ਕਿਉਂਕਿ ਉਹਨਾਂ ਨੂੰ ਵੇਲੇ ਸਿਰ ਇਲਾਜ ਹੀ ਨਹੀਂ ਮਿਲਿਆ। ਹੁਣ ਇਹ ਗਿਣਤੀ ਹੈ ਜਿਹੜੀ 127 ਦੀ, ਇਹ ਜਾ ਕੇ ਉੱਥੋਂ ਦੀ ਜਿਹੜੀ MCD ਆ ਉਹਨੇ ਜਾ ਕੇ ਅਦਾਲਤ ਦੇ ਵਿੱਚ ਦੱਸੀ ਆ ਕਿ ਦੇਖੋ ਜੀ ਇੰਨੇ ਘੰਟਿਆਂ ਦੇ ਵਿੱਚ ਇੰਨੇ ਬੰਦੇ ਮਰ ਗਏ ਆ। ਜੇ ਇਹ ਡਾਕਟਰ ਇਸੇ ਤਰ੍ਹਾਂ ਜਿੱਦ ਫੜ ਕੇ ਬੈਠੇ ਰਹੇ, ਬੰਦੇ ਬਹੁਤ ਜ਼ਿਆਦਾ ਮਰਨਗੇ। ਤੇ ਜੇ ਇਸ ਤਰ੍ਹਾਂ ਬੰਦੇ ਮਰਦੇ ਰਹੇ ਫਿਰ ਤੇ ਅਰਾਜਕਤਾ ਫੈਲ ਜਾਏਗੀ। ਲੋਕ ਜਿਹੜੇ ਹਿੰਸਕ ਹੋ ਜਾਣਗੇ, ਭੰਨਤੋੜ ਕਰਨਗੇ, ਇਹ ਗੱਡੀ ਕਿੰਨਾ ਕੁ ਚਿਰ ਚੱਲੂ। ਫਿਰ ਮੁੰਬਈ ਹਾਈ ਕੋਰਟ ਨੇ, ਜਿਹਨੂੰ ਆਪਾਂ ਬੰਬੇ ਹਾਈ ਕੋਰਟ ਕਹਿ ਦਿੰਦੇ ਹਾਂ, ਬੰਬੇ ਹਾਈ ਕੋਰਟ ਨੇ ਫਿਰ ਅੱਜ ਕਾਲ ਕੀਤੀ। ਉਹਨਾਂ ਨੇ ਕਿਹਾ ਕਿ ਤੁਹਾਨੂੰ ਮੈਂ ਆਖਰੀ ਮੌਕਾ ਦਿੰਦੇ ਹਾਂ, ਤੁਸੀਂ ਜੇਕਰ ਕੰਮ ਤੇ ਵਾਪਸ ਨਾ ਪਰਤੇ ਤੇ ਕੱਲ ਨੂੰ ਫਿਰ ਆਪਦਾ ਤੁਸੀਂ ਹਿਸਾਬ ਕਿਤਾਬ ਲਾ ਲਿਓ। ਜਦੋਂ ਇਹ ਕੁਰਕੀ ਅਦਾਲਤ ਦੀ ਪਈ ਤੇ ਫਿਰ ਨਾਲ ਦੀ ਨਾਲ ਇਹਨਾਂ ਦੀ ਸੁਰਤ ਟਿਕਾਣੇ ਆ ਗਈ। ਹੁਣ ਥੋੜਾ ਸਮਾਂ ਪਹਿਲਾਂ ਇਹ ਅਪਡੇਟ ਸੁਣਨ ਨੂੰ ਮਿਲੀ ਆ ਕਿ ਇਹਨਾਂ ਡਾਕਟਰਾਂ ਨੇ ਹੜਤਾਲ ਹੈ ਜਿਹੜੀ ਆਪਦੀ ਤੋੜ ਦਿੱਤੀ, ਕੰਮ ਤੇ ਪਰਤਾ ਆ। ਪਰ ਜਦੋਂ ਤੱਕ ਇਹ ਆਏ ਆ ਉਦੋਂ ਤੱਕ ਜਿਹੜੇ 127 ਬੰਦੇ ਬਿਨਾਂ ਗੁਨਾਹ ਤੋਂ ਸਜ਼ਾ ਪਾ ਕੇ ਇਸ ਸੰਸਾਰ ਤੋਂ ਚਲੇ ਗਏ ਆ, ਉਹਨਾਂ ਦਾ ਲੇਖਾ ਹੁਣ ਕੌਣ ਕਰੇਗਾ। ਸੋ ਇਹ ਇੱਕ ਵਾਰੀ ਨਹੀਂ, ਬਹੁਤ ਸਾਰੀਆਂ ਥਾਵਾਂ ਤੇ ਹੁੰਦਾ ਹੈ ਕਿ ਦੇਖੋ ਟਕਰਾਅ ਕਿਸੇ ਦਾ, ਉਹ ਹਿੱਸੇ ਕਿਸੇ ਦੇ ਆਉਂਦਾ, ਭੋਗਦਾ ਕੋਈ ਆ। ਇਹ ਵੈਸੇ ਜਦੋਂ ਇਹ ਸਾਰਾ ਕੁਛ ਚੱਲੀ ਜਾ ਰਿਹਾ ਸੀਗਾ, ਇਹ ਘਟਨਾਕ੍ਰਮ ਜਦੋਂ ਵਾਪਰਦਾ ਪਿਆ ਸੀ, ਉਦੋਂ ਉਸੇ ਸਮੇਂ ਬੁਲੰਦ ਸ਼ਹਿਰ ਜਿਹੜਾ ਬੁਲੰਦ ਸ਼ਹਿਰ ਹੈ, ਬਹੁਤ ਮਸ਼ਹੂਰ ਇਲਾਕਾ ਜਿਹੜਾ, ਉਸ ਬੁਲੰਦ ਸ਼ਹਿਰ ਦੇ ਵਿੱਚੋਂ ਵੀ ਇੱਕ ਖਬਰ ਆ ਗਈ ਕਿ ਉੱਥੇ ਵੀ ਡਾਕਟਰ ਤੇ ਗੁੱਸਾ ਨਿਕਲ ਗਿਆ। ਉਸ ਡਾਕਟਰ ਨੂੰ ਵੀ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ। ਸੋ ਮੇਰੇ ਖਿਆਲ ਦੇ ਨਾਲ ਡਾਕਟਰਾਂ ਦੀ ਜਿਹੜੀ ਸੁਰੱਖਿਆ ਉਹ ਤੇ ਯਕੀਨੀ ਬਣਾਉਣੀ ਚਾਹੀਦੀ ਹੈ। ਪਰ ਡਾਕਟਰਾਂ ਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਦੇਖੋ ਜੇਕਰ ਤੁਹਾਡੇ ਨਾਲ ਕੋਈ ਧੱਕਾ ਹੁੰਦਾ, ਤੁਹਾਡੀ ਕੋਈ ਜਿਹੜੀ ਮੰਗ ਹੈ ਉਹ ਨਹੀਂ ਮੰਨੀ ਜਾਂਦੀ, ਠੀਕ ਹੈ, ਤੁਸੀਂ ਕੋਈ ਰਸਤਾ ਇਹੋ ਜਿਹਾ ਕੱਢੋ, ਆਪਣਾ ਵਿਰੋਧ ਵੀ ਜਤਾਓ, ਪਰ ਜੋ ਤੁਹਾਡਾ ਕਰਮ ਹੈ, ਜੋ ਤੁਹਾਡਾ ਪੇਸ਼ਾ, ਉਸ ਕਰਮ ਉਸ ਪੇਸ਼ੇ ਤੋਂ ਪਿੱਛੇ ਨਾ ਹਟੋ ਕਿਉਂਕਿ ਤੁਹਾਡੇ ਪੇਸ਼ੇ ਨਾਲ ਸਿੱਧੇ ਰੂਪ ਦੇ ਵਿੱਚ ਜ਼ਿੰਦਗੀਆਂ ਜੁੜੀਆਂ ਨੇ। ਬਿਲਕੁਲ ਜੀ, ਬਿਲਕੁਲ। ਰੱਬ ਦਾ ਦੂਜਾ ਰੂਪ ਕਹਿ ਦਿੰਦੇ ਨੇ ਡਾਕਟਰ, ਤੇ ਜੇ ਡਾਕਟਰ ਇੱਦਾਂ ਕਰਨਗੇ ਮੁਸ਼ਕਿਲ ਤਾਂ ਹੁੰਦੀ ਆ। ਬਿਲਕੁਲ ਜਿੱਦਾਂ ਤੁਸੀਂ ਕਿਹਾ, ਇਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਰੂਰਤ ਆ ਤੇ ਇਹਨਾਂ ਨੂੰ ਵੀ ਇਹ ਜਿਹੜੀ ਜਿੱਦ ਹੁਣ ਹੌਲੀ ਹੌਲੀ ਛੱਡਣੀ ਚਾਹੀਦੀ ਆ ਆਮ ਲੋਕਾਂ ਦੀ ਭਲਾਈ ਨੂੰ ਦੇਖਦੇ ਹੋਏ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਗੁਰਦਾਸਪੁਰ ਜੇਲ੍ਹ ਦੇ ਵਿੱਚ ਦੰਗਾ ਹੋਇਆ, ਪੁਲਿਸ ਨੂੰ ਗੋਲੀ ਚਲਾਉਣੀ ਪਈ। ਇਹ ਦੇਖੋ 7-8 ਦਿਨਾਂ ਦੇ ਵਿੱਚ 5ਵੀਂ-6ਵੀਂ ਘਟਨਾ ਜੀ। ਜੇਲ੍ਹਾਂ ਜਨਤਾ ਮੈਦਾਨ ਬਣ ਗਈਆਂ। ਕਪੂਰਥਲਾ ਜੇਲ੍ਹ ਦੇ ਵਿੱਚ ਉੱਪਰੋਂ ਥੱਲੇ 2 ਦਿਨ ਗੈਂਗਵਾਰ ਹੋਈਆਂ। ਉਸ ਤੋਂ ਪਹਿਲਾਂ ਫਰੀਦਕੋਟ ਹੋਈ, ਫਿਰੋਜ਼ਪੁਰ ਹੋਈ, ਬਠਿੰਡੇ ਹੋਈ, ਉਦੋਂ ਪਹਿਲਾਂ ਬਹੁਤ ਸਾਰੀਆਂ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੀ ਗੈਂਗਵਾਰ ਹੋਈ। ਅੱਜ ਗੁਰਦਾਸਪੁਰ ਸਿਰਾ ਲੱਗ ਗਿਆ। ਗੁਰਦਾਸਪੁਰ ਦੱਸਦੇ ਆ ਕਿ ਕੈਦੀ ਲੜੇ ਆ। ਕੈਦੀ ਪਹਿਲਾਂ ਤੇ ਮੁਲਾਜ਼ਮਾਂ ਦੇ ਗੱਲ ਪਏ, ਮੁਲਾਜ਼ਮਾਂ ਨੂੰ ਬਚਾਉਣ ਲਈ ਇੱਕ ਧੜਾ ਉਹ ਉਹਨਾਂ ਦੀ ਮਦਦ ਤੇ ਆ ਗਿਆ। ਫਿਰ 2 ਧੜੇ ਜਿਹੜੇ ਉਹ ਆਪਸ ਦੇ ਵਿੱਚ ਸਿੱਧੇ ਹੋ ਗਏ ਤੇ ਇਹੋ ਜਿਹਾ ਸਿੱਧੇ ਹੋਏ ਕਿ ਮੁੜ ਕੇ ਉਹਨਾਂ ਨੇ ਜੇਲ੍ਹ ਦੇ ਵਿੱਚ ਅੱਗਜ਼ਨੀ ਕਰ ਦਿੱਤੀ, ਅੱਗ ਲਾ ਦਿੱਤੀ ਕਿਉਂਕਿ ਅੰਦਰ ਬਹੁਤ ਸਾਰਾ ਕੱਪੜਾ ਪਿਆ ਹੁੰਦਾ, ਅੱਗ ਹੁੰਦੀ ਆ, ਮਾਚਿਸਾਂ ਹੁੰਦੀਆਂ, ਸਭ ਕੁਛ ਹੁੰਦਾ। ਉਹ ਇੱਕ ਵਾਰੀ ਜੇ ਇਸ ਤਰ੍ਹਾਂ ਅੰਦਰ ਅੱਗ ਲੱਗ ਜਾਵੇ ਬੁਝਾਉਣੀ ਬੜੀ ਔਖੀ ਹੋ ਜਾਂਦੀ ਆ। ਉਹ ਦੋਨੇ ਧੜੇ ਨਾਲੇ ਲੜੀ ਗਏ, ਨਾਲੇ ਉਹਨਾਂ ਨੇ ਅੱਗ ਲਾ ਦਿੱਤੀ। ਜਦੋਂ ਇਹ ਧੂੰਆਂ ਉੱਠਿਆ ਤੇ ਫਿਰ ਇਹਨੇ ਪ੍ਰਸ਼ਾਸਨ ਸੀ ਜਿਹੜਾ ਜਾਗਿਆ, ਫਿਰ ਭੱਜੇ ਬਾਹਰੋਂ। ਬਹੁਤ ਜ਼ਿਆਦਾ ਪੁਲਿਸ ਮੰਗਾਈ ਗਈ, ਬੜੀ ਜ਼ਿਆਦਾ ਫੋਰਸ ਗਈ, ਨਫਰੀ ਨੇ ਜਾ ਕੇ ਕੰਟਰੋਲ ਕੀਤਾ। ਪਰ ਉਦੋਂ ਤੱਕ ਇੱਕ ਤੇ ਵਾਹਵਾ ਇਹਨਾਂ ਦੇ ਇੱਕ ਦੂਜੇ ਦੇ ਸੱਟ ਫੇਟ ਲੱਗ ਗਏ ਸਨ, ਦੂਜੇ ਪਾਸੇ ਕਿ ਵਾਹਵਾ ਅੱਗਜਨੀ ਹੋ ਚੁੱਕੀ ਸੀ। ਦੱਸਦੇ ਇਹ ਆ ਕਿ ਪੁਲਿਸ ਨੂੰ ਅੰਦਰ ਜਾ ਕੇ ਗੋਲੀ ਵੀ ਚਲਾਉਣੀ ਪਈ। ਪਰ ਕੁਛ ਲੋਕ ਇਹ ਵੀ ਕਹਿੰਦੇ ਆ ਕਿ ਹੋ ਸਕਦਾ ਜਿਵੇਂ ਬਠਿੰਡੇ ਜੇਲ੍ਹ ਦੇ ਵਿੱਚ ਪਿਸਤੌਲ ਚਲੇ ਗਿਆ ਸੀਗਾ, ਸ਼ਾਇਦ ਹੋ ਸਕਦਾ ਉਧਰੋਂ ਵੀ ਠਾਠਾ ਹੋ ਗਈ ਹੋਵੇ। ਇਹ ਵੀ ਕੁਛ ਨਹੀਂ ਕਿਹਾ ਜਾ ਸਕਦਾ, ਪਰ ਗੋਲੀਆਂ ਅੰਦਰ ਜ਼ਰੂਰ ਚੱਲੀਆਂ ਨੇ। ਹਾਲਾਂਕਿ ਪਤਾ ਨਹੀਂ ਲੱਗਦਾ ਪਿਆ ਕਿ ਗੋਲੀਆਂ ਪੁਲਿਸ ਨੇ ਚਲਾਈਆਂ ਜਾਂ ਉਹ ਜਿਹੜੇ ਧਾੜਵੀ ਸੀ ਅੰਦਰ ਬੈਠੇ ਉਹਨਾਂ ਨੇ ਚਲਾ ਦਿੱਤੀਆਂ, ਕਿਸੇ ਨੇ ਵੀ ਚਲਾਈਆਂ। ਇਹ ਰਿਪੋਰਟਾਂ ਹੁਣ ਕੱਲ੍ਹ ਤੱਕ ਸਾਫ਼ ਹੋਣਗੀਆਂ ਕਿ ਕੀ ਮਸਲਾ ਸੀਗਾ, ਕਿੰਨਿਆਂ ਨੂੰ ਸੱਟਾਂ ਨੇ, ਕਿੰਨੇ ਜ਼ਖਮੀ ਆ, ਕਿੰਨੇ ਜਿਹਦੇ ਇਲਾਜ ਆ, ਕਿੰਨਿਆਂ ਨੂੰ ਉੱਥੋਂ ਜੇਲ੍ਹ 'ਚ ਸ਼ਿਫਟ ਕੀਤਾ ਗਿਆ, ਸਾਰਾ ਕੁਛ ਹੁਣ ਕੱਲ੍ਹ ਨੂੰ ਸਾਹਮਣੇ ਆਏਗਾ। ਪਰ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਗੁਰਦਾਸਪੁਰ ਦੇ ਵਿੱਚ ਵੀ ਇਹ ਪਾਣਾ ਜਿਹੜਾ ਵਾਪਰ ਗਿਆ। ਸੋ ਆਹ 1.5 ਹਫ਼ਤੇ ਦੇ ਅੰਦਰ ਅੰਦਰ 4-5ਵੀਂ ਗੈਂਗਵਾਰ ਆ ਜਿਹੜੀ ਜੇਲ੍ਹਾਂ ਦੇ ਅੰਦਰ ਹੋ ਰਹੀ ਹੈ।
ਸੋ ਰਾਜਕਰਮਵੀਰ ਸਿੰਘ ਜੀ, ਇਹਦਾ ਹੱਲ ਹੈ ਜਿਹੜਾ ਉਹ ਜੇਲ੍ਹ ਪ੍ਰਬੰਧਨ ਨੂੰ ਖੋਜਣਾ ਪਵੇਗਾ। ਇਹਨਾਂ ਨੇ ਕੁਝ ਸਮਾਂ ਪਹਿਲਾਂ ਇਹ ਗੱਲ ਆਖੀ ਸੀ ਕਿ ਅਸੀਂ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਲਈ ਵੱਖਰੇ ਸੁਰੱਖਿਆ ਜ਼ੋਨ ਬਣਾ ਦਿਆਂਗੇ। ਉਹ ਨਾ ਜ਼ੋਨ ਬਣੇ, ਨਾ ਸੁਰੱਖਿਆ ਹੋਈ, ਕੱਖ ਵੀ ਨਹੀਂ ਹੋਇਆ। ਹੁਣ ਦੇਖੋ, ਜਦੋਂ ਤੁਹਾਡੇ ਕੋਲੋਂ ਕੁਝ ਵੀ ਨਹੀਂ ਸੰਭਲਦਾ ਪਿਆ, ਕੈਪਟਨ ਸਰਕਾਰ ਕਹਿੰਦੇ ਜੀ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਮੈਂ ਇਹਨਾਂ ਦੇ ਅੱਜ ਇੱਕ ਬਹੁਤ ਸੀਨੀਅਰ ਆਗੂ ਦਾ ਬਿਆਨ ਦੇਖਦਾ ਪਿਆ ਸੀ। ਉਹ ਕਹਿੰਦਾ ਜੀ ਦੇਖੋ, ਸਾਡੀ ਪੁਲਿਸ ਨੇ ਤਾਂ ਨਹੀਂ ਜਾ ਕੇ ਕੈਦੀਆਂ ਨੂੰ ਕੁੱਟਿਆ। ਦੇਖੋ, ਸਾਡੀ ਪੁਲਿਸ ਦਾ ਤਾਂ ਕੋਈ ਗੁਨਾਹ ਨਹੀਂ। ਕੈਦੀਆਂ ਨੇ ਪੁਲਿਸ ਨੂੰ ਕੁੱਟਤਾ ਤੇ ਸਾਡਾ ਤਾਂ ਕੋਈ ਕਸੂਰ ਨਹੀਂ, ਸਾਡੀ ਸਰਕਾਰ ਦਾ ਤਾਂ ਕੋਈ ਕਸੂਰ ਨਹੀਂ। ਕਹਿੰਦੇ ਜੇ ਕੈਦੀਆਂ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਕੁੱਟਤਾ ਤੇ ਅਸੀਂ ਕੀ ਕਰੀਏ? ਕਹਿੰਦੇ ਜੀ ਜੇ ਸਾਡੀ ਪੁਲਿਸ ਨੇ ਕੋਈ ਲਾਂਭਾ ਲਿਆਂਦਾ ਤੇ ਦੱਸੋ ਇਹ ਕੋਈ ਗੱਲਾਂ ਕਰਨ ਵਾਲੀਆਂ ਕਿ ਕੈਦੀ ਤੁਹਾਡੀ ਪੁਲਿਸ ਦੇ ਅਧੀਨ ਹੈ ਤੇ ਪੁਲਿਸ ਹੈ ਜਿਹੜੀ ਉਹ ਤੁਹਾਡੇ ਅਧੀਨ ਆ। ਸੋ ਇਹੋ ਜਿਹੇ ਵਾਹੀਆਤ ਇਹਨਾਂ ਦੇ ਤਰਕ ਆ। ਸੋ ਮੈਂ ਇਹ ਗੱਲ ਕਹਿਣਾ ਕਿ ਦੇਖੋ, ਜੇ ਤੁਹਾਡੇ ਕੋਲੋਂ ਇਹ ਕੈਦੀ ਇਹ ਗੈਂਗਸਟਰ ਨਹੀਂ ਸੰਭਲਦੇ, ਕਿਉਂਕਿ ਜੇ ਤੁਸੀਂ ਸਖਤੀ ਕਰੋਗੇ, ਜ਼ਿਆਦਾ ਫੜੋਗੇ ਉਹਨਾਂ ਨੂੰ, ਹੁਣ ਤੁਸੀਂ ਕਾਲੇ ਪਾਣੀ ਤੇ ਛੱਡਣੋਂ ਰਹੇ ਲਿਆਉਣਾ ਤੇ ਤੁਸੀਂ ਜੇਲ੍ਹਾਂ 'ਚ ਆ। ਜੇ ਤੁਹਾਤੋਂ ਉਹ ਨਹੀਂ ਸੰਭਲਦੇ ਤੇ ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ, ਫਿਰ ਉਹ ਵਰਤ ਲਓ। ਤੁਸੀਂ ਪ੍ਰਬੰਧਕੀ ਆਧਾਰ ਤੇ ਇਹਨਾਂ ਗੈਂਗਸਟਰਾਂ ਨੂੰ ਬਾਹਰਲੇ ਸੂਬਿਆਂ 'ਚ ਭੇਜ ਦਿਓ, ਸ਼ਿਫਟ ਕਰ ਦਿਓ। ਅੱਗੇ ਵੀ ਤੇ ਜਦੋਂ ਤੁਹਾਨੂੰ ਯਾਦ ਹੋਣਾ ਹੈ, ਸਾਡੇ ਧਰਮੀ ਫੌਜੀ ਹੁੰਦੇ ਸਨ, ਇਹਨਾਂ ਨੂੰ ਜੈਪੁਰ ਬੰਦ ਕੀਤਾ ਜਾਂਦਾ ਸੀ, ਜੋਧਪੁਰ ਬੰਦ ਕੀਤਾ ਜਾਂਦਾ ਸੀ ਜਾ ਕੇ। ਜੇ ਉਹਨਾਂ ਨੂੰ ਕੀਤਾ ਜਾ ਸਕਦਾ ਹੈ ਪ੍ਰਬੰਧਕੀ ਆਧਾਰ ਤੇ ਕਿ ਇੱਥੇ ਖਤਰਾ, ਸੋ ਫਿਰ ਇਹ ਗੈਂਗਸਟਰ ਹੈ ਜਿਹੜੇ, ਇਹਨਾਂ ਨੂੰ ਵੀ ਵੱਖ-ਵੱਖ ਸੂਬਿਆਂ 'ਚ ਸ਼ਿਫਟ ਕਰ ਦੇਣਾ ਚਾਹੀਦਾ। ਸਰਕਾਰ ਆਪਣਾ ਖਰਚਾ ਜਿਹੜਾ ਇਹਨਾਂ ਕੈਦੀਆਂ ਦਾ ਉਹ ਚੱਲ ਲਵੇ, ਕਿਉਂਕਿ ਇਹ ਟੈਂਟੇਟਿਵ ਦਾ ਮੁੱਕ ਜਾਵੇ। ਜੇ ਟੈਂਟਾ ਮੁੱਕ ਜਾਵੇਗਾ, ਦੂਜੇ ਕੈਦੀਆਂ ਨੂੰ ਵੀ ਸੁੱਖ ਦਾ ਸਾਹ ਆਏਗਾ, ਕਿਉਂਕਿ ਅੰਦਰੋਂ ਇਹ ਸਾਨੂੰ ਰਿਪੋਰਟਾਂ ਆ ਰਹੀਆਂ ਹੈ ਕਿ ਜਿਹੜਾ ਆਮ ਕੈਦੀ ਹੈ, ਆਮ ਕੈਦੀ ਦਾ ਜੀਣਾ ਮੁਹਾਲ ਕਰੀ ਬੈਠੇ ਉੱਥੇ ਗੈਂਗਸਟਰ। ਉਹਨਾਂ ਦਾ ਪੈਸੇ ਵੱਲੋਂ ਵੀ ਸ਼ੋਸ਼ਣ ਹੁੰਦਾ ਹੈ, ਇੱਥੋਂ ਤੱਕ ਕਿ ਕੰਨੋਂ ਫੜ ਕੇ ਉਹਨਾਂ ਨੂੰ ਲੈ ਜਾਂਦੇ ਡਿੱਗੀਆਂ ਤੇ ਚੱਲ ਐ ਕਰੋ ਆਹ ਧੋ ਕੱਪੜੇ ਸਾਡੇ। ਤੇ ਜਦੋਂ ਅਗਲਾ ਥੱਬਾ ਕੱਪੜੇ ਦਾ ਧੋਂਦਾ ਤੇ ਉਹ ਕਹਿੰਦੇ ਐ ਕਰੋ ਸਾਡਾ ਮੁਨਸ਼ੀ ਵੀ ਉਹਦੇ ਵੀ ਫੜ ਲਿਆ। ਸੋ ਇਹੋ ਜਿਹੇ ਹਾਲਾਤ ਅੰਦਰ ਬਣੇ ਆ। ਇਹ ਕੁਛ ਨਾ ਕੁਛ ਸੋਚਣਾ ਪਵੇਗਾ, ਵਿਚਾਰਨਾ ਪਵੇਗਾ, ਕਰਨਾ ਪਵੇਗਾ। ਜੀ ਵੈਸੇ ਮਿੰਟੂ ਜੀ, ਜਦੋਂ ਸਰਕਾਰਾਂ ਬਦਲਦੀਆਂ ਆ, ਟਰੱਕ ਯੂਨੀਅਨ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਜੇਲ੍ਹਾਂ ਦੇ ਵਿੱਚ ਕੋਈ ਇੱਦਾਂ ਦੀ ਗੱਲ ਤਾਂ ਨਹੀਂ ਵੀ ਕੌਣ ਕਿਹਦਾ ਧੜਾ ਜਿਹੜਾ ਕਾਬਜ਼ ਰਹੇਗਾ ਇਹ ਕੰਮ ਕਰਨ ਲਈ ਅੰਦਰ ਜਿਹੜੇ? ਬਿਲਕੁਲ ਬਿਲਕੁਲ। ਦੇਖੋ, ਕਿਹੜੀ ਪਾਰਟੀ ਹੈ, ਕਿਹੜੀ ਧਿਰ ਹੈ ਜਿਹਦੇ ਅੰਦਰ ਕੈਦੀ ਨਹੀਂ ਹੁੰਦੇ, ਤੇ ਜਿਹਦੇ ਅੰਦਰ ਹੁੰਦੇ ਆ ਤੇ ਉਹਨਾਂ ਤੇ ਫਿਰ ਛਾਂ ਵੀ ਹੁੰਦੀ ਹੈ ਨਾ। ਜੇ ਇਹ ਪਰਛਾਵਾਂ ਹਟ ਜੇ ਫਿਰ ਤਾਂ ਸਭ ਕੁਛ ਠੀਕ ਹੋ ਜੇ। ਕਿਉਂਕਿ ਦੇਖੋ, ਅੱਜ ਜਿਹੜੀ ਲੜਾਈ ਹੋਈ ਨਾ, ਲੜਾਈ ਤੋਂ ਬਾਅਦ ਜਿਹੜੇ ਜੇਲ੍ਹ ਦੇ ਕਰਮਚਾਰੀ ਜਿਹੜੇ ਉੱਥੋਂ ਕੁੱਟ ਖਾ ਕੇ ਆਏ ਆ, ਉਹ ਕਹਿੰਦੇ ਅਸੀਂ ਕਈ ਵਾਰੀ ਇਹਨਾਂ ਨੂੰ ਆ ਕੇ ਕਿਹਾ ਆਪਦੇ ਅਫਸਰਾਂ ਨੂੰ ਕਿ ਭਾਈ ਉੱਥੇ ਤੇ ਅੰਨੀ ਮੱਚੀ ਹੈ, ਜਿਹਨੂੰ ਜੀ ਕਰਦਾ ਚੁੱਕ ਕੇ ਲੈ ਜਾਂਦੇ ਆ ਤੇ ਕੁੱਟ ਕੇ ਉਹਦੇ ਪੈਸੇ ਖੋਹ ਲੈਂਦੇ ਆ, ਜਿਹਨੂੰ ਜੀ ਕਰਦਾ ਉਹਦੇ ਲੀੜੇ ਪਾੜ ਕੇ ਨੰਗਾ ਕਰਕੇ ਤੋੜ ਦਿੰਦੇ ਆ। ਇਹਨਾਂ ਨੇ ਕਦੇ ਸਾਡੀ ਗੱਲ ਗੌਲੀ ਹੋਈ ਨਹੀਂ। ਖੁਦ ਜੇਲ੍ਹ ਸੁਪਰਡੈਂਟ ਤੇ ਉਹ ਜੇਲ੍ਹ ਕਰਮਚਾਰੀਆਂ ਨੇ ਦੋਸ਼ ਲਾਏ ਆ। ਉਹ ਕਹਿੰਦੇ ਕਿ ਲਿਆਓ, ਜੇਲ੍ਹ ਸੁਪਰਡੈਂਟ ਨੂੰ ਅਸੀਂ 50 ਹੀ ਨਹੀਂ ਇਹਨੂੰ ਕਿਹਾ। ਉਹ ਕਹਿੰਦੇ ਅੰਦਰ ਤੇ ਇੱਕ ਦੂਜੇ ਨੂੰ ਮਾਰਨ ਤੇ ਉਤਾਰੂ ਹੈ। ਉਹ ਕਹਿੰਦੇ ਬੰਦੇ ਮਰ ਜਾਣਗੇ ਜੇਲ੍ਹਾਂ ਦੇ ਵਿੱਚ ਜੇ ਇਹ ਹਿਸਾਬ ਕਿਤਾਬ ਰਿਹਾ। ਪੁਲਿਸ ਵਾਲੇ ਕਹਿੰਦੇ ਕਿ ਸਾਡਾ ਤਾਂ ਜੀਅ ਨਹੀਂ ਕਰਦਾ ਕਿ ਅਸੀਂ ਅੰਦਰ ਜਾ ਕੇ ਸਵੇਰੇ ਜਿੰਦਰੇ ਖੋਲੀਏ, ਸਾਨੂੰ ਪਤਾ ਨਹੀਂ ਅੱਗੋਂ ਕਿੰਨੇ ਪੈਸੇ ਨਿਕਲਣਾ। ਜਦੋਂ ਇਹੋ ਜਿਹੇ ਹਾਲਾਤ ਬਣੇ ਪਏ ਹੋਣ ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਕਿ ਉੱਥੇ ਜਿਹੜਾ ਸੁਰੱਖਿਆ ਦੇ ਵਿੱਚ ਜਿਹੜੀ ਇਹ ਪੋਲੀਟਿਕਸ ਹੈ, ਰਾਜਨੀਤੀ ਹੈ ਜਿਹੜੀ, ਉੱਥੇ ਜਾ ਕੇ ਦਖਲਅੰਦਾਜ਼ੀ ਨਹੀਂ ਕਰਨੀ ਹੋਏਗੀ। ਇਹ ਤਾਂ ਕਦੇ ਸੰਭਵ ਹੋ ਹੀ ਨਹੀਂ ਸਕਦਾ। ਇਹ ਜੇ ਸੰਭਵ ਹੁੰਦਾ ਤੇ ਇਹ ਰਾਜਨੀਤਿਕ ਸ਼ਹਿ ਦੇ ਸਦਕਾ ਹੀ ਹੁੰਦਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਟਰਾਂਸਪੋਰਟ ਵਿਭਾਗ ਕੱਸਣ ਲੱਗਾ ਨਿੱਜੀ ਟਰਾਂਸਪੋਰਟਰਾਂ ਦੇ ਉੱਤੇ ਸ਼ਿਕੰਜਾ। ਇਹ ਤੇ ਚੰਗੀ ਗੱਲ ਹੈ ਰਾਜਕਰਮਵੀਰ ਸਿੰਘ ਜੀ, ਇਹਨਾਂ ਨੇ ਤੇ ਬੜੇ ਦਿਨਾਂ ਬਾਅਦ ਯਾਦ ਆਈ ਇਹਨਾਂ ਨੂੰ। ਜੀ ਜੀ। ਨਹੀਂ, ਇਹ ਤੇ ਹੁਣ ਸਰਕਾਰ ਨੂੰ ਨਹੀਂ ਆਪਾਂ ਕਹਿ ਸਕਦੇ ਬੜੇ ਦਿਨਾਂ ਬਾਅਦ ਯਾਦ ਆਈ। ਇਹਨਾਂ ਦੇ ਸਿੱਧੇ ਨਹੀਂ ਹਾਲੇ 7-8 ਹੋਏ ਆ, ਇਹਨਾਂ ਨੂੰ ਯਾਦ ਆ ਗਈ ਹੈ। ਚੰਗੀ ਗੱਲ ਹੈ, ਵੇਲੇ ਨਾਲ ਯਾਦ ਕਰ ਲਿਆ। ਪਰ ਇਹਨਾਂ ਦੇ ਆਪਦੇ ਬੰਦੇ ਵੀ ਵਿੱਚ ਹੈਗੇ ਆ ਜਿਨ੍ਹਾਂ ਨੇ ਮਲਾਈ ਛਕੀ, ਉਹ ਇਹਨਾਂ ਦੇ ਵੀ ਹੈਗੇ ਆ। ਇਹ ਦਸਤੂਰ ਰਿਹਾ ਹੈ, ਜਦੋਂ ਸਰਕਾਰ ਕਿਸੇ ਦੀ ਬਦਲਦੀ ਹੈ ਫਿਰ ਉਹਦੀਆਂ ਜਿਹੜੀਆਂ 3 ਲਾਰੀਆਂ ਹੁੰਦੀਆਂ, ਜਿਹਦੇ ਕੋਲ 3 ਪਰਮਿਟ ਹੁੰਦੇ ਆ, ਉਹ 3 ਦੀਆਂ 30 ਵੀ ਚਲਾਉਂਦਾ ਤੇ ਜਿਹਦੇ ਕੋਲ 30 ਹੁੰਦੀਆਂ ਉਹਦੀਆਂ 300 ਵੀ ਚੱਲਦੀਆਂ। ਇਹ ਦਸਤੂਰ ਰਿਹਾ। ਜੇ ਉਹਨਾਂ ਦੀ ਆਉਂਦੀ ਹੈ ਤੇ ਉਹਨਾਂ ਦੀਆਂ ਲਾਰੀਆਂ ਇੰਨੀਆਂ ਹੋ ਜਾਂਦੀਆਂ, ਜੇ ਉਹਨਾਂ ਦੀਆਂ ਆਉਂਦੀ ਹੈ, ਉਹਨਾਂ ਦੀ ਸਰਕਾਰ ਆਉਂਦੀ ਤੇ ਫਿਰ ਉਹਨਾਂ ਦੀਆਂ ਇਸ ਤਰ੍ਹਾਂ ਹੋ ਜਾਂਦੀਆਂ। ਪਰ ਆ ਜੋ ਸਕੈਂਡਲ ਕਹਿ ਲਓ, ਸਕੈਮ ਕਹਿ ਲਓ ਜਾਂ ਨੇਰ ਖਾਤਾ ਕਹਿ ਲਓ, ਜਿਹੜਾ ਸਾਹਮਣੇ ਆਇਆ, ਦੇਖ ਕੇ ਹੈਰਾਨ ਰਹਿ ਗਏ ਆ ਕਿ ਇਹ ਕੁਛ ਵੀ ਹੁੰਦਾ ਰਿਹਾ ਪੰਜਾਬ ਦੇ ਵਿੱਚ। ਦੱਸਦੇ ਆ ਕਿ 3400-3500 ਇਹੋ ਜਿਹੇ ਪਰਮਿਟ ਆ ਜਿਹੜੇ ਰਾਜਕਰਮਵੀਰ ਸਿੰਘ ਜੀ ਵਧਾ ਲੈ ਗਏ। ਪਰਮਿਟ ਦਾ ਮਤਲਬ ਕਿ ਰੂਟ ਵਧਾ ਲੈ ਗਏ। ਰੂਟ ਕੋਈ ਵੀ ਹੈ ਜਿਹੜਾ ਨੇਮ ਇਹ ਕਹਿੰਦਾ ਕਿ 24 ਕਿਲੋਮੀਟਰ ਤੋਂ ਵੱਧ ਨਹੀਂ ਵਧਾਇਆ ਜਾ ਸਕਦਾ, ਇੱਕੋ ਵਾਰੀ ਵਧਾਇਆ ਜਾ ਸਕਦਾ। ਪਰ ਕੁਛ ਇਹੋ ਜਿਹੇ
ਘਰਾਣੇ ਸਨ, ਜਿਹੜੇ ਸਰਦਾਰ ਘਰਾਣੇ ਕਹਿ ਲਓ ਜਾਂ ਜਿਹੜੇ ਕਹਿ ਲਓ ਕਿ ਚੋਟੀ ਦੇ ਕਾਰੋਬਾਰੀ ਘਰਾਣੇ ਸਨ, ਉਹਨਾਂ ਨੇ ਇਹ ਜਿਹੜੇ ਪਰਮਿਟ ਸਨ, ਪਰਮਿਟਾਂ ਦੇ ਰੂਟ ਸੀਗੇ, ਇਹ ਨਾ ਸਿਰਫ 4-4 ਵਾਰੀ ਵਧਾਏ ਬਲਕਿ 4 ਚੁਫੇਰੇ ਹੀ ਵਧਾਏ। ਮਤਲਬ ਕਿ ਸੱਜੇ ਵੀ 100 ਕਿਲੋਮੀਟਰ ਵਧਾ ਲਿਆ, ਖੱਬੇ ਵੀ ਵਧਾ ਲਿਆ, ਪਿੱਛੇ ਵੀ ਵਧਾ ਲਿਆ, ਅੱਗੇ ਵੀ 100 ਕਿਲੋਮੀਟਰ ਵਧਾ ਲਿਆ, ਚੁਫੇਰੇ ਵੱਲ ਗਏ। ਸੋ ਇੱਕ ਜਿਹੜਾ ਹੁੰਦਾ ਨਾ ਕਿ ਕਿਲੋਮੀਟਰ ਵਾਧਾ ਹੋਣਾ, ਜੇ ਕਿਸੇ ਰੂਟ ਦੇ ਵਿੱਚ ਕਰਨਾ ਵੀ ਹੈ ਤਾਂ ਉਹਦੀ ਫੀਸ ਹੁੰਦੀ ਹੈ ਪਰ ਕਿਲੋਮੀਟਰ 2000 ਰੁਪਈਆ। ਔਰ ਰਿਪੋਰਟਾਂ ਤੇ ਵੀ ਕਹਿਣ ਰਹੀਆਂ ਕਿ ਉਹ ਫੀਸ ਵੀ ਨਹੀਂ ਲਈ ਗਈ। ਇੰਨੀ ਜ਼ਿਆਦਾ ਦਿਆਨਤਦਾਰੀ ਦਿਖਾਈ ਗਈ ਇਹਨਾਂ ਵੱਡੇ ਲੋਕਾਂ ਤੇ ਕਿ ਇਹਨਾਂ ਦੇ ਕਿਤੇ ਪੈਸੇ ਦੇ ਵਿੱਚ ਕਮੀ ਨਾ ਆ ਜਾਵੇ, ਉਹ ਫੀਸ ਵੀ ਨਹੀਂ ਲਈ ਗਈ, ਨੇਮ ਵੀ ਤੋੜੇ ਗਏ, ਪੈਸੇ ਦੀ ਵਸੂਲੀ ਵੀ ਨਹੀਂ ਹੋਈ। ਇਹ ਸਭ ਕੁਛ ਸਾਰਾ ਕੁਛ ਰਲ ਕੇ ਕੀਤਾ ਜਾ ਰਿਹਾ ਸੀਗਾ। ਔਰ ਰਲ ਕੇ ਕਰਨ ਵਾਲੇ ਕੌਣ ਸਨ? ਤੁਹਾਨੂੰ ਯਾਦ ਹੋਣਾ ਕੁਝ ਦਿਨ ਪਹਿਲਾਂ ਟਰਾਂਸਪੋਰਟ ਮਹਿਕਮੇ 'ਚ ਇੱਕ ਬਹੁਤ ਵੱਡਾ ਅਫਸਰ ਹੈ ਜਿਹੜਾ ਉਹ ਆਪਣੇ ਆਪ ਛੁੱਟੀ ਲੈ ਕੇ ਅੱਧੀ ਛੁੱਟੀ ਸਾਰੀ ਕਰ ਗਿਆ, ਚਲੇ ਗਿਆ। ਉਹਨੇ ਕੀ ਕੀਤਾ ਸੀ? ਉਹਨੇ ਇਹ ਕੀਤਾ ਸੀਗਾ ਕਿ ਆਪਣਾ ਮੁੰਡਾ ਪਹਿਲਾਂ ਉਹਨੇ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ 4ਥੇ ਦਰਜੇ ਦਾ ਮੁਲਾਜ਼ਮ ਭਰਤੀ ਕਰਵਾਇਆ। 4ਥੇ ਦਰਜੇ ਦਾ ਮਤਲਬ ਚਪੜਾਸੀ ਕਹਿ ਲਓ, ਪੀਐਨ ਕਹਿ ਲਓ, ਸਵੀਪਰ ਕਹਿ ਲਓ, ਕੁਛ ਕਹਿ ਲਓ। 4ਥੇ ਦਰਜੇ ਦਾ ਕਰਮਚਾਰੀ ਭਰਤੀ ਕਰਾਇਆ ਤੇ ਮੁੜ ਕੇ ਉਸ ਅਫਸਰ ਨੇ ਉਹਨੂੰ ਡੈਪੂਟੇਸ਼ਨ ਤੇ ਲਿਆ ਕੇ ਆਪਣੇ ਇਸ ਟਰਾਂਸਪੋਰਟ ਵਿਭਾਗ ਦੇ ਵਿੱਚ 2ਜੇ ਦਰਜੇ ਦਾ ਅਫਸਰ ਬਣਾ ਦਿੱਤਾ। ਦੇਖੋ ਨੇਰ ਖਾਤਾ, ਚਾਰੇ ਚੱਕੀ ਜਗੀਰ ਆਪਦੀ ਸਮਝੀ ਕਿ ਉਹਨੂੰ 4ਥੇ ਦਰਜੇ ਤੋਂ ਆਪਣੇ ਵਿਭਾਗ ਦੇ ਵਿੱਚ ਡੈਪੂਟੇਸ਼ਨ ਤੇ ਲਿਆ ਕੇ ਐਸਾ ਝੁੱਲੂ ਫੇਰਿਆ ਕਿ ਉਹਨੂੰ 2nd ਕਲਾਸ ਦਾ ਅਫਸਰ ਬਣਾ ਦਿੱਤਾ। ਉਹ ਕਾਹਦੇ ਲਈ? ਇਹ ਸਾਰਾ ਕੁਛ ਕਿਉਂ ਹੋ ਰਿਹਾ ਸੀ? ਉਹਦੇ ਤੇ ਕੌਣ ਲੋਕ ਮਿਹਰਬਾਨੀਆਂ ਕਰਦੇ ਪਏ ਸੀ? ਕਿਉਂਕਿ ਜਿੰਨਾ ਤੇ ਉਹ ਮਿਹਰਬਾਨੀਆਂ ਕਰਦਾ ਸੀਗਾ, ਜਿੰਨੀਆਂ ਉਹਦੇ ਕੋਲ ਪਾਵਰਾਂ ਸੀ, ਜਿਨ੍ਹਾਂ ਨੂੰ ਉਹ ਖੁੱਲ੍ਹਾ ਦਿੰਦਾ ਸੀ ਖੁੱਲ੍ਹ ਕੇ ਖੇਡਣ ਦੀਆਂ, ਓਨੀਆਂ ਕੋ ਖੁੱਲ੍ਹਾ ਉਹ ਅੱਗੋਂ ਉਹਨੂੰ ਦਿੱਤੀ ਜਾਂਦੀ ਸੀ। ਸੋ ਇਹ ਸਾਰਾ ਕੁਛ ਸੀਗਾ, ਮਿਲ ਮਿਲਾ ਕੇ ਚੱਲਦਾ ਪਿਆ ਸੀਗਾ, ਚੱਲੀ ਗਿਆ। ਪਰ ਹੁਣ ਇਹ ਸਭ ਕੁਛ ਬੰਦ ਹੋ ਗਿਆ। ਹੁਣ ਜਿਹੜੇ ਸਾਡੇ ਇੱਥੇ ਦੇ ਰੀਜਨਲ ਅਥਾਰਟੀ ਹੈਗੇ ਨੇ ਦਫ਼ਤਰ 4 ਨੇ ਸਾਡੇ ਪੰਜਾਬ ਦੇ ਵਿੱਚ, ਉਹਨਾਂ 4 ਦੇ ਅੰਦਰ ਇਹ ਆਦੇਸ਼ ਆ ਗਏ, ਹੁਕਮ ਆ ਗਏ ਆ ਕਿ ਜਿਹੜੇ ਪਰਮਿਟ ਇਸ ਤਰ੍ਹਾਂ ਵਧਾਏ ਗਏ ਆ 24 ਇਸ ਤਰ੍ਹਾਂ 4 ਵਾਰੀ ਵਧਾ ਕੇ 100 ਕਿਲੋਮੀਟਰ ਵਧਾ ਲਏ ਗਏ ਤੇ 100 ਹੇਠਾਂ ਨੂੰ, ਉੱਤਰ ਨੂੰ 100, ਦੱਖਣ ਨੂੰ 100, ਪੂਰਬ ਨੂੰ 100, ਪੱਛਮ ਨੂੰ। ਜਿਹੜੇ ਇਸ ਤਰ੍ਹਾਂ ਪਰਮਿਟ ਵਧਾਏ ਆ ਉਹਨਾਂ ਦੀਆਂ ਲਿਸਟਾਂ ਬਣਾ ਲਓ, ਉਹਨਾਂ ਟਰਾਂਸਪੋਰਟਰਾਂ ਦੀਆਂ ਲਿਸਟਾਂ ਬਣਾ ਲਓ, ਸਾਰਾ ਕੁਛ ਲਿਖ ਲਿਖਾ ਕੇ ਸਾਨੂੰ ਉੱਤੇ ਭੇਜ ਦਿਓ, ਫਿਰ ਜੋ ਕਰਨਾ ਅਸੀਂ ਕਰ ਲਾਂਗੇ, ਤੁਸੀਂ ਇਸ ਕੰਮ ਚੋਂ ਬਾਹਰ ਹੋ ਜਾਓ। ਜੀ। ਅਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਪੰਜਾਬ ਦੀ 15ਵੀਂ ਵਿਧਾਨ ਸਭਾ ਦਾ ਪਹਿਲਾ ਇਜਲਾਸ ਸ਼ੁਰੂ, ਉੱਧਰ ਕੈਪਟਨ ਤੇ ਬਾਦਲ ਕਰਜ਼ੇ ਦੇ ਮੁੱਦੇ ਦੇ ਉੱਤੇ ਫਸੇ। ਦੇਖੋ ਜਿਹੜੀ ਇਹ 15ਵੀਂ ਵਿਧਾਨ ਸਭਾ ਸੀਗੀ ਨਾ, ਤੇ ਇਹਦੇ 'ਚ ਇੱਕ ਚੀਜ਼ ਜਿਹੜੀ ਹੈ ਉਹ ਵੇਖਣੀ ਬੜੀ ਸੁਖਦ ਰਹੀ। ਅੱਜ ਜਦੋਂ ਜਾ ਰਹੇ ਸੀਗੇ ਨਾ ਸਾਰੇ ਵਿਧਾਨ ਘਰ, ਤੇ ਬਹੁਤੇ ਯੰਗ ਸਨ ਇਹਨਾਂ ਚੋਂ। ਦਵਿੰਦਰ ਸਿੰਘ ਘਵਾਇਆ, ਰਾਜਾ ਵੜਿੰਗ, ਬੀਬੀ ਬਲਜਿੰਦਰ ਕੌਰ, ਸੁਖਪਾਲ ਖਹਿਰਾ ਤੇ ਬਿਲਕੁਲ ਵੈਸੇ ਹੁਣ ਥੋੜਾ ਜਿਹਾ ਨੌਜਵਾਨੀ ਤੋਂ ਗਾਂਹ ਲੰਘ ਗਿਆ, ਪਰ ਹੋਰ ਕਈ ਅੰਗਦ ਸੀਗਾ, ਇਸ ਤਰ੍ਹਾਂ ਦੇ ਬਹੁਤ ਸਾਰੇ ਸੀਗੇ ਚਿਹਰੇ ਜਿਹੜੇ ਏਦਾਂ ਲੱਗਦੇ ਸੀ ਕਿ ਵਾਕਈ ਨੌਜਵਾਨੀ ਨੂੰ ਰਿਪ੍ਰੇਜ਼ੈਂਟ ਕਰ ਰਹੇ ਆ ਜਾ ਕੇ ਲੋਕਤੰਤਰ ਦੇ ਵਿੱਚ। ਸੋ ਇਹ ਇੱਕ ਵਧੀਆ ਅਹਿਸਾਸ ਰਿਹਾ। ਅਕਾਲੀਆਂ ਬੰਨਿਓ ਵੀ ਪਰਮਿੰਦਰ ਢੀਂਡਸਾ ਵਰਗੇ ਹੈਗੇ ਆ, ਭਾਵੇਂ ਥੋੜੇ ਹੀ ਰਹਿ ਗਏ ਆ ਹੁਣ, ਨੌਜਵਾਨ ਹੈਗੇ ਆ। ਵੈਸੇ ਸਭ ਤੋਂ ਵੱਡਾ ਨੌਜਵਾਨ ਇਹਨਾਂ ਦਾ ਮਜੀਠੀਆ ਹੈਗਾ, ਜਿਹੜਾ ਇਕੱਲਾ ਹੀ ਨਹੀਂ ਦਵਾਲ ਉੱਥੇ ਕਿਸੇ ਨੂੰ, ਉਹ ਹੈ। ਪਰ ਸਾਰੇ ਵੇਖਣ 'ਚ ਲੱਗਦਾ ਸੀਗਾ ਕਿ ਠੀਕ ਆ, ਘੱਟੋ ਘੱਟ ਨੌਜਵਾਨ ਹੈ ਜਿਹੜੇ ਉੱਥੇ ਜਾਣਗੇ। ਹੁਣ ਜਾ ਕੇ ਉੱਥੇ ਕੀ ਗੋਲ ਖਿਲਾਣਗੇ ਤੇ ਸਮਾਂ ਦੱਸੇਗਾ। ਪਰ ਦੂਜੇ ਪਾਸੇ ਜਿਹੜਾ ਉਹ ਕਹਿ ਲਈਏ ਕਿ ਬਜ਼ੁਰਗ ਲੀਡਰਾਂ ਦਾ ਜਿਹੜਾ ਜਾਬਾਂ ਦਾ ਭੇਡ ਆ, ਉਹ ਵੀ ਸਿਖਰ ਤੇ ਪਹੁੰਚ ਗਿਆ ਤੇ ਦੋਵੇਂ ਸ਼ੁਰੂ ਹੋ ਗਿਆ। ਇਲੈਕਸ਼ਨ ਤੋਂ ਪਹਿਲਾਂ ਦੋਵੇਂ ਆਮੋ ਸਾਹਮਣੇ ਪਹਿਲੀ ਵਾਰੀ ਹੋਇਆ। ਪਹਿਲਾਂ ਤੇ ਹੈਗੇ ਸੀਗੇ ਇਲੈਕਸ਼ਨ ਤੋਂ ਪਹਿਲਾਂ, ਨਤੀਜਿਆਂ ਤੋਂ ਪਹਿਲਾਂ, ਉਦੋਂ ਤੇ ਲੜਦੇ ਰਹੇ ਆ। ਹੁਣ ਕਰਜ਼ੇ ਦੇ ਮੁੱਦੇ ਤੇ ਜਿਹੜੇ ਦੋਵੇਂ ਆਮੋ ਸਾਹਮਣੇ ਹੋ ਗਏ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਨਿਸ਼ਾਨਾ ਕੱਸਿਆ ਸੀ ਕੈਪਟਨ ਅਮਰਿੰਦਰ ਸਿੰਘ ਤੇ ਕਿ ਦੇਖੋ ਜੀ ਹੁਣ ਆਪਦਾ ਵਾਅਦਾ ਪੂਰਾ ਕਰ, ਕੇਂਦਰ ਵੱਲ ਕਾਹਤੋਂ ਭੱਜਦਾ? ਤੂੰ ਕਿਹਾ ਸੀਗਾ ਕਿ ਭਾਈ ਮੈਂ ਕਰਜ਼ੇ ਮਾਫ਼ ਕਰੂੰ ਕਿਸਾਨਾਂ ਦੇ, ਹੁਣ ਕੇਂਦਰ ਵੱਲ ਜਾ ਕੇ ਉੱਥੇ ਕੀ ਕਰਦਾ? ਤੇ ਅੱਜ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਦਾ ਜਵਾਬ ਦਿੱਤਾ। ਉਹਨੇ ਕਿਹਾ ਕਿ ਕੇਂਦਰ ਕਰੇ ਜਾਂ ਨਾ ਕਰੇ, ਕਿਸਾਨਾਂ ਦਾ ਕਰਜ਼ਾ ਮਾਫ਼ ਹੋਊਗਾ। ਤੇ ਨਾਲ ਉਹਨੇ ਫਿਰ ਇਹਨਾਂ ਤੇ ਨਿਸ਼ਾਨਾ ਕੱਸਿਆ, ਕਹਿੰਦਾ ਕਿ ਇਹ ਜਿਹੜੇ ਦੋਵੇਂ ਬਾਦਲ ਆ, ਇਹਨਾਂ ਨੂੰ ਮਨ ਪਾਉਣ ਦੀ ਗੱਲ ਸੁਣਨ ਤੇ ਭੁੱਲਣ ਦੀ ਬਿਮਾਰੀ ਆ। ਜਿਹੜੀ ਗੱਲ ਇਹਨਾਂ ਦੇ ਕੰਮ ਦੀ ਹੁੰਦੀ ਉਹਨੂੰ ਯਾਦ ਰੱਖ ਲੈਂਦੇ, ਦੂਜੀ ਭੁੱਲ ਜਾਂਦੇ ਆ। ਇਹ ਯਾਦ ਕਰਨ ਕਿ ਇਹਨਾਂ ਨੇ 10 ਸਾਲਾਂ 'ਚ ਕਿਸਾਨੀ ਲਈ ਕੀ ਕੀਤਾ। ਮਤਲਬ ਕਿ ਹੁਣ ਪ੍ਰਾਪੇਗੰਡਾ ਜਿਹੜਾ ਉਹ ਸ਼ੁਰੂ ਹੋ ਗਿਆ। ਹਨੀਮੂਨ ਪੀਰੀਅਡ ਕੈਪਟਨ ਸਰਕਾਰ ਦਾ ਖਤਮ ਹੈ, ਉਹ ਓਵਰ ਹੋ ਚੁੱਕਾ ਹੈ। ਹੁਣ ਇਹਨੂੰ ਘੇਰਨਾ ਹੀ ਘੇਰਨਾ, ਕਿਉਂਕਿ ਅਰੁਣ ਜੇਤਲੀ ਨੇ
ਤਲੀਆਂ ਝਾੜ ਦਿੱਤੀਆਂ ਵੀ ਸਾਡੇ ਪੱਲੇ ਨਹੀਂ, ਕੱਖ ਨਹੀਂ ਉਹ ਪੱਲੇ ਸਰਦੂਲ ਦੇ, ਜੀ ਬੈਠਾ ਟੁੱਟੇ ਫੁੱਲਾਂ ਵਾਂਗੂ ਮੁਰਝਾ ਕੇ, ਵੀ ਸਾਡੇ ਪੱਲੇ ਕੱਖ ਨਹੀਂ, ਜੇ ਤੁਸੀਂ ਕਰਨਾ ਤੇ ਕਰ ਲਓ। ਹੁਣ ਸਾਰਾ ਜਿਹੜਾ ਬੋਝ ਆ ਉਹ ਆ ਗਿਆ ਕੈਪਟਨ ਸਰਕਾਰ ਤੇ। ਕੈਪਟਨ ਸਰਕਾਰ ਪਹਿਲਾਂ ਹੀ ਬੜੇ ਵੱਡੇ ਬੋਝ ਥੱਲੇ ਆ, ਕਿਉਂਕਿ ਉਹ ਬੋਝ ਹੈ ਜਿਹੜਾ ਉਹਨਾਂ ਨੂੰ ਗਿਫਟ ਦੇ ਰੂਪ ਚ ਮਿਲਿਆ। ਸੋ ਉਸ ਬੋਝ ਦੇ ਵਿੱਚੋਂ ਇੱਕ ਤੇ ਕਰਜ਼ੇ ਵਾਲਾ ਰਾਹ ਕੱਢਣਾ, ਦੂਸਰਾ ਕਿ ਦੋ ਧਿਰਾਂ ਨੇ ਵਿਰੋਧੀ, ਐਤਕੀ ਇੱਕ ਨਹੀਂ ਦੋ ਖੜੱਪੇ ਸਾਪਿਆ ਐਤਕੀ ਦੋਵਾਂ ਦਾ ਸਾਹਮਣਾ ਕਰਨਾ। ਸੋ ਕੈਪਟਨ ਅਮਰਿੰਦਰ ਸਿੰਘ ਲਈ ਕਿਤੇ ਨਾ ਕਿਤੇ ਇਹ ਕਰਜ਼ੇ ਦਾ ਮੁੱਦਾ ਔਰ ਖਾਸ ਤੌਰ ਤੇ ਬੇਰੁਜ਼ਗਾਰੀ ਦਾ ਮੁੱਦਾ, ਇਹ ਦੋ ਮੁੱਦੇ ਆਉਣ ਵਾਲੇ ਦਿਨਾਂ 'ਚ, ਹੁਣ ਇੱਕ ਵਾਰੀ ਤੇ ਇਜਲਾਸ ਤੇ ਪਹਿਲਾ ਇਜਲਾਸ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਸੁਖਾਵਾਂ ਲੰਘ ਜਾਏਗਾ, ਵੈਸੇ ਇੱਥੇ ਵੀ ਭੇੜ ਹੋਣਗੇ ਜ਼ਰੂਰ, ਪਰ ਆਉਣ ਵਾਲੇ ਕੁਛ ਦਿਨਾਂ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦਾ ਕਾਫੀਆ ਇਹ ਦੋਵੇਂ ਵਿਰੋਧੀ ਧਿਰਾਂ ਤੰਗ ਕਰਨਗੀਆਂ। ਹੁਣ ਕੁਛ ਨਾ ਕੁਛ ਤੇ ਇਹਨੂੰ ਕਰਨਾ ਪਊ, ਕੁਛ ਨਾ ਕੁਛ ਰਾਹ ਕੱਢਣਾ ਪਊ, ਕੁਛ ਨਾ ਕੁਛ ਰੋਡ ਮੈਪ ਬਣਾਉਣਾ ਪਊਗਾ, ਨਹੀਂ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਬਹੁਤ ਮੁਸ਼ਕਿਲ ਹੋ ਜਾਏਗਾ ਉਹਦਾ ਚੱਲਣਾ, ਕਿਉਂਕਿ ਇਸ ਵਾਰੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਪਹਿਲਾਂ ਐਲਾਨ ਕਰ ਚੁੱਕੀ ਹੈ ਕਿ ਜੇ ਇਹ ਕਹਿਣ ਕਿ ਅਸੀਂ ਆਪਣੇ ਚੋਣ ਮੈਨੀਫੈਸਟੋਆਂ 'ਚ ਕੀਤੇ ਜਿਹੜੇ ਵਾਅਦੇ ਉਹਨਾਂ ਵਾਅਦਿਆਂ ਤੋਂ ਭੁੱਲ ਜਾਵਾਂਗੇ ਤੇ ਇਹ ਭੁੱਲ ਜਾਣ ਕਿ ਉਹ ਕੀਤੇ ਵਾਅਦਿਆਂ ਤੋਂ ਭੱਜਣਗੇ। ਜੀ ਇੱਕ ਆਪਾਂ ਦੇਖ ਰਹੇ ਸੀ ਲਾਲ ਬੱਤੀਆਂ ਵਾਲੀ ਗੱਲ ਤਾਂ ਕਾਫੀ ਮਸ਼ਹੂਰ ਰਹੀ ਆ ਵੀ ਮਨਪ੍ਰੀਤ ਬਾਦਲ ਹੋਣਾ ਨੇ ਸਾਰਾ ਕੁਝ ਕਰਤਾ। ਇਹ ਹਰਪਾਲ ਸਿੰਘ ਚੀਮਾ ਕਹਿੰਦੇ ਜਿਹੜੇ ਦਿੜਬਾ ਦੇ ਵਿਧਾਇਕ ਆ ਉਹ ਬੱਸ ਤੇ ਬਹਿ ਕੇ ਆਏ ਸੀਗੇ। ਹਰਪਾਲ ਸਿੰਘ ਚੀਮਾ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਵਾਲੇ, ਜੀ ਆਮ ਆਦਮੀ ਪਾਰਟੀ ਵਾਲੇ ਆ, ਔਰ ਬਹੁਤ ਵਧੀਆ ਉਹਨਾਂ ਨੇ ਇੱਕ ਪਿਰਤ ਪਾਈ ਆ। ਮੈਂ ਕਹਿੰਦਾ ਬੜੀ ਵਧੀਆ ਗੱਲ ਆ ਇਹ। ਰਾਜ ਕਰਨਵੀਰ ਸਿੰਘ ਜੀ, ਤੁਹਾਨੂੰ ਇੱਕ ਰਾਜ ਦੀ ਗੱਲ ਦੱਸਾਂ ਜੀ, ਉਹ ਵੀ ਸਮਾਂ ਰਿਹਾ ਪੰਜਾਬ ਦੇ ਵਿੱਚ ਜਦੋਂ ਰੋਡਵੇਜ਼ ਦੀਆਂ ਬੱਸਾਂ 'ਚ ਚੜ੍ਹਦੇ ਸਾਂ ਤੇ ਜਿਹੜੀਆਂ ਮੋਹਰਲੀਆਂ ਸੀਟਾਂ ਹੁੰਦੀਆਂ ਸਨ ਨਾ ਜੀ, ਉਹਨਾਂ ਤੇ ਲਿਖਿਆ ਹੁੰਦਾ ਸੀ ਵਿਧਾਇਕ ਤੇ ਸੰਸਦ ਮੈਂਬਰਾਂ ਲਈ ਰਾਖਵੀਆਂ। ਇਹ ਸੀਟਾਂ ਜਿਹੜੀਆਂ ਖਾਸ ਤੌਰ ਤੇ ਉਹਨਾਂ ਬੱਸਾਂ 'ਚ ਹੁੰਦੀਆਂ ਸਨ ਜਿਹੜੀਆਂ ਇੱਧਰੋਂ ਮਾਲਵੇ 'ਚ ਚੰਡੀਗੜ੍ਹ ਨੂੰ ਜਾਂਦੀਆਂ ਹੁੰਦੀਆਂ ਸੀ, ਕਿਉਂਕਿ ਇੱਧਰਲੇ ਜਿਹੜੇ MLA ਜਾਂ ਮੈਂਬਰ ਪਾਰਲੀਮੈਂਟ ਸੀ ਉਹ ਇਹਨਾਂ ਬੱਸਾਂ ਤੇ ਸਫ਼ਰ ਕਰਕੇ ਚੰਡੀਗੜ੍ਹ ਪਹੁੰਚਿਆ ਕਰਦੇ ਸੀ। ਉਹ ਵੀ ਸਮਾਂ ਸੀ। ਪਰ ਮੈਂ ਕਹਿੰਦਾ ਕਿ ਚੀਮਾ ਸਾਹਿਬ ਦਾ ਬਹੁਤ ਧੰਨਵਾਦ, ਠੀਕ ਆ, ਉਹਨਾਂ ਪਿਰਤ ਨਹੀਂ ਪਾਈ, ਪੁਰਾਣਾ ਯੁੱਗ ਵੀ ਯਾਦ ਕਰਾਤਾ। ਜੀ ਤੇ ਉਧਰ ਨਵਜੋਤ ਸਿੱਧੂ ਹੁਣਾਂ ਦਾ ਜਿਹੜਾ ਇੱਕ ਸੁਪਨਾ ਆ ਕਿਤੇ ਨਾ ਕਿਤੇ ਵੀ ਮੁੱਖ ਮੰਤਰੀ ਬਣਨ ਦਾ, ਕਹਿੰਦੇ ਭੁਲੇਖੇ ਦੇ ਨਾਲ CM ਦੀ ਸੀਟ ਤੇ ਜਾ ਕੇ ਬਹਿ ਗਏ ਸੀ। ਚਲੋ ਦਿਲ ਕੋ ਬਹਿਲਾਨੇ ਕਾ ਗਲਬ ਖਿਆਲ, ਅੱਛਾ ਬਹਿ ਗਏ ਤੇ ਕੋਈ ਗੱਲ ਨਹੀਂ, ਮੇਰੇ ਖਿਆਲ ਦੇ ਨਾਲ ਉਹਨੂੰ 5-7 ਮਿੰਟ ਬਹਿ ਲੈਣ ਦੇਣਾ ਚਾਹੀਦਾ ਸੀ। ਕੀ ਆਖਰ ਆਉਣ ਲੱਗੀ ਆ, ਜਿਹੜਾ ਕੁਰਸੀ ਉਹਨੇ ਲੈ ਕੇ ਭੱਜਣਾ, ਕਿਉਂਕਿ ਉਹਨੂੰ ਵਿਚਾਰੇ ਨੂੰ ਕੁਰਸੀ ਦਾ ਯਕੀਨ ਵੀ ਨਹੀਂ ਹੈਗਾ, ਕਿਉਂਕਿ ਕਦੇ ਐਡਵੋਕੇਟ ਜਨਰਲ ਦੀ ਰਾਏ ਬਾਰੇ ਇਹ ਆ ਜਾਂਦਾ ਜੀ ਕਿ ਉਹਨੇ ਹਰੀ ਝੰਡੀ ਦਿੱਤੀ ਹੈ, ਕਦੇ ਵਿੱਚੋਂ ਇਹੀ ਗੱਲ ਆ ਜਾਂਦੀ ਹੈ ਕਿ ਜੀ ਉਹਨੇ ਲਾਲ ਝੰਡੀ ਦਿੱਤੀ ਹੈ। ਉਹ ਝੰਡੀਆਂ ਦੇ ਵਿੱਚ ਹੀ ਵਿਚਾਰਾ ਫਸਿਆ ਪਿਆ। ਕੋਈ ਗੱਲ ਨਹੀਂ ਜੇ ਬਹਿ ਗਿਆ। ਉਹਨੇ ਕਹਿੰਦੇ ਸੁਖਬੀਰ ਸਿੰਘ ਬਾਦਲ ਬੜਾ ਹੱਸਿਆ ਤੇ ਉਹ ਨਵਜੋਤ ਸਿੱਧੂ ਕਹਿੰਦਾ ਸਮੇਂ ਦਾ ਫੇਰ ਆ, ਦੇਖ ਲਓ, ਕਹਿੰਦਾ ਕੱਲ ਤੱਕ ਸਾਰਾ ਪੰਜਾਬ ਤੇਰੇ ਤੇ ਹੱਸਦਾ ਸੀ, ਅੱਜ ਤੇਰੀ ਵਾਰੀ ਆ ਗਈ ਤੇ ਤੂੰ ਸਿੱਧੂ ਤੇ ਹੱਸ ਪਿਆ। ਜੀ ਤੇ ਸਰੋਤਿਓ ਜਿਹੜਾ ਜੀ ਹੁਣ ਆਪਾਂ ਇੱਥੇ ਇੱਕ ਬ੍ਰੇਕ ਲੈਣੀ ਆ ਮਿੰਟੂ ਜੀ, ਤੇ ਸਰੋਤਿਆਂ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈਗਾ ਜੀ 408-272-5200 4082725200। ਇੱਕ ਛੋਟੀ ਜੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਤੇ ਤੁਸੀਂ ਮਿੰਟੂ ਜੀ ਨੂੰ ਜਿਹੜਾ ਵੀ ਕੋਈ ਪੰਜਾਬ ਦੇ ਬਾਰੇ ਜਾਂ ਭਾਰਤ ਦੇ ਜਿਹੜੇ ਵੀ ਕੋਈ ਜਿਹੜੇ ਜੀ ਸਿਆਸਤ ਦੇ ਬਾਰੇ ਜੇ ਕੋਈ ਸਵਾਲ ਹੈਗਾ, ਕਿਉਂਕਿ ਫਾਈਨੈਂਸ਼ੀਅਲ ਬਿੱਲ ਨੂੰ ਲੈ ਕੇ ਵੀ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਨੇ, ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਤੇ ਮਿੰਟੂ ਜੀ ਮਿਲਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇੱਕ ਵਾਰੀ ਫਿਰ ਸਰੋਤੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਤੇ ਮੇਰੇ ਨਾਲ ਇਸ ਟਾਈਮ ਜੁੜੇ ਹੋਏ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫਿਰ। ਜੀ ਸ਼ੁਕਰੀਆ ਜੀ ਰਾਜਕਨਵੀਰ।
ਤੇ ਸਰੋਤਿਓ ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ। ਨੰਬਰ ਹੈਗਾ ਜੀ 408 272 5200 4082725200। ਸਰੋਤਿਆਂ ਨੂੰ ਬੇਨਤੀ ਆ ਵੀ ਇੱਕ ਸਵਾਲ ਪੁੱਛਿਓ ਤੇ ਜਲਦੀ ਜ਼ਰੂਰ ਸਵਾਲ ਪੁੱਛਿਓ ਤਾਂ ਜੋ ਵੱਧ ਤੋਂ ਵੱਧ ਆਪਾਂ ਕਾਲਰਸ ਆ ਉਹਨਾਂ ਦੇ ਜਿਹੜੇ ਸਵਾਲ ਆ ਆਪਾਂ ਲੈ ਸਕੀਏ। ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਹਰਜਿੰਦਰ ਪਾਲ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਿਰਨ ਜੀ ਤੇ ਮੈਂਟੂ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ, ਪਤਾ ਨਹੀਂ ਵੀ ਨਾ ਹੋ ਨਾ ਗਿਆ ਵਾ, ਮੈਂ ਥੋੜਾ ਜਿਹਾ ਲੇਟ ਲਿਆ ਵੀ ਜਿਹੜੀ ਉਹ ਟ੍ਰੈਫਿਕ ਪੁਲਿਸ ਵਾਲਿਆਂ ਦੀ ਲੁਧਿਆਣੇ ਹੜਤਾਲ ਹੋਈ ਸੀ ਕਿ ਉਹ ਵਾਪਸ ਆ ਗਏ ਨੇ ਹੜਤਾਲ ਤੇ ਉਹ ਜਿਹੜੇ ਮੁਲਾਜ਼ਮ ਉਹਨਾਂ ਨੇ ਜਬਰੀ ਰਿਟਾਇਰ ਕੀਤੇ ਸੀ ਉਹਨਾਂ ਦਾ ਕੀ ਬਣਿਆ ਜੀ? ਥੈਂਕ ਯੂ ਜੀ। ਦੇਖੋ ਉਹ ਮੇਰੇ ਖਿਆਲ ਦੇ ਨਾਲ ਆ ਗਏ ਆ ਕੰਮਾਂ ਤੇ ਉਹ ਵੀ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦੇ, ਕਹਿੰਦੇ ਜੀ ਕਿ ਸਾਨੂੰ ਤਾਂ ACP ਨੇ ਕਿਹਾ ਸੀਗਾ ਅਸੀਂ ਚਲਾਨ ਉਹਨਾਂ ਦੇ ਕਹਿਣ ਤੇ ਕੱਟਣੇ ਸ਼ੁਰੂ ਕੀਤੇ, ਪਰ ਕਹਿੰਦੇ ਜਦੋਂ ਸਾਡੇ ਤੇ ਮੁਸੀਬਤ ਪਈ ਤੇ ਉਹ ਲੱਤ ਚੁੱਕੇ, ਕਹਿੰਦੇ ਜੀ ਇਹਨਾਂ ਨੇ ਆਪਦੀ ਮਰਜ਼ੀ ਨਾਲ ਕੱਟੇ ਆ, ਹੁਣ ਅਸੀਂ ਕਿੱਧਰ ਜਾਈਏ। ਉਸ ਤਰ੍ਹਾਂ ਜਿਹੜੇ ਉਹਨਾਂ ਨੇ ਸਸਪੈਂਡ ਕੀਤੇ ਸਨ, ਜਿਹੜੇ ਜਬਰੀ ਰਿਟਾਇਰ ਕੀਤੇ ਸਨ, ਉਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਪੇਚ ਫਸਿਆ ਕਿ ਕੁੰਵਰ ਵਿਜੇ ਪ੍ਰਤਾਪ ਨੇ ਉਹ ਜਿਹੜੇ ਆਰਡਰ ਆ ਹਾਲੇ ਰੱਖੇ ਆ। ਉਹਨੇ ਕਿਹਾ ਕਿ ਹਫ਼ਤੇ ਬਾਅਦ ਅਸੀਂ ਵਿਚਾਰ ਕਰਾਂਗੇ। ਸੋ ਜੇ ਲੱਗਿਆ ਕਿ ਬੰਦੇ ਕਾਬਲ ਨੇ ਕਿ ਮਾਫੀ ਦੇ ਦਈਏ ਇਹਨਾਂ ਨੂੰ, ਤਾਂ ਕਾਬਲੇ ਮਾਫੀ ਹੈ ਤਾਂ ਫਿਰ ਅਸੀਂ ਇਹਨਾਂ ਨੂੰ ਮਾਫੀ ਦੇ ਦਿਆਂਗੇ, ਜੇ ਨਹੀਂ ਤੇ ਫਿਰ ਵਿਚਾਰ ਅਸੀਂ ਕਰ ਲਾਂਗੇ। ਉਹ ਤਰ੍ਹਾਂ ਹੋਣਾ ਕੁਛ ਨਹੀਂ ਹੁੰਦਾ। ਜੇ ਰਿਟਾਇਰ ਵੀ ਕਰ ਦੇਣਗੇ ਤਾਂ ਉਹਨਾਂ ਦੇ ਕੋਲ ਹਾਈ ਕੋਰਟ ਹੈਗਾ, ਸੁਪਰੀਮ ਕੋਰਟ ਹੈਗਾ। ਅੱਜ ਕੱਲ੍ਹ ਤੱਟ ਫੱਟ ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਬਦਲਿਆ ਜਾਂਦਾ ਅੱਗੇ ਜਾ ਕੇ। ਪਰ ਹਾਲ ਦੀ ਘੜੀ ਉਹ ਆਰਡਰ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਹਾਲੇ ਮੇਜ਼ ਦੇ ਦਰਾਜ ਦੇ ਵਿੱਚ ਹੀ ਆ। ਉਹ ਖੁੱਲਣਗੇ ਹਫ਼ਤੇ ਬਾਅਦ ਤੇ ਉਦੋਂ ਤੱਕ ਸ਼ਾਇਦ ਠੰਡ ਠੰਡੌਰਾ ਜਿਹਾ ਹੋ ਜਾਵੇ ਜੀ। ਅਗਲੇ ਕਾਲਰ ਜੁੜੇ ਨੇ ਹਰਬੰਸ ਹੁੰਦਲ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨ। ਮੈਂ ਇੱਕ ਹੀ ਗੱਲ ਪੁੱਛਣੀ ਹੈ ਕਿ ਜਦੋਂ ਅਮਰਿੰਦਰ ਸਿੰਘ ਦੀ ਗੌਰਮੈਂਟ ਲੱਗੀ ਸੀ ਬਣਨਾ ਤੇ ਉਦੋਂ ਸ਼ੁਰੂ ਵਿੱਚ ਹੀ ਮੇਰਾ ਖਿਆਲ ਨੰਬਰ 2 ਤੇ ਹੀ ਸੀਗਾ ਪ੍ਰਗਟ ਸਿੰਘ ਦਾ ਨਾਂ ਜੀ। ਪ੍ਰਗਟ ਸਿੰਘ ਨੂੰ ਵੀ ਮਿਨਿਸਟਰ ਬਣਾਉਣਾ ਹੈਗਾ। ਹੁਣ ਉਸ ਤੋਂ ਬਾਅਦ ਚੁੱਪੀ ਕਰ ਗਏ, ਉਹ ਪ੍ਰਗਟ ਸਿੰਘ ਦਾ ਨਾਂ ਹੀ ਨਹੀਂ ਦਿੰਦੇ ਕੋਈ ਜੀ। ਥੈਂਕ ਯੂ ਜੀ। ਦੇਖੋ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਆ ਜਿਹੜੇ ਬੜੇ ਗੂੜੇ ਮਿੱਤਰ ਆ ਜੀ। ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੇ ਤੈਅ ਕਰ ਲਿਆ ਸੀ ਕਿ ਅਸੀਂ ਜਿੱਥੇ ਜਾਵਾਂਗੇ ਇਕੱਠੇ ਜਾਵਾਂਗੇ। ਉਹ ਇਕੱਠੇ ਆਏ ਆ। ਉਹਨਾਂ ਦੀ ਜਿਹੜੀ ਵੀ ਕੋਈ ਗੱਲਬਾਤ ਹੋਏਗੀ, ਜੋ ਵੀ ਗੱਲ ਉਹਨਾਂ ਨੇ ਟੁੱਕੀ ਹੋਊਗੀ, ਉਹ ਇੱਕ ਨੇ ਟੁੱਕੀ ਹੋਊਗੀ ਪਰ ਦੂਜਾ ਉਹਦੇ ਤੇ ਫੁੱਲ ਚੜੇਗਾ। ਇਹ ਨਵਜੋਤ ਸਿੱਧੂ ਮੰਤਰੀ ਹੈ ਤੇ ਇਹਦਾ ਮਤਲਬ ਕਿ ਪ੍ਰਗਟ ਸਿੰਘ ਦੀ ਉਹ ਸਹਿਮਤੀ ਆ ਉਹਦੇ ਚ। ਜੇ ਕੱਲ ਨੂੰ ਵਿਸਤਾਰ ਹੁੰਦਾ, ਕਿਉਂਕਿ ਮੰਤਰੀ ਮੰਡਲ ਦਾ ਵਿਸਤਾਰ ਹੈ ਜਿਹੜਾ ਉਹ ਇਹਨਾਂ ਨੇ 1 ਮਹੀਨੇ ਚ ਕਰ ਲੈਣਾ ਜੀ, ਕਿਉਂਕਿ 8 ਤੇ ਇਹਨਾਂ ਨੇ ਟਿਕਣਾ ਕੋਈ ਨਹੀਂ, ਮੰਤਰੀ ਇਹਨਾਂ ਨੇ ਹੋਰ ਲੈਣੇ ਆ। ਸੋ ਉਦੋਂ ਮੇਰੇ ਖਿਆਲ ਦੇ ਨਾਲ ਹੋ ਸਕਦਾ ਕਿ ਪ੍ਰਗਟ ਵੀ ਵਿੱਚ ਆ ਜਾਵੇ। ਇਹ ਵੀ ਕੋਈ ਵੱਡੀ ਗੱਲ ਨਹੀਂ ਜੇ ਆ ਜਾਵੇ, ਪਰ ਜੇ ਨਾ ਵੀ ਆਵੇ ਤੇ ਉਹਦਾ ਮੰਤਰੀ ਮੰਡਲ ਦੇ ਵਿੱਚ ਕਹਿ ਲਈਏ ਕਿ ਹਿੱਸਾ ਹੈਗਾ ਹੀ ਹੈਗਾ ਨਵਜੋਤ ਸਿੰਘ ਸਿੱਧੂ ਬੈਠਾ। ਦੋਵੇਂ ਬਹੁਤ ਨੇੜਲੇ ਮਿੱਤਰ ਕਹਿ ਲਓ, ਜਾਂ ਕਹਿ ਲਓ ਕਿ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਗਾਣਿਆਂ ਵਾਲੇ ਕਿ ਦੋ ਜਿਸਮ ਇੱਕ ਜਾਨ ਵਾਲੀ ਗੱਲ ਆ। ਜੀ। ਅਗਲੇ ਕਾਲਰ ਜੋਗਿੰਦਰ ਚੀਮਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਰਮਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਪਰਸਨਲ ਸਵਾਲ ਆ ਮਿੰਟੂ ਸਾਹਿਬ ਨੂੰ, ਜੇ ਕਿਰਪਾ ਕਰਕੇ ਤੁਸੀਂ ਉਹਨਾਂ ਦਾ ਮੈਨੂੰ ਫੋਨ ਨੰਬਰ ਦੇ ਸਕਦੇ ਹੋ, ਉਹਨਾਂ ਦਾ ਪਰਸਨਲ ਸੈੱਲ ਫੋਨ ਜਿਹੜਾ ਹੈਗਾ, ਉਹਦੇ ਲਈ ਮਿਹਰਬਾਨੀ ਹੋਊਗੀ। ਉਹਦੇ ਲਈ ਜੋਗਿੰਦਰ ਜੀ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ। ਐਨੀਵੇਜ਼ ਦੂਸਰਾ ਮੇਰਾ ਸਵਾਲ ਇਹ ਹੈਗਾ ਵਾ, ਤੁਸੀਂ ਅਨੋਨਿਮਸ ਕਾਲ ਨਹੀਂ ਲੈਂਦੇ ਰਾਈਟ ਜੀ। ਇਹ ਦੂਸਰੇ ਜਿਹੜੇ ਭਾਈ ਸਾਹਿਬ ਨੇ ਮੇਰਾ ਫੋਨ ਅਟੈਂਡ ਕੀਤਾ ਵਾ, ਉਹ ਮੈਨੂੰ ਕਹਿੰਦੇ ਇਹ ਤੁਹਾਡੇ ਦਮ ਨਹੀਂ ਹੈ ਨਾਂ ਦੱਸਣ ਦਾ। ਮੈਂ ਨਾਂ ਦੱਸਦਾ, ਤੁਸੀਂ ਮੈਨੂੰ ਦੱਸ ਦਿੱਤਾ ਜੋਗਿੰਦਰ ਸਿੰਘ ਚੀਮਾ, ਮੈਂ ਸਰੀ ਰਹਿਣਾ ਕੈਨੇਡਾ ਵਿੱਚ। ਜੇ ਤੁਸੀਂ ਸਵਾਲ ਪੁੱਛਣਾ ਹੈ ਜੋਗਿੰਦਰ ਸਿੰਘ ਚੀਮਾ ਜੀ ਪੁੱਛੋ। ਸਵਾਲ ਅਸੀਂ ਇਸ ਲਈ ਅਨੋਨਿਮਸ ਕਾਲ ਨਹੀਂ ਲੈਂਦੇ। ਜੇ ਤੁਸੀਂ ਕਿਸੇ ਨੂੰ ਸਵਾਲ ਪੁੱਛਦੇ ਹੋ ਤਾਂ ਤੁਸੀਂ ਜ਼ਰੂਰ ਦੱਸ ਸਕਦੇ ਹੋ ਵੀ ਤੁਸੀਂ ਕੌਣ ਬੋਲਦੇ ਹੋ। ਬਾਕੀ ਜਿਹੜੇ ਅਨੋਨਿਮਸ ਵਾਲੀਆਂ ਗੱਲਾਂ ਆ, ਜੇ ਤੁਸੀਂ ਇੱਕ ਦੂਜੇ ਦੇ ਉੱਤੇ ਕਿਸੇ ਦੇ ਉੱਤੇ ਜੇ ਉਂਗਲ ਚੱਕਣੀ ਆ, ਜੇ ਇਹ ਕਰਨਾ ਆ, ਫਿਰ ਤਾਂ ਜਿਹੜਾ ਆ ਪਰਦੇ ਦੇ ਪਿੱਛੇ ਹੋ ਕੇ ਬਹੁਤ ਕੁਛ ਜਿਹੜੇ ਕਈ ਜਾਣੇ ਕਰੀ ਜਾਂਦੇ ਆ। ਜੇ ਸਵਾਲ ਪੁੱਛਣਾ ਆ ਤੇ ਦੱਸਣ ਦੇ ਵਿੱਚ ਵੀ ਤੁਹਾਨੂੰ ਕੋਈ ਗਰੇਜ ਨਹੀਂ ਹੋਣਾ ਚਾਹੀਦਾ। ਅਗਲੇ ਕਾਲਰ ਉਹਨਾਂ ਵੱਲ ਵੱਧਦੇ ਆ। ਸੁੱਚਾ ਸਿੰਘ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਨ ਸਿੰਘ ਜੀ, ਮਰਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਜੋਗਿੰਦਰ ਸਿੰਘ ਨੇ ਸਰੀ ਕਾਲ ਕੀਤੀ ਹੈ ਸਰਾਸਰ। ਚਲੋ ਆਪਾਂ ਨਹੀਂ ਇੰਨੀ ਗੱਲ ਕਹਿੰਦੇ, ਪਰ ਗਲਤ ਆ। ਨਾਂ ਤਾਂ ਦੱਸਣਾ ਹੀ ਪੈਣਾ ਵੀ ਮੈਂ ਕੌਣ ਬੋਲਦਾ, ਠੀਕ ਹੈ ਨਾ। ਤੁਸੀਂ ਕਿਹੜਾ ਅੰਤਰਜਾਤੀ, ਤੁਹਾਨੂੰ ਪਤਾ ਨਹੀਂ ਵੀ ਕੀ ਇਹਦਾ ਨਾਂ ਹੈ ਨਾ ਜੀ। ਇਹ ਗਲਤ ਗੱਲ ਹੈ ਕਿਸੇ ਤੇ ਅਟੈਕ ਕਰਨਾ। ਦੂਸਰਾ ਮੇਰਾ ਆਪਣਾ ਨਿੱਜੀ ਖਿਆਲ ਆ ਵੀ ਜਿੱਦਾਂ ਹੁਣ ਮਨਪ੍ਰੀਤ ਸਿੰਘ ਬਾਦਲ ਆ, ਚਲੋ ਅਸੀਂ ਤਾਂ ਪਹਿਲਾਂ ਤੋਂ ਅਕਾਲੀ ਕੱਟੜ ਰਹੇ ਹਾਂ, ਐਤਕੀ ਥੋੜੇ ਜਿਹੇ ਬਦਲੇ ਸੀ, ਪਰ ਜਿੱਦਾਂ ਹੁਣ ਉਹ ਕੰਮ ਕਰ ਰਿਹਾ, ਉਹਨੇ ਆਪਣੇ ਦਫ਼ਤਰ ਦੇ ਵਿੱਚ ਚਾਹ ਵੀ ਸਰਕਾਰੀ ਬੰਦ ਕਰਤੀ ਹੈ, ਗੱਡੀ ਵੀ ਉਹਨੇ ਲੈਣੀ ਬੰਦ ਕਰਤੀ ਹੈ। ਖਟਕੜ ਕਲਾ ਗਿਆ ਆਉਂਦੇ ਉਹਨੇ ਪੁਲਿਸ ਤੇ
ਦੇਖੋ ਕਿੱਦਾਂ ਕੀਤਾ ਹੈ ਨਾ। ਜੀ ਮੇਰੇ ਖਿਆਲ 'ਚ ਮੁੱਖ ਮੰਤਰੀ ਬੰਦਾ ਇਹ ਹੋਣਾ ਚਾਹੀਦਾ ਜਿੱਦਾਂ ਮਨਮੋਹਨ ਸਿੰਘ ਨੇ ਮੁੜ ਕੇ ਜਿੰਦਾ ਕੀਤਾ ਹਿੰਦੁਸਤਾਨ ਨੂੰ। ਹੋ ਸਕਦਾ ਜੇ ਬਾਦਲ ਹੁੰਦਾ ਮੁੱਖ ਮੰਤਰੀ ਤੇ ਮੇਰੇ ਖਿਆਲ 'ਚ ਪੰਜਾਬ ਨੇ ਕਿਸੇ ਕੰਢੇ ਲਾ ਦਿੰਦਾ, ਕਿਉਂਕਿ ਹੁਣ ਕੈਪਟਨ ਨੇ ਤਾਂ ਪਹਿਲਾਂ ਕਿਹਾ ਸੀ ਮੈਂ ਸਾਰਾ ਕੁਝ ਏਦਾਂ ਕਰਾਂਗਾ। ਹੁਣ ਕਿੰਨੀ ਫੌਜ ਉਹਨੇ ਆਪਣੇ ਨਾਲ ਲਾ ਰਹੀ ਹੈ, ਖਰਚੇ ਵਧੇ ਨੇ। ਤੂੰ ਕੱਟਿਓ ਨਾ, ਮੈਂ ਗੱਲ ਸੁਣਨੀ। ਜੀ ਜੀ ਮਿੰਟੂ ਜੀ, ਪਹਿਲੀ ਗੱਲ ਤੇ ਮੈਂ ਤੁਹਾਨੂੰ ਠੀਕ ਕਰ ਦੇਵਾਂ ਕਿ ਜਿੱਦਣ ਇਹਨੇ ਸਟਿੰਗ ਕੀਤਾ ਇਹ ਖਟਕੜ ਕਲਾਂ ਤੋਂ ਨਹੀਂ ਸੀ ਆ ਰਿਹਾ, ਹੁਸੈਨੀ ਵਾਲਾ ਤੋਂ ਆ ਰਿਹਾ ਸੀ ਜੀ ਦਰਾਏ ਲੱਗੇ ਨੇ ਉਹ ਮੁਲਾਜ਼ਮ ਹੈ ਜਿਹੜੇ ਉਹ ਰਿਸ਼ਵਤ ਲੈਂਦੇ ਫੜੇ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਮੁੱਖ ਮੰਤਰੀ ਤੇ ਦੇਖੋ ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਨੇ ਬਣਨਾ ਸੀ, ਕਿਉਂਕਿ ਜਿਹੜਾ ਮਨਪ੍ਰੀਤ ਬਾਦਲ ਆ ਉਹ ਅੱਧ ਪਚੱਦਾ ਜਿਹਾ ਰਲਿਆ ਸੀ ਕਿ 2014 ਦੇ ਵਿੱਚ ਇਹਨਾਂ ਦੇ ਨਾਲ, ਫਿਰ ਮੁੜ ਕੇ ਤੇ ਹਾਲ ਦੀ ਘੜੀ ਉਹਨੂੰ ਕੁਛ ਮਹੀਨੇ ਹੀ ਹੋਏ ਆ ਜਿਹੜਾ ਓਫੀਸ਼ੀਅਲੀ ਉਹ ਕਾਂਗਰਸ ਦੇ ਵਿੱਚ ਆਇਆ। ਕੁਛ ਸਮਾਂ ਲੱਗਦਾ ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਆ। ਅੱਜ ਮਨਪ੍ਰੀਤ ਸਿੰਘ ਬਾਦਲ ਹੈ ਜਿਹੜਾ ਉਹ ਲੋਕਾਂ ਦੇ ਰਹਿਣ ਦੇ ਵਿੱਚ ਕਹਿ ਲਈਏ ਜਾਂ ਲੋਕਾਂ ਦੇ ਮਨਾਂ ਵਿੱਚ ਚੜਿਆ, ਉਹਨੂੰ ਮੌਕਾ ਮਿਲਣ ਕਰਕੇ। ਜਿੰਨਾ ਚਿਰ ਉਹਨੂੰ ਮੌਕਾ ਨਹੀਂ ਸੀ ਮਿਲਿਆ ਉਹਨਾਂ ਚਿਰ ਉਹਨੂੰ ਕੋਈ ਨਹੀਂ ਸੀ ਮੂੰਹ ਲਾਉਂਦਾ। ਤੇ ਸੱਚ ਜਾਣੋ ਕੋਈ ਨਹੀਂ ਸੀ ਕਹਿੰਦਾ ਕਿ ਮਨਪ੍ਰੀਤ ਬਾਦਲ 'ਚ ਕੋਈ ਕਾਬਲੀਅਤ ਹੈ। ਕਿੰਨੇ ਬੰਦੇ ਸਨ ਜਿਹੜੇ ਅੱਜ ਉਹਦੀ ਸ਼ਲਾਘਾ ਕਰਦੇ, ਸਲੋਤਾ ਕਰਦੇ ਆ, ਪਰ ਜਦੋਂ PPP ਆਪਦੀ ਲੈ ਕੇ ਫਿਰਦਾ ਸੀ ਜਾਂ ਉਹ ਕਾਂਗਰਸ ਨਾਲ ਉਸ ਸਮੇਂ ਰਲ ਕੇ ਚੋਣ ਲੜਦਾ ਪਿਆ ਸੀ, ਸਾਰੇ ਵਿਰੋਧਤਾ ਕਰਦੇ ਸਨ ਕਿ ਐਵੇਂ ਕਦੇ ਪਤੰਗ ਚੱਕੀ ਫਿਰਦਾ, ਕਦੇ ਪੰਜਾ ਫੜ ਲੈਂਦਾ। ਇਹ ਬੰਦਾ ਤੇ ਲੋਭੀ ਜਿਹਾ ਬੰਦਾ। ਸੋ ਇਹ ਚੀਜ਼ ਜਿਹੜੀ ਆ ਉਹਨੂੰ ਮੌਕਾ ਮਿਲਿਆ। ਜੇ ਉਹਨੂੰ ਹੁਣ ਇਸ ਮੌਕੇ ਦੇ ਵਿੱਚ ਉਹਨੂੰ ਇਹ ਜਾਪਦਾ ਕਿ ਮੈਂ ਕੁਛ ਕਰਨਾ ਚੰਗਾ, ਉਹ ਸ਼ਿੱਦਤ ਦੇ ਨਾਲ ਇਸ ਪਾਸੇ ਤੁਰਦਾ, ਚੰਗਾ ਕਰਨ ਦੇ ਵਿੱਚ ਸਫਲ ਹੋ ਜਾਂਦਾ ਹੈ। ਮੈਂ ਉਸ ਬੰਦੇ ਨੂੰ ਨੇੜਿਓਂ ਦੇਖਿਆ, ਉਹ ਬੰਦਾ ਬੜਾ ਧੁੰਦਾ ਸਵਾਰ ਆ, ਉਹ ਹਮੇਸ਼ਾ ਹੀ ਸਦਾ ਚੱਲ ਰਿਹਾ। ਅਸੀਂ ਉਹਨੂੰ ਸਕੂਟਰ ਤੇ ਵੀ ਵੇਖਿਆ, ਅਸੀਂ ਉਹਨੂੰ ਟਰੈਕਟਰ ਤੇ ਵੀ ਵੇਖਿਆ, ਅਸੀਂ ਉਹਨੂੰ ਇਸ ਤਰ੍ਹਾਂ ਗੱਡੀ ਡਰਾਈਵ ਕਰਦੇ ਆਮ ਵੇਖਿਆ। ਸੋ ਸਾਦਾਚਾਰੀ ਚ ਉਹਦੇ ਚ ਹੈ ਹੀ ਹੈ, ਉਹਦੇ ਚ ਕਾਬਲੀਅਤ ਵੀ ਬਹੁਤ ਆ। ਜੇ ਉਹ ਕਾਬਲੀਅਤ ਵਰਤ ਜਾਂਦਾ, ਹਾਲਾਂਕਿ ਅਕਾਲੀ ਦਲ ਚ ਰਹਿੰਦਾ ਉਹਨੇ ਗਲਤੀਆਂ ਕੀਤੀਆਂ, ਬਹੁਤ ਵੱਡੀਆਂ ਗਲਤੀਆਂ ਕੀਤੀਆਂ ਤੇ ਆਪਣੇ ਇਲਾਕੇ ਚ ਕੀਤੀਆਂ, ਇਲਾਕੇ ਦੇ ਲੋਕਾਂ ਨਾਲ ਕੀਤੀਆਂ ਉਹਨੇ। ਠੀਕ ਹੈ ਕਿ ਜੇ ਅੱਜ ਉਹ ਸਭ ਕੁਛ ਵੇਖ ਵਿਖਾ ਕੇ ਉਸ ਤਜਰਬੇ ਦੇ ਆਧਾਰ ਤੇ ਕੁਛ ਚੰਗਾ ਕਰ ਜਾਂਦਾ। ਤੇ ਜਿਹੜੀ ਗੱਲ ਤੁਸੀਂ ਕਹੀ ਹੈ, ਜਿਹੜੀ ਤੁਸੀਂ ਚਾਹਤ ਜਤਾਈ ਹੈ, ਤੇ ਉਹਨਾਂ ਦੇ ਸਮੇਂ 'ਚ ਉਹ ਚਾਹਤ ਪੂਰੀ ਹੋ ਸਕਦੀ ਹੈ, ਕਿਉਂਕਿ ਕੈਪਟਨ ਦਾ ਉੱਤਰਾਧਿਕਾਰੀ ਇਹਨਾਂ ਨੂੰ ਲੱਭਣਾ ਹੀ ਪੈਣਾ। ਜੀ 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 ਜਿਹੜਾ ਦੇਖਦੇ ਆ ਕੀ ਬਣਦਾ ਆ ਆਉਣ ਵਾਲੇ ਸਮੇਂ 'ਚ। ਅਗਲੇ ਕਾਲਰ ਜਸਵੀਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜ ਕਨਵੀਰ ਸਿੰਘ ਜੀ ਦਾ ਮਿੰਟੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਸ਼ੁਕਰ ਹੈ ਮਾੜੀਆਂ ਮੋਟੀਆਂ ਚੰਗੀਆਂ ਖਬਰਾਂ ਦੇ ਆਣੇ ਸ਼ੁਰੂ ਹੋਈਆਂ ਪੰਜਾਬ ਤੋਂ। ਜੀ ਪਹਿਲਾਂ ਤੇ ਬਾਦਲਾਂ ਦੀਆਂ ਗੰਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਸੀਗੀਆਂ। ਤੇ ਗੱਲ ਇਹ ਹੈ ਵੀ ਇੱਕ ਸਵਾਲ ਹੈਗਾ ਕਿ ਅਗਰ ਕਾਂਗਰਸ ਨਾ ਆਉਂਦੀ, ਅਗਰ ਆਮ ਪਾਰਟੀਆਂ ਦੀ ਕੀ ਜੋ ਪ੍ਰੋਬਲਮਾਂ ਹੈਗੀਆਂ ਕਿ ਉਹਨਾਂ ਨੂੰ ਫੇਸ ਕਰ ਸਕਦੀ ਸੀ ਆਮ ਆਦਮੀ ਪਾਰਟੀ, ਕਿਉਂਕਿ ਜੋ ਰੁਤਬਾ ਕੈਪਟਨ ਦਾ ਹੈਗਾ ਉਹ ਰੁਤਬਾ ਆਮ ਆਦਮੀ ਪਾਰਟੀ ਦਾ ਨਹੀਂ ਹੈਗਾ ਔਰ ਨਾ ਹੀ ਕਦੇ ਹੋਏਗਾ। ਇਹਦੇ ਬਾਰੇ ਥੋੜਾ ਜਿਹਾ ਮੈਨੂੰ ਵਿਸਤਾਰ ਨਾਲ ਦੱਸਣਾ ਤੇ ਮੈਂ ਉਹਨੇ ਵੀ ਸੁਣਾਂਗਾ, ਕੱਟਣਾ ਨਾ। ਜੀ ਠੀਕ ਹੈ ਜੀ। ਜੀ ਮਿੰਟੂ ਜੀ, ਦੇਖੋ ਇਹ ਤੁਹਾਡਾ ਜਾਤੀ ਨਜ਼ਰੀਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਚ ਕਾਬਲੀਅਤ ਜ਼ਿਆਦਾ ਤੇ ਉਹਨਾਂ ਵਰਗੀ ਕਾਬਲੀਅਤ ਆਮ ਆਦਮੀ ਪਾਰਟੀ ਚ ਨਹੀਂ। ਮੇਰੇ ਲਈ ਤੇ ਸਾਰੇ ਉਹ ਕਾਬਲ ਆ ਜਿਨ੍ਹਾਂ ਨੂੰ ਲੋਕਾਂ ਨੇ ਨੁਮਾਇੰਦਗੀ ਬਖਸ਼ੀ, ਉਹ ਕਾਬਲ ਹੀ ਆ। ਚਾਹੇ ਕੋਈ ਘੱਟ ਤਜਰਬੇਕਾਰ ਹੈ, ਚਾਹੇ ਕੋਈ ਵੱਧ ਤਜਰਬੇਕਾਰ ਆ ਉਮਰ ਚ, ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ। ਸਾਡੇ ਮਿੱਤਰ ਵੀ ਜਿਹੜੇ ਨਿੱਜੀ ਮਿੱਤਰ ਉਹ ਵੀ ਚੁਣ ਕੇ ਗਏ ਆ, ਉਹ ਸਾਰੇ ਕਾਬਲ ਆ। ਅਸੀਂ ਕਿਸੇ ਨੂੰ ਘੱਟ ਵੱਧ ਨਹੀਂ ਗਿਣਦੇ। ਪਰ ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ ਨਾ ਕਿ ਜੇਕਰ ਉਹ ਇਸ ਜਗ੍ਹਾ ਤੇ ਹੁੰਦੇ ਤਾਂ ਦੇਖੋ ਉਹ ਤਾਂ ਹੁਣ ਜੇ ਉਹ ਜਿਵੇਂ ਨਵਜੋਤ ਸਿੱਧੂ ਕਹਿੰਦਾ ਕਿ ਜੇ ਮੇਰੇ ਚਾਚੇ ਦੇ ਉਹ ਕਹਿੰਦਾ ਜੇ ਮੇਰੀ ਭੂਆ ਦੇ ਮੁੱਛਾਂ ਹੁੰਦੀਆਂ ਤੇ ਉਹ ਮੇਰੇ ਚਾਚਾ ਹੁੰਦਾ ਨਾ, ਇਸ ਤਰ੍ਹਾਂ ਉਹ ਜੇ ਤਾਂ ਹੱਥ ਆਉਂਦੀ ਨਹੀਂ। ਪਰ ਫਿਰ ਵੀ ਮੇਰੇ ਖਿਆਲ ਦੇ ਵਿੱਚ ਆਮ ਆਦਮੀ ਪਾਰਟੀ ਲਈ ਥੋੜਾ ਜਿਹਾ ਰਸਤਾ ਜਿਹੜਾ ਮੁਸ਼ਕਿਲ ਹੁੰਦਾ, ਥੋੜਾ ਜਿਹਾ ਮੁਸ਼ਕਿਲ ਹੋਣਾ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇਹੋ ਜਿਹੀਆਂ ਚੁਣੌਤੀਆਂ ਅੱਗੇ ਵੇਖ ਚੁੱਕਾ। ਦੂਜੀ ਗੱਲ ਇਹ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਹ ਹੋਰ ਤਰ੍ਹਾਂ ਦੀ ਰਾਜਨੀਤੀ ਕਰਦਾ। ਠੀਕ ਹੈ, ਉਹਦੀ ਰਾਜਨੀਤੀ 'ਚ ਕਈ ਆਪਾਂ ਕਮੀਆਂ ਵੀ ਕੱਢ ਸਕਦੇ ਹਾਂ, ਕਈ ਔਗਣ ਵੀ ਹੈਗੇ ਨੇ ਉਹਦੀ ਰਾਜਨੀਤੀ 'ਚ, ਪਰ ਜਿਸ ਤਰ੍ਹਾਂ ਉਹ ਖੁੱਲ੍ਹ ਕੇ ਖੇਡਦਾ ਉਹਦੇ ਤੋਂ ਸਾਰੇ ਜਾਣੂ ਆ। ਤੁਹਾਨੂੰ ਯਾਦ ਹੋਣਾ 2002 ਦੇ ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਸਰਕਾਰ ਸੀਗੀ ਤੇ ਨਵਾਂ ਮੁੱਖ ਮੰਤਰੀ ਬਣਿਆ, ਇਹਦਾ ਰਸਤਾ ਰੋਕਿਆ ਜਾਂਦਾ ਸੀ ਤੇ ਇਹਨੇ ਜਾ ਕੇ ਉਹਨਾਂ ਦੀਆਂ ਦਲੀਜਾਂ ਮੱਲਦੀਆਂ ਸੀ ਕਿ ਭਾਈ ਮੈਂ ਇਹ ਕੰਮ ਨਹੀਂ ਚੱਲਣ ਦੇਣਾ। ਸੋ ਜਿਹੜਾ ਕੁਛ ਸਾਡਾ ਬਣਦਾ ਅਪਣਾਇਆ ਹੱਕ ਹੈ ਦਿਓ। ਸੋ ਮੇਰੇ ਖਿਆਲ ਦੇ ਨਾਲ ਤਜਰਬਾ ਜਿਹੜਾ ਕਿਤੇ ਨਾ ਕਿਤੇ ਉਹ ਆਮ ਆਦਮੀ ਪਾਰਟੀ ਲਈ ਥੋੜਾ ਰਸਤੇ ਦੀ ਰੁਕਾਵਟ ਬਣਦਾ। ਪਰ ਇਹ ਨਹੀਂ ਸੀ ਕਿ ਉਹ ਬਿਲਕੁਲ ਹੀ ਹਥਿਆਰ ਸੁੱਟ ਦਿੰਦੇ, ਕਿਉਂਕਿ ਉਹ ਪ੍ਰਤੀਕੂਲ ਹਾਲਾਤਾਂ ਦੇ ਵਿੱਚ ਦਿੱਲੀ 'ਚ ਵੀ ਸਰਕਾਰ ਚਲਾਈ ਜਾਂਦੀ ਹੈ। ਸਾਨੂੰ ਭੁੱਲਣਾ ਨਹੀਂ ਚਾਹੀਦਾ
ਸੋ ਪ੍ਰਤੀਕੂਲ ਹਾਲਾਤ ਇੱਥੇ ਵੀ ਹੁੰਦੇ, ਉਹ ਇੱਥੇ ਬਹੁਤ ਕੁਝ ਕਰ ਸਕਦੇ ਸੀ ਕਿਉਂਕਿ ਦਿੱਲੀ ਦੇ ਨਾਲੋਂ ਇੱਥੇ ਵੱਧ ਅਖਤਿਆਰ ਵੀ ਹੈ ਉਹਨਾਂ ਦੇ ਕੋਲ। ਜੀ 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 ਬਿਲਕੁਲ। ਅਗਲੇ ਕਾਲਰ ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹੋਲਡ ਕਰ ਲਓ ਜੀ ਅਗਲੀ ਜੀ ਤੇ ਅੱਜ ਤੋਂ ਅਗਲੇ ਕਾਲਰ ਕਮਲਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕਰਨਵੀਰ ਤੇ ਮਿੰਟੂ ਭਾਜੀ ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਮਿੰਟੂ ਜੀ ਨੇ ਗੱਲ ਕੀਤੀ ਸੀ MLA ਤੇ MPਆਂ ਦੇ ਵਾਸਤੇ ਕੋਟਾ ਇਹਨਾਂ ਨੇ ਗੱਲ ਕੀਤੀ ਸੀ। ਮੇਰਾ ਪਿੰਡ ਜਿੱਦਾਂ ਪੰਜਾਬ ਦੇ ਹਿਮਾਚਲ ਦੇ ਬਾਰਡਰ ਤੇ ਹੈ ਮਿੰਟੂ ਭਾਜੀ ਜੀ, ਤੇ ਮੈਨੂੰ ਵੀ ਉਹ ਯਾਦ ਆ ਗਿਆ ਕਿ ਜਦੋਂ ਪੰਜਾਬ ਰੋਡਵੇਜ਼ ਨਵਾਂ ਸ਼ਹਿਰ ਦੀ ਲਾਲ ਰੰਗ ਦੀ ਇੱਕ ਬੱਸ ਹੁੰਦੀ ਸੀ ਤੇ ਉੱਥੇ ਮੋਹਰੇ ਲਿਖਿਆ ਹੁੰਦਾ ਸੀ ਰਿਜ਼ਰਵਡ ਫॉर MLA ਐਂਡ ex-MP। ਤੇ ਸਾਡੇ ਹਿਮਾਚਲ ਦੀ ਬੱਸ ਵੀ ਆਉਂਦੀ ਸੀ, ਉੱਥੇ ਵੀ ਜਿਹੜੇ ਡਰਾਈਵਰ ਦੀਆਂ ਫਰੰਟ ਦੀਆਂ ਦੋਨੋਂ ਸੀਟਾਂ ਹੁੰਦੀਆਂ ਸੀ, ਉੱਥੇ ਵੀ ਲਿਖਿਆ ਹੁੰਦਾ ਸੀ ਦੋਨਾਂ ਸ਼ਖਸੀਅਤਾਂ ਵਾਸਤੇ ਰਿਜ਼ਰਵ ਸੀਟ। ਠੀਕ ਹੈ, ਤੇ ਇਹ ਬੜੀ ਵਧੀਆ ਚੀਮਾ ਸਾਹਿਬ ਨੇ ਫਿਰਤ ਪਾਈ ਹੈ। ਤੇ ਦੂਸਰੀ ਗੱਲ ਸੀ ਡਾਕਟਰਾਂ ਦੇ ਪੇਸ਼ੈਂਟਸ ਦੀ ਗੱਲ, ਮੈਂ ਥੋੜੀ ਜਿਹੀ ਉਦਾਹਰਨ ਦੇਵਾਂਗਾ ਤੁਹਾਨੂੰ। ਸਾਡੇ ਲਾਗੇ ਜਿੱਦਾਂ PGI ਹਸਪੀਟਲ ਹੈਗਾ ਚੰਡੀਗੜ੍ਹ, ਸਭ ਤੋਂ ਵੱਡਾ ਇੰਸਟੀਚਿਊਟ ਹੈਗਾ ਰਿਸਰਚ ਲੈਵਲ ਦੇ ਵਿੱਚ ਜੀ, ਤੇ ਉੱਥੇ ਮੈਂ ਨਿੱਜੀ ਤੌਰ ਤੇ ਮੈਨੂੰ ਉੱਥੇ ਭੋਗਣ ਦਾ ਮੌਕਾ ਮਿਲਿਆ। ਸਮਝ ਲਓ ਕਿ ਕੁਝ ਨਿੱਜੀ ਰਿਸ਼ਤੇਦਾਰ ਸੀ ਜਿੱਦਾਂ, ਤੇ ਇੱਕ ਦੋ ਦੋਸਤਾਂ ਦੀ ਹੈਲਪ ਵਾਸਤੇ ਵੀ ਗਏ ਆ। ਤੇ ਉੱਥੇ ਐਮਰਜੈਂਸੀ ਦੇ ਵਿੱਚ ਪ੍ਰੈਸ਼ਰ ਬਹੁਤ ਹੈ ਡਾਕਟਰਸ ਦੇ, ਅਸੀਂ ਇਸ ਗੱਲ ਤੇ ਮੰਨਦੇ ਹਾਂ, ਇਸ ਗੱਲ ਨੂੰ ਬੜੀ ਉਹਦੇ ਨਾਲ ਅਸੈਪਟ ਕਰਦੇ ਹਾਂ। ਪਰ ਡਾਕਟਰਾਂ ਦਾ ਕਈ ਵਾਰ ਜਿਹੜਾ ਪੇਸ਼ੈਂਟਸ ਲੈਵਲ ਇੰਨਾ ਡਿੱਗ ਜਾਂਦਾ ਕਿ ਮੈਂ 2 ਵਾਰ ਦੇਖਿਆ ਉੱਥੇ। ਇੱਕ ਅਸੀਂ ਪੇਸ਼ੈਂਟ ਨੂੰ ਉੱਥੇ ਲੈ ਕੇ ਗਏ ਤੇ ਉਹ ਪੇਸ਼ੈਂਟ ਦੇ ਇੰਨਾ ਸੀਰੀਅਸ ਸੀਗਾ ਤੇ ਡਾਕਟਰਸ ਜੀ ਸੀਗੇ, ਅਸੀਂ ਉੱਥੇ ਉਹਨਾਂ ਨੂੰ ਰਿਕੁਐਸਟ ਕੀਤੀ ਡਾਕਟਰ ਸਾਹਿਬ ਪਲੀਜ਼ ਤੁਸੀਂ ਆ ਦੇਖੋ ਇਹਨਾਂ ਨੂੰ। ਤੇ ਉਹ ਡਾਕਟਰਸ ਇੰਨਾ ਕੁ ਲੂਜ਼ ਟੈਂਪਰ ਹੋ ਗਿਆ ਕਿ ਉਹਨੇ ਮੇਰਾ ਕਾਲਰ ਤੱਕ ਫੜ ਲਿਆ। ਤੇ ਉਹ ਫਿਰ ਉਸ ਵੇਲੇ ਬੰਦੇ ਦਾ ਮਨ ਜਿਹੜਾ ਹੈ ਉਹ ਉਸ ਵੇਲੇ ਉਹਨੂੰ ਕੁਛ ਨਜ਼ਰ ਨਹੀਂ ਆਉਂਦਾ ਹੁੰਦਾ, ਕਿਉਂਕਿ ਨਾ ਉਹਨੂੰ ਡਾਕਟਰ ਦਾ ਪ੍ਰੈਸ਼ਰ ਦੇਖਦਾ, ਉਹਨੂੰ ਸਿਰਫ ਤੇ ਸਿਰਫ ਆਪਣਾ ਬੰਦਾ ਸਾਹਮਣੇ ਮਰਦਾ ਨਜ਼ਰ ਆ ਰਿਹਾ ਹੁੰਦਾ। ਤੇ ਮਨ ਉਸ ਵੇਲੇ ਸਾਡਾ ਵੀ ਕਰਦਾ ਸੀ ਕਿ ਇਹਨੂੰ ਫੜ ਕੇ ਜਰਾ ਇਹਨੂੰ ਦੇਖ ਲਈਏ 2-2 ਹੱਥ, ਪਰ ਮਨ ਅਫਸੋਸ ਕਰਕੇ ਰਹਿ ਜਾਂਦਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੀਆਂ ਦੇ ਉੱਪਰ ਸਾਨੂੰ ਸਿਸਟਮ ਦੇ ਅਕੋਰਡਿੰਗ ਸਾਨੂੰ ਇਹ ਹੱਲ ਕਰਨੀਆਂ ਪੈਣੀਆਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ, ਮਿਹਰਬਾਨੀ ਕਮਲਜੀਤ ਜੀ। ਜੀ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਰਾਜਕਰਨਵੀਰ ਸਿੰਘ ਜੀ। ਦੋਨਾਂ ਧਿਰਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਬੈਲੈਂਸ ਹੈ ਜਿਹੜਾ ਗੜਬੜਾ ਜਾਂਦਾ। ਸੋ ਇਹਦਾ ਹੱਲ ਇਹੀ ਹੈ ਕਿ ਦੇਖੋ ਡਾਕਟਰ ਹੈ ਜਿੱਦਾਂ PGI ਆ, ਮੈਂ ਵੀ PGI 'ਚ ਬਹੁਤ ਵਾਰੀ ਗਿਆ। PGI 'ਚ ਇੰਨਾ ਕੁ ਜ਼ਿਆਦਾ ਮੁਲਕ ਆਉਂਦਾ ਰਾਜਕਰਨਵੀਰ ਸਿੰਘ ਜੀ, ਡਾਕਟਰ ਕਰਨ ਵੀ ਕੀ। ਹੁਣ ਜੇ ਉਹੀ ਮਰੀਜ਼ ਜੇ ਗਿਣਤੀ ਤੇ ਆਉਣ, ਗਿਣਤੀ ਘੱਟ ਕੀਤੀ ਜਾਵੇ, ਉਹਨਾਂ ਦਾ ਕੰਮ ਜਿਹੜਾ ਲੋਡ ਹੈ ਘਟਾਇਆ ਜਾਵੇ, ਫਿਰ ਪੇਸ਼ੈਂਟਸ ਆਟੋਮੈਟਿਕਲੀ ਉਹਨਾਂ ਦੀ ਵਧੇਗੀ। ਇਹ ਚੀਜ਼ਾਂ ਜ਼ਰੂਰੀ ਨੇ, ਸਿਸਟਮ ਤਾਂ ਹੀ ਸੁਧਾਰਿਆ ਜਾ ਸਕਦਾ। ਆਬਾਦੀ ਦੇ ਅਨੁਕੂਲ ਅਸੀਂ ਉਹ ਜਿਹੜੇ ਸਿਹਤ ਕੇਂਦਰ ਹੈ ਉਹ ਵੀ ਵਧਾਈਏ, ਉਹਨਾਂ ਦਾ ਮਿਆਰ ਵੀ ਉੱਚਾ ਚੁੱਕੀਏ। ਬਾਕੀ ਦੂਜੀ ਗੱਲ ਹੈ ਕਿ ਦੇਖੋ ਡਾਕਟਰ ਕਈ ਵਾਰੀ ਅਣਗਹਿਲੀ ਜਾਣੇ 'ਚ ਅਣਜਾਣੇ 'ਚ ਕਰ ਪੈਂਦਾ, ਉਹਦੇ ਲਈ ਅਲੱਗ ਆਪਣੇ ਕੋਲ ਆਪਸ਼ਨ ਹੈ ਨਹੀਂ, ਆਪਾਂ ਉਹਨਾਂ ਤੇ ਕਾਰਵਾਈ ਕਰ ਸਕਦੇ ਹਾਂ। ਪਰ ਜਿਹੜਾ ਫਰਕ ਕਿਸੇ ਦੀ ਅੱਖ ਹੀ ਕੱਢਦੇ ਨਹੀਂ ਡਾਕਟਰ ਦੀ, ਉਹ ਤੇ ਕੋਈ ਕਾਇਦਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਬਿਲਕੁਲ ਜੀ, ਸਿਹਤ ਦਾ ਆਪਾਂ ਦੇਖਿਆ ਹੀ ਆ ਵੀ ਬਹੁਤ ਬੁਰੇ ਹਾਲ ਆ। ਤੇ ਜਿੱਥੇ ਜੈਣੀ ਵਰਗੇ ਰਹੇ ਹੁਣ ਜਿਹੜੇ ਸਿਹਤ ਮੰਤਰੀ, ਤਾਂ ਜਿਹੜੇ ਕਹਿੰਦੇ ਵੀ ਸ਼ਰਾਬ ਵੀ ਦਵਾਈ ਆ, ਤਾਂ ਫਿਰ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਜਿਹੜੀ ਕਾਰਜਕਾਲ ਜਿਹੜੇ ਕਰ ਰਹੇ ਨੇ ਉਹ ਕਿਸ ਤਰੀਕੇ ਦੀ ਜਿਹੜੇ ਨਿਭਾਉਂਦੇ ਆ, ਕਿਉਂਕਿ ਸਿਹਤ ਨੂੰ ਲੈ ਕੇ ਵਾਕਈ ਚਿੰਤਾ ਦਾ ਵਿਸ਼ਾ ਪੰਜਾਬ ਦੇ ਲਈ ਬਣਿਆ ਹੋਇਆ। ਰਾਜਵਿੰਦਰ ਧਾਲੀਵਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੇ ਪਿਆਰ ਸਭ ਨੂੰ ਸਤਿ ਸ਼੍ਰੀ ਅਕਾਲ। ਮਿੰਟੂ ਜੀ ਇੱਕ ਗੱਲ ਪੁੱਛਣੀ ਹੈ ਵੀ ਜਿਹੜੀ ਕਾਂਗਰਸ ਸਰਕਾਰ ਆਈ ਤੇ ਇਹਨਾਂ ਨੇ ਵਿਰੋਧੀ ਦਲ ਦੀਆਂ ਧੜੇ ਦੀਆਂ ਸਾਰੀਆਂ ਸਿਕਿਉਰਟੀਆਂ ਵਾਪਸ ਲੈ ਲਈਆਂ, ਕਾਫੀ ਇੱਕ ਦੋ ਰਹਿਣ ਤੇ, ਜਿਵੇਂ ਮਲੂਕਾ ਕਹਿ ਲਓ 31 ਚੋਂ ਇੱਕ ਰਹਿ ਕੇ ਜਾਂਦਾ ਉਹਦੇ। ਪਰ ਹੁਣ ਇਹਨਾਂ ਨੇ ਕਿੰਨੇ ਲਏ ਇਹ ਨਹੀਂ ਕੋਈ ਦੱਸ ਰਿਹਾ ਸਾਨੂੰ। ਇਹ ਵੀ ਦੱਸੋ ਇਹ ਸਿਕਿਉਰਿਟੀ ਇੱਕ ਦੇ ਨਾਲ 5-5 50 ਆ, ਤੇ ਕੀ ਇਹਨਾਂ ਦਾ ਕਾਫਲਾ ਕਿੱਡਾ ਕਾ, ਜੇ ਉਧਰੋਂ ਖਰਚ ਘਟਾ ਕੇ ਇੱਧਰ ਵਧਾਇਆ ਫਿਰ ਤਾਂ ਬਰਾਬਰ ਹੀ ਰਿਹਾ, ਉਹੀ ਗੱਲ ਹੋ ਗਈ। ਪਰ ਜੇ ਦੱਸੋਗੇ ਤਾਂ ਬਹੁਤ ਧੰਨਵਾਦ ਤੁਹਾਡਾ। ਇੰਨਾ ਕੁ ਦੂਸਰੀ ਗੱਲ ਵੀ ਜਿਹੜੀਆਂ ਇਹ ਗੱਲਾਂ ਬਾਤਾਂ ਤਾਂ ਕੈਪਟਨ ਨੇ ਬਹੁਤ ਵੱਡੀਆਂ ਚਲੋ ਕਰੀ ਜਾਂਦੇ, ਮਨਪ੍ਰੀਤ ਵੀ ਕਰਦਾ ਹੈ, ਪਰ ਸਕੂਲਾਂ ਸਕਾਲਾਂ ਬਾਰੇ ਕੁਛ ਸੋਚਣਗੇ, ਸੋਚ ਹੈ ਜਾਂ ਨਹੀਂ? ਮੰਡੇ ਤੋਂ ਸੋਮਵਾਰ ਤੋਂ ਵਧਾਣਾ ਸ਼ੁਰੂ ਹੋਊ, ਕੋਈ ਮਸਲਾ ਉੱਠੂ ਉਹਦੇ ਬਾਰੇ, ਪੜ੍ਹਾਈ ਬਾਰੇ ਜਾਂ ਨਹੀਂ? 2 ਗੱਲਾਂ ਦਾ ਜਵਾਬ। ਥੈਂਕ ਯੂ। ਧੰਨਵਾਦ। ਦੇਖੋ ਸਰਦਾਰ ਸਾਹਿਬ, ਇੱਕ ਤੇ ਇਹ ਹੈ ਕਿ ਅਸੀਂ ਆਪ ਹੀ ਚਾਹੁੰਦੇ ਸਾਂ ਕਿ ਇਹ ਸਿਕਿਉਰਿਟੀ ਹੈ ਜਿਹੜੀ ਘੱਟ ਕੀਤੀ ਜਾਵੇ। ਖਾਸ ਤੌਰ ਤੇ ਸਾਬਕਾ ਜਿਹੜੇ ਇਸ ਤਰ੍ਹਾਂ ਦੇ ਵਿਧਾਨਕਾਰ ਆ ਜਾਂ ਮੰਤਰੀ ਹੈ, ਉਹ ਲਈ ਫਿਰਦੇ ਆ 30-30 35 ਬੰਦੇ। ਬਿਲਕੁਲ ਮੈਂ ਇਸ ਹੱਕ 'ਚ ਆ ਕਿ ਕਿਸੇ ਦੇ ਨਾਲ ਸਿਆਸੀ ਰੰਜਿਸ਼ ਦੇ ਚੱਲਦਿਆਂ ਕੋਈ ਹੋਣੀ ਨਾ ਵਾਪਰ ਜਾਵੇ। ਮਤਲਬ ਕਿ ਕਿਸੇ ਦੀ ਸੁਰੱਖਿਆ ਜਿਹੜੀ ਉਹ ਇੰਨੀ ਨਾ ਮਨਫੀ ਕਰ ਦਿਓ ਕਿ ਉਹ ਕਿਸੇ ਸਾਜ਼ਿਸ਼ ਦਾ, ਕਿਸੇ ਸ਼ਰਾਰਤ ਦਾ ਸ਼ਿਕਾਰ ਹੋ ਜਾਵੇ। ਚਾਹੇ ਉਹ ਸਿਕੰਦਰ ਸਿੰਘ ਮਲੂਕਾ, ਚਾਹੇ ਕੋਈ ਆਮ ਆਦਮੀ ਪਾਰਟੀ ਦਾ, ਚਾਹੇ ਕੋਈ ਹੋਰ ਆ, ਉਹਦੀ ਸੁਰੱਖਿਆ ਦਿਓ ਜਿੰਨੀ ਕੁ ਬਣਦੀ ਹੈ, ਜਿੰਨਾ ਕੁ ਉਹਦਾ ਹੱਕ ਬਣਦਾ
ਜਿੰਨੇ ਕੁ ਨਾਲ ਕੰਮ ਚੱਲਦਾ। ਪਰ ਇਹ ਵੀ ਤਾਂ ਦੇਖੋ, ਸਾਡੇ ਇੱਥੇ ਜਥੇਦਾਰ ਦਿਆਲ ਸਿੰਘ ਕੋਲੇ ਵਾਲੀ ਸੀ, ਉਹਦੇ ਨਾਲ 34 ਗਨਮੈਨ ਸੀ, ਨਾ ਉਹ ਮੰਤਰੀ ਸੀ, ਨਾ ਉਹ ਵਿਧਾਨਕਾਰ ਸੀ, ਨਾ ਉਹ ਸਾਬਕਾ ਮੈਂਬਰ ਪਾਰਲੀਮੈਂਟ ਸੀ। ਕੀ ਸੀਗਾ? ਸਿਰਫ ਤੇ ਸਿਰਫ ਦਿਹਾਤੀ ਪ੍ਰਧਾਨ ਸੀ ਤੇ 16-17 ਪਿੰਡਾਂ ਦਾ ਇੰਚਾਰਜ ਸੀ। 34 ਗਨਮੈਨ, ਅਸੀਂ ਤੇ ਕਦੇ ਉਹਦੇ ਨਾਲ 34 ਵੇਖੇ ਨਹੀਂ। ਬਾਅਦ ਦੇ ਵਿੱਚ ਜਦੋਂ RTI 'ਚ ਖੁਲਾਸਾ ਹੋਇਆ, ਅਸੀਂ ਤੇ ਦੰਗ ਰਹਿ ਗਏ। ਅਸੀਂ ਆਖਿਆ ਗਨਮੈਨ ਤਾਂ ਉਹਦੇ ਨਾਲ 8-7 ਹੁੰਦੇ ਸਨ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਬਹੁਤੇ ਗਨਮੈਨ ਕੋਈ ਰਿਸ਼ਤੇਦਾਰ, ਕੋਈ ਗਾਂ ਜਥੇਦਾਰਾਂ ਦੇ ਚਮਚੇ ਚੱਟੜਿਆਂ ਦੇ ਗਾਂ ਮੁੰਡੇ ਛੁੰਡੇ, ਉਹ ਸਾਰੇ ਥਾਣਿਆਂ ਦੇ ਵਿੱਚ ਕਾਗਜ਼ਾਂ 'ਚ ਜਥੇਦਾਰ ਦਿਆਲ ਸਿੰਘ ਕੋਲਿਆਲੇ ਦੇ ਨਾਲ ਸਨ, ਪਰ ਫਿਰਦੇ ਉਹ ਕਿਤੇ ਹੋਰ ਹੀ ਹੁੰਦੇ ਸੀ। ਉਹਨਾਂ ਨੂੰ ਆਜ਼ਾਦੀ ਸੀ, ਉਹ ਹਵਾਈ 'ਚ ਹੀ ਰਹੇ ਆ ਇਹਨਾਂ 'ਚ। ਸੋ ਇਹ ਸੁਰੱਖਿਆ ਦਾ ਬਹੁਤ ਸਾਰਾ ਦੁਰਪ੍ਰਯੋਗ ਹੁੰਦਾ ਰਿਹਾ, ਦੁਰਵਰਤੋਂ ਹੁੰਦੀ ਰਹੀ ਆ। ਵਾਪਸ ਬੁਲਾ ਲਏ ਆ, ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਉਹਨਾਂ ਨੂੰ 4-4 ਦਿੱਤੇ ਆ, ਕਿਸੇ ਨੂੰ 1 ਨਹੀਂ ਰਹਿਣ ਦਿੱਤਾ, ਕਿਸੇ ਨਾਲ 2 ਨੇ, ਕਿਸੇ ਨਾਲ 4 ਆ। ਮੇਰੇ ਖਿਆਲ ਦੇ ਨਾਲ ਇਹ, ਕਿਉਂਕਿ ਇਹ ਇਹਨਾਂ ਦੀ ਚਿੰਤਾ ਹੈ, ਕੈਪਟਨ ਸਰਕਾਰ ਦੀ ਚਿੰਤਾ ਹੈ, ਕਿਉਂਕਿ ਜੇ ਕੱਲ ਨੂੰ ਕੋਈ ਗੱਲ ਵਾਪਰ ਗਈ ਇਹਨਾਂ ਨੇ ਜਵਾਬ ਦੇਣਾ। ਦੂਜੀ ਗੱਲ, ਇਹਨਾਂ ਦੇ ਨਾਲ ਕਿੰਨੇ ਆ, ਇਹ ਗਿਣਤੀ ਮਿੰਤੀ ਤੇ ਹੁਣ ਹੋਏਗੀ ਠਹਿਰ ਕੇ, ਕਿਉਂਕਿ RTI ਪਾਈ ਜਾਊਗੀ, ਫਿਰ ਪਤਾ ਲੱਗੂ। ਕਿਉਂਕਿ ਜਿਹੜੇ ਦਿਸਦੇ ਆ ਗਨਮੈਨ, ਅਸਲ ਦੇ ਵਿੱਚ ਕਈ ਵਾਰ ਉਹਨਾਂ ਦੇ ਨਾਲੋਂ ਬਹੁਤ ਜ਼ਿਆਦਾ ਹੁੰਦੇ ਆ। ਅਸਲੀ ਕੰਮ ਪਤਾ ਲੱਗੇਗਾ ਜਦੋਂ ਚੱਲੇਗਾ, ਥੋੜਾ ਜਿਹਾ RTI ਪੈਣਗੀਆਂ, ਫਿਰ ਜਵਾਬ ਮਿਲੇਗਾ, ਉਦੋਂ ਬਾਅਦ ਪਤਾ ਲੱਗੇਗਾ। ਪਰ ਜਿਹੜੇ ਕਾਫਲਿਆਂ ਦੀ ਗੱਲ ਆ, ਇੱਕ ਕਾਫਲਾ ਮੈਂ ਕੱਲ ਵੇਖਿਆ ਜੀ, ਉਹ ਕਾਫਲਾ ਸੀ ਰਾਣਾ ਗੁਰਜੀਤ ਸਿੰਘ ਦਾ। ਰਾਣਾ ਗੁਰਜੀਤ ਸਿੰਘ ਵੈਸੇ ਵੀ ਸਰਮਾਏਦਾਰ ਆਦਮੀ ਆ, ਪਰ ਜਦੋਂ ਉਹ ਕੱਲ ਖਟਕੜ ਕਲਾਂ ਦੇ ਵਿੱਚ ਨਤਮਸਤਕ ਹੋਣ ਗਿਆ ਤੇ ਉਹਦੇ ਨਾਲ ਘੱਟੋ ਘੱਟ 20-25 ਗੱਡੀਆਂ ਦਾ ਕਾਫਲਾ ਸੀ। 20-25 ਗੱਡੀਆਂ ਦਾ ਕਾਫਲਾ ਲੰਘਣ ਲੱਗਿਆ ਵੀ ਕਾਫੀ ਸਮਾਂ ਲੱਗਿਆ। ਉਹ ਇਸ ਤਰ੍ਹਾਂ ਜਾਪਦਾ ਸੀ ਜਿਸ ਤਰ੍ਹਾਂ ਨਤਮਸਤਕ ਹੋਣ ਨਹੀਂ ਚੱਲਿਆ, ਖਟਕੜ ਕਲਾਂ ਦੇ ਵਿੱਚ ਕੋਈ ਕਬਜ਼ਾ ਲੈਣ ਚੱਲਿਆ। ਇੱਕ ਪਾਸੇ VIP ਉਹ ਕਹਿੰਦੇ ਜੀ ਅਸੀਂ ਕਲਚਰ ਤਿਆਗ ਦਿੱਤਾ, ਦੂਜੇ ਪਾਸੇ ਲੰਮੇ ਕਾਫਲੇ। ਉਹ ਇਹ ਕਿਤੇ ਨਾ ਕਿਤੇ ਉਹ ਮੈਂ ਅੱਗੇ ਗੱਲ ਸੁਣਾਉਣਾ ਹੁੰਦਾ ਵੀ ਇੱਕ ਕੋਈ ਸੰਨਿਆਸੀ ਸੀਗਾ, ਵੈਸੇ ਟਾਈਮ ਤੁਹਾਡਾ ਕੀਮਤੀ ਹੈ ਰਾਜਕਰਨ ਜੀ, ਮੈਂ ਕਾਲੀ 'ਚ ਗੱਲ ਕਰਦਿਆਂ, ਕੋਈ ਸੰਨਿਆਸੀ ਸੀ ਤੇ ਉਹ ਸਟੇਜ ਤੇ ਚੜ੍ਹ ਕੇ ਭਾਸ਼ਣ ਦੇਣ ਲੱਗ ਪਿਆ ਜਾਂ ਉਪਦੇਸ਼ ਦੇਣ ਲੱਗ ਪਿਆ। ਕਹਿੰਦਾ ਜੀ ਮੇਰੇ ਕੋਲ ਇੰਨੇ ਬੰਗਲੇ ਸਨ, ਇੰਨੀਆਂ ਮੋਟਰ ਗੱਡੀਆਂ ਸਨ, ਇੰਨੇ ਨੌਕਰਨਾਤੀ ਸਨ, ਸਾਰਾ ਕੁਛ ਛੱਡ ਕੇ ਸਾਰਾ ਤਿਆਗ ਕੀਤਾ। ਵੇਖੋ ਕੀਤਾ ਨਾ ਮੈਂ ਤਿਆਗ, ਹਾਂ ਮੇਰੀ ਫਲਾਣੇ ਥਾਂ ਤੇ ਜ਼ਮੀਨ ਸੀ, ਫਲਾਣੇ ਥਾਂ ਤੇ ਫਾਰਮ ਹਾਊਸ ਸੀ, ਮੈਂ ਤਿਆਗ ਕੀਤਾ ਨਾ, ਤਿਆਗ ਕੀਤਾ। ਤੇ ਉਹ ਇੱਕ ਖੱਪਰ ਲੈ ਕੇ ਉੱਥੇ ਬੈਠਾ ਸੀਗਾ ਜੋਗੀ, ਉਹਨੇ ਕਿਹਾ ਸਵਾਹ ਤਿਆਗ ਕੀਤਾ ਤੂੰ, ਸਾਰਾ ਕੁਛ ਤੇ ਗਿੱਟੇ ਦੇ ਨਾਲ ਬੰਨੀ ਫਿਰਦਾ। ਤਿਆਗ ਜੇ ਤੂੰ ਕੀਤਾ ਹੁੰਦਾ ਤੇ ਫਿਰ ਇਹ ਚੀਜ਼ਾਂ ਗਣਾਉਂਦਾ ਨਹੀਂ। ਸੋ ਉਹ ਗੱਲ ਹੈ ਕਿ ਇਹਨਾਂ ਦੇ ਗਿੱਟੇ ਦੇ ਨਾਲ ਹਾਲੇ VIP ਕਲਚਰ ਵੱਜਾ। ਬਾਕੀ ਹੋਰ ਹੌਲੀ ਪਤਾ ਲੱਗ ਜੂ, ਜਦੋਂ ਨਵੀਂ ਨੂੰਹ ਆਉਂਦੀ ਹੈ ਨਾ ਘਰ 'ਚ, ਉਹ ਭਾਂਡੇ ਜ਼ਿਆਦਾ ਖੜਕਾਉਂਦੀ ਆ ਵੀ ਮੈਂ ਕੰਮ ਬਹੁਤ ਕਰਦੀ ਆ, ਬਾਅਦ 'ਚ ਪਤਾ ਲੱਗਦਾ ਕਿ ਕਿੰਨਾ ਕੰਮ ਕਰਦੀ ਜੀ। ਤੇ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਆ, ਜੁੜੇ ਨੇ ਆਪਣੇ ਨਾਲ ਲਖਵਿੰਦਰ ਬਾਸੀ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਰ ਮੇਰਾ ਸਵਾਲ ਇਹ ਆ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ PSPCL ਦੀ ਪਿੱਛੇ ਜੇ ਰਿਕਵਰੀ ਚੱਲਦੀ ਸੀ, ਬੜੀਆਂ ਖਬਰਾਂ ਆਉਂਦੀਆਂ ਸੀ, ਜਦੋਂ ਸਟਾਰਟ ਹੋਇਆ ਮੁੜ ਕੇ ਉਹ ਜਮਾਂ ਹੀ ਅੱਗ ਦੇ ਭੁੱਕੇ ਵਾਂਗੂ ਠੰਡੀਆਂ ਪੈ ਗਈਆਂ ਵੀ ਕਿੰਨੀ ਕੁ ਰਿਕਵਰੀ ਹੋਈ ਆ ਜੀ, ਤੇ ਉਹਦਾ ਕੋਈ ਨੁਕਸੇ ਅਸਰ ਵੀ ਮਤਲਬ ਕਾਹਦੀ ਰਿਕਵਰੀ ਜੀ? ਰਿਕਵਰੀ ਪੰਜਾਬ ਰਾਜ ਬਿਜਲੀ ਬੋਰਡ ਦੇ ਲੋਕਾਂ ਦੇ ਬਿੱਲਾਂ ਜੀ PPSCL। ਠੀਕ ਹੈ ਜੀ ਜੀ ਜੀ। ਉਹ ਦੇਖੋ ਸਰਦਾਰ ਸਾਹਿਬ, ਉਹ ਰੁੱਤ ਦਾ ਮੇਵਾ ਹੁੰਦਾ, ਉਹ ਰੁੱਤ ਲੰਘੀ ਆ। ਕਨੈਕਸ਼ਨ ਵੀ ਜੋੜੇ ਗਏ, ਸਭ ਕੁਝ ਹੋ ਗਿਆ। ਉਹੀ ਪੰਚਾਇਤਾਂ ਜਿਹੜੀਆਂ ਹੁਣ ਪੰਚਾਇਤਾਂ ਦੇ ਥੋੜੇ ਜਿਹੇ ਸਰਪੰਚ ਬਦਲ ਗਏ ਆ। ਅੱਗੇ ਦੂਜਿਆਂ ਦੇ ਨੀਲੀਆਂ ਪੱਗਾਂ ਵਾਲੇ ਦੇ ਟੈਲੀਫੋਨਾਂ ਤੇ ਕੰਮ ਹੁੰਦੇ ਸੀ, ਹੁਣ ਚਿੱਟੀਆਂ ਪੱਗਾਂ ਵਾਲਿਆਂ ਦੇ ਟੈਲੀਫੋਨਾਂ ਤੇ ਕਨੈਕਸ਼ਨ ਜੁੜ ਗਏ ਆ। ਸਾਰਾ ਕੁਛ ਚੱਲ ਪਿਆ, ਇਸੇ ਤਰ੍ਹਾਂ ਹੀ ਚੱਲਣਾ। ਅੱਗੇ ਵੀ ਅਸੀਂ ਆਖਿਆ ਸੀਗਾ ਕਿ ਅੱਗੇ ਵੀ ਪਾਵਰਕਾਮ ਨੇ ਇਸੇ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕੀਤਾ, ਔਰ ਇੱਥੋਂ ਤੱਕ ਗੁੰਮਰਾਹ ਕੀਤਾ ਕਿ ਇਹ ਦੱਸਿਆ ਜੀ ਕਿ ਅਸੀਂ 4500 ਕਰੋੜ ਰੁਪਈਆ ਜਿਹੜਾ ਉਹ ਲੈਣਾ ਸਰਕਾਰ ਤੋਂ। ਪਰ ਜਦੋਂ ਰੈਗੂਲੇਟਰੀ ਨੂੰ ਭੇਜਦੇ ਸਨ ਕਿ ਅਸੀਂ ਬਿਜਲੀ ਵਧਾਉਣੀ ਹੈ, ਕਦੇ ਇਹਨਾਂ ਨੇ ਨਹੀਂ ਸੀ ਦੱਸਿਆ ਕਿ ਸਾਡਾ ਅੜਿਆ ਪਿਆ ਜੀ ਪੈਸਾ। ਇਹ ਕਹਿੰਦੇ ਸਨ ਪਾਵਰਕਾਮ ਘਾਟੇ 'ਚ ਚੱਲਦਾ ਹੈ। ਦੇਖੋ ਲੋਕਾਂ ਨੂੰ ਗੁੰਮਰਾਹ ਕਰਕੇ ਰੇਟ ਵਧਾਉਂਦੇ ਸਨ ਬਿਜਲੀ ਦੇ। ਇਹ ਸਭ ਕੁਛ ਚੱਲਣਾ ਹੈ। ਦੇਖੋ ਦੇਣੇ ਪੈਸੇ ਸਰਕਾਰ ਨੇ, ਹੁਣ 4500 ਕਰੋੜ ਰੁਪਈਏ ਦਾ ਅਰੇਂਜਮੈਂਟ ਹੋਏਗਾ, ਇਹਨਾਂ ਨੂੰ ਦਿੱਤਾ ਜਾਏਗਾ, ਫਿਰ ਕੁਛ ਹੋਣਾ ਹੈ। ਮੇਰੇ ਖਿਆਲ ਦੇ ਨਾਲ ਉਹ ਸਭ ਕੁਛ ਚੱਲਣਾ। ਉਹੀ ਤੁੰਤਨੀ ਦੇ ਰਾਗ ਹੁਣ ਨਹੀਂ, ਉਹ ਰਿਕਵਰੀਆਂ ਹੋਣੀਆਂ ਜਿਹੜੀਆਂ ਹੋਣੀਆਂ ਸੀ ਹੋ ਗਈਆਂ। ਹੁਣ ਉਹ ਜਿਵੇਂ ਕਹਿੰਦੇ ਹੁੰਦੇ ਨੇ ਕਿ ਮਰ ਗਈ ਉਹ ਮਾਂ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀ ਜੀ। ਜਸਵੰਤ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਨਾਮ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਟਾਈਮ ਦੇਣ ਦੀ। ਗੁਰੂ ਸਰੀਆ ਜੀ, ਕੱਲ ਤੁਸੀਂ ਗੱਲ ਕਰ ਰਹੇ ਸੀ ਵੀ ਇੱਕ ਸੰਸਦ ਨੇ ਏਅਰਲਾਈਨ ਦੇ EMPLOYE ਨਾਲ ਬਦਤਮੀਜ਼ੀ ਕੀਤੀ ਹੈਗੀ ਆ ਜੀ। ਉਹ ਥੋੜਾ ਜਿਹਾ ਇੰਝ ਲੱਗਦਾ ਵੀ ਇੱਕ ਪਾਸੜ ਜੀ ਗੱਲ ਹੋ ਗਈ ਹੈਗੀ ਆ ਵੀ ਉਹ ਇਹੋ ਜਿਹੀ ਗੱਲ ਸੀਗੀ ਬਈ ਇੱਕ ਸੰਸਦ ਮੈਂਬਰ
ਜਿਹੜਾ ਕਿ ਕਾਫੀ ਸਾਡੇ ਨਾਲੋਂ ਵੱਧ ਲਿਆਕਤ ਰੱਖਦਾ ਹੋਣਾ, ਵੀ ਉਹ ਆਪਣਾ ਆਪ ਗਵਾ ਬੈਠਿਆ, ਆਪਣੀ ਪੇਸ਼ੈਂਸ ਲੂਜ਼ ਕਰ ਗਿਆ, ਆਪਣਾ ਸਬਰ ਦੀ ਇੰਤਹਾ ਕਰ ਗਿਆ। ਤੇ ਕੁਛ ਉਹਦਾ ਇੰਪਲਾਈ ਦਾ ਵੀ ਕਸੂਰ ਹੋ ਸਕਦਾ ਵੀ ਉਹਨੇ ਉਸਨੂੰ ਗਲਤ ਜਵਾਬ ਦਿੱਤਾ ਹੋਵੇ, ਕੋਈ ਉਹਨੇ ਬਦਤਮੀਜ਼ੀ ਵਾਲਾ ਜਵਾਬ ਦਿੱਤਾ ਹੋਵੇ, ਕਿਉਂਕਿ ਅਸੀਂ ਵੀ ਜੀ 에ਅਰਲਾਈਨ 'ਚ ਟਰੈਵਲ ਕੀਤਾ ਹੈਗਾ। ਇਹ ਲੋਕੀ ਆਮ ਬੰਦੇ ਨੂੰ ਕੋਈ ਚੰਗਾ ਜਵਾਬ ਨਹੀਂ ਦਿੰਦੇ ਹੈਗੇ, ਚੰਗਾ ਬਿਹੇਵ ਨਹੀਂ ਕਰਦੇ ਹੈਗੇ। ਇਹਨੂੰ ਥੋੜਾ ਜਿਹਾ ਦਰੁਸਤ ਕਰੋਗੇ? ਦਰੁਸਤ ਮੰਨ ਲਓ ਕਿਸੇ ਦੇ ਜਵਾਬ ਤੋਂ ਤੁਸੀਂ ਅਸੰਤੁਸ਼ਟ ਹੋ, ਤੁਸੀਂ ਨਾਖੁਸ਼ ਹੋ, ਤੇ ਕੀ ਤੁਸੀਂ ਜੁੱਤੀ ਲਾ ਕੇ ਉਹਦੇ 25 ਗਿਣੋਗੇ? ਤੇ ਫਿਰ ਤੁਸੀਂ ਉੱਤਰ ਕੇ ਗੱਲ ਆਖੋਗੇ ਨਹੀਂ। ਸੋ ਮੈਂ ਤੁਹਾਨੂੰ ਦੱਸਦਾ, ਜਿਹੜੀ ਗੱਲ ਹੁਣ ਤੱਕ ਨਿਕਲੀ 83 ਵੀਡੀਓ ਕਲਿੱਪਾਂ ਆਈਆਂ ਨੇ ਸਾਹਮਣੇ ਇਸ ਮਾਮਲੇ ਦੀਆਂ, 83 ਨੇ। ਸੋ ਇਹਦੇ ਵਿੱਚ ਇਹ ਸੀਗਾ ਮਸਲਾ ਕਿ ਦੇਖੋ ਉਹ ਉੱਤਰ ਕੇ ਇਹ ਗੱਲ ਕਹਿੰਦਾ ਜੀ ਇਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ, ਮਿਸਬਿਹੇਵ ਕੀਤਾ। ਮੈਂ ਇਹਨੂੰ ਕਿਹਾ ਕਿ ਮੈਂ ਮੈਂਬਰ ਪਾਰਲੀਮੈਂਟ ਆ, ਤੇ ਉਹ ਕਹਿੰਦਾ ਕਿ ਮੈਂਬਰ ਪਾਰਲੀਮੈਂਟ ਹੋਏਗਾ, ਤੇ ਕਹਿੰਦਾ ਮੈਂ ਆਖਿਆ ਕਿ ਮੈਂ ਬਿਜ਼ਨਸ ਕਲਾਸ ਦੇ ਵਿੱਚ ਹੀ ਜਾਣਾ, ਤੇ ਉਹ ਕਹਿੰਦਾ ਜੀ ਕਿ ਮੈਂ ਤੇਰੀ ਸ਼ਿਕਾਇਤ ਕਰੂੰ ਨਰਿੰਦਰ ਮੋਦੀ। ਕਹਿੰਦਾ ਜਦੋਂ ਉਹਨੇ ਮੋਦੀ ਦਾ ਨਾਂ ਲਿਆ ਫਿਰ ਮੈਂ ਲਾ ਕੇ 25 ਗਿਣੀਆਂ। ਉਹਦੇ ਕਹਿਣ ਦਾ ਮਤਲਬ ਸੀ ਕਿਉਂਕਿ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਦਾ ਟਕਰਾਓ ਚੱਲਦਾ ਹੈ, ਤੁਹਾਨੂੰ ਪਤਾ ਹੀ ਹੈ ਜੀ। ਨਾਲ ਵੀ ਤੁਰੇ ਫਿਰਦੇ ਆ, ਮਲਾਈ ਖਾਨ ਦੇ ਨਾਲ ਵੀ ਤੁਰੇ ਫਿਰਦੇ ਇੱਕ ਦੂਜੇ ਦਾ, ਤੇ ਉਤਰਾ ਵਿਰੋਧ ਵੀ ਕਰੀ ਜਾਂਦੇ ਆ, ਇੱਕ ਦੂਜੇ ਨਾਲ ਖਹਿੰਦੇ ਵੀ ਆਉਂਦੇ ਆ। ਉਹਨੇ ਆ ਕੇ ਔਨ ਕੈਮਰਾ ਇਹ ਗੱਲ ਕਹੀ ਕਿ ਜਦੋਂ ਉਹਨੇ ਨਰਿੰਦਰ ਮੋਦੀ ਦਾ ਨਾਂ ਲਿਆ ਫਿਰ ਮੈਂ ਜੁੱਤੀ ਲਾ ਲਈ ਤੇ 25 ਵਾਰੀਆਂ, ਇੱਕ ਨਹੀਂ ਅੱਧ ਨਹੀਂ। ਦੂਜੀ ਗੱਲ ਜਿਹੜੀ ਹੈ ਦੇਖੋ, ਜੇ ਉਹਨੇ ਮਿਸਬਿਹੇਵ ਕੀਤਾ ਤੇ ਮੈਂਬਰ ਪਾਰਲੀਮੈਂਟ ਹੈ ਉਹ। ਜੇ ਤੇ ਕੋਈ ਮੇਰੇ ਵਰਗਾ ਮਾਤੜ ਹੋਵੇ ਉਹ ਤਾਂ ਕਹੇ ਕਿ ਮੇਰੀ ਸੁਣਵਾਈ ਨਹੀਂ ਹੋਣੀ, ਮੈਂ ਜੋ ਮਾਰ ਰਹੀਆਂ ਬਸ ਫਾਇਦੇ ਦੀਆਂ। ਮੈਂਬਰ ਪਾਰਲੀਮੈਂਟ ਦੀ ਤੇ ਸੁਣਵਾਈ ਹੋਣੀ ਹੈ ਨਾ, ਉਹ ਉਤਰ ਕੇ ਸ਼ਿਕਾਇਤ ਕਰ ਸਕਦਾ ਸੀ, ਉਹਨਾਂ ਦੇ ਅਧਿਕਾਰੀ ਨੂੰ ਜਾਂ ਹਵਾਬਾਜ਼ੀ ਮੰਤਰਾਲੇ ਨੂੰ ਸ਼ਿਕਾਇਤ ਕਰ ਸਕਦਾ ਸੀ। ਪਰ ਇਹ ਜਿਹੜਾ ਮੈਂਬਰ ਪਾਰਲੀਮੈਂਟ ਹੈ, ਸ਼ਾਇਦ ਤੁਸੀਂ ਇਹਦਾ ਪਿਛੋਕੜ ਨਹੀਂ ਜਾਣਦੇ, ਇਹ ਉਹੀ ਮੈਂਬਰ ਪਾਰਲੀਮੈਂਟ ਹੈ ਜਿਹਨੇ 2014 ਦੇ ਵਿੱਚ ਸੰਸਦ ਦੀ ਕੰਟੀਨ ਦੇ ਅੰਦਰ ਰਮਜ਼ਾਨ ਦੇ ਮਹੀਨੇ ਵਿੱਚ ਇੱਕ ਮੁਸਲਮਾਨ ਵੇਟਰ ਦੇ ਮੂੰਹ 'ਚ ਰੋਟੀ ਤੁੰਨ ਦਿੱਤੀ ਸੀ ਜਾਣਬੁੱਝ ਕੇ। ਇਹ ਉਹੀ ਸ਼ਖਸ ਆ। ਸੋ ਇਹਦਾ ਆਖੜ ਬੜਾ ਜਿਹਾ ਸੁਭਾਅ ਆ। ਆਪਾਂ ਨਹੀਂ ਕਹਿ ਸਕਦੇ ਕਿ ਇੰਨਾ ਹੀ ਜ਼ਿਆਦਾ ਕੋਈ ਗਲਤ ਬੋਲਿਆ ਹੋਵੇਗਾ ਕਰਮਚਾਰੀ। ਹਾਲਾਂਕਿ ਠੀਕ ਆ, ਤੁਹਾਡਾ ਤਾਂ ਤੁਸੀਂ ਘੱਟ ਵਾਸਤਾ ਪੈਂਦਾ ਹੋਣਾ, ਸਾਡਾ ਤੇ ਇਹੋ ਜਿਹੇ ਕਰਮਚਾਰੀਆਂ ਨਾਲ ਰੋਜ਼ਾਨਾ ਹੀ ਵਾਸਤਾ ਪੈਂਦਾ ਜਿਹੜੇ ਇਸ ਤਰ੍ਹਾਂ ਪੈਂਦੇ ਆ ਜਿਸ ਤਰ੍ਹਾਂ ਅਸੀਂ ਕਿਸੇ ਹੋਰ ਗ੍ਰਹਿ ਤੋਂ ਆਏ ਹੋਈਏ। ਕੀ ਅਸੀਂ ਜੁੱਤੀ ਲਾ ਕੇ ਹਰੇਕ ਤੇ ਸਿਰ 'ਚ ਮਾਰ ਲੱਗ ਪਾਵਾਂਗੇ? ਬਹੁਤ ਥਾਵਾਂ ਤੇ ਸਾਨੂੰ ਪੱਤਰਕਾਰਾਂ ਨੂੰ ਇਹ ਅੱਗੋਂ ਪੈ ਜਾਂਦੇ ਆ, ਕੀ ਅਸੀਂ ਹਰੇਕ ਥਾਂ ਤੇ ਜੁੱਤੀ ਲਾ ਲਈਏ? ਇਹ ਚੀਜ਼ ਠੀਕ ਨਹੀਂ ਕਹੀ ਜਾ ਸਕਦੀ। ਪਰ ਇਹਦਾ ਪਿਛੋਕੜ ਹੈ ਜਿਹੜਾ, ਇਹ ਹੈ ਮਾਸਟਰ ਆ, ਬਹੁਤ ਪੜ੍ਹਿਆ ਲਿਖਿਆ ਬੰਦਾ ਹੈ, ਮਾਸਟਰ ਆ, ਕਿਤੇ ਤੋਂ ਅਧਿਆਪਕ ਆ, ਪਰ ਕਿਤੇ ਵਾਲੇ ਗੁਣ ਇਹਦੇ 'ਚ ਘੱਟ ਹੀ ਪਾਏ ਜਾਂਦੇ। ਜੀ ਨਾਲੇ ਆਈ ਥਿੰਕ ਸ਼ਾਇਦ ਇਹਨਾਂ ਨੂੰ ਭੁਲੇਖਾ ਹੈ ਵੀ ਜਿੰਨੇ ਕੁ ਵੀ ਉੱਥੇ ਚੁਣ ਕੇ ਉੱਥੇ ਜਾਂਦੇ ਨੇ ਸਾਰੇ ਦੁੱਧ ਦੇ ਕਿਤੇ ਧੋਤੇ ਹੋਏ ਨੇ। ਅਗਲੇ ਕਾਲਰ ਰਾਜਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਪੁੱਛਣਾ ਨਾ ਵੀ ਜਿਵੇਂ ਬਾਕੀ MLA ਤੇ MPਆਂ ਤੋਂ ਸਿਕਿਉਰਿਟੀ ਵਾਪਸ ਲਈ ਗਈ ਆ, ਤੇ ਬਾਦਲ ਪਰਿਵਾਰ ਨੇ ਉਹ ਬਾਨਰ ਸੈਨਾ ਘਟਾਈ ਜਾਂ ਉਨੀ ਹੋਈ ਆ ਵੀ ਉਧਰ, ਜਾਂ ਰਿਸ਼ਤੇਦਾਰੀ ਕਰਕੇ ਲਿਹਾਜ਼ ਰੱਖੀ ਜਾਂਦੇ? ਕੈਪਟਨ ਸਾਹਿਬ ਇਹ ਦੱਸਿਓ ਜੀ, ਫੋਨ ਨਾ ਕੱਟਿਓ ਪਲੀਜ਼। ਨਹੀਂ ਸਰਦਾਰ ਸਾਹਿਬ, ਜਿਹੜੀ ਬਾਦਲ ਹੋਰਾਂ ਨੂੰ ਸਿਕਿਉਰਿਟੀ ਮਿਲੀ ਹੈ ਉਹਦੇ 'ਚ ਸੂਬੇ ਸਰਕਾਰ ਦਾ ਕੋਈ ਬਹੁਤਾ ਰੋਲ ਨਹੀਂ ਹੁੰਦਾ ਜੀ। ਜੈਡ ਸ਼੍ਰੇਣੀ ਹੁੰਦੀ ਹੈ, ਵਾਈ ਸ਼੍ਰੇਣੀ ਹੁੰਦੀ ਹੈ, ਉਹ ਸੈਂਟਰ ਦੀ ਸਿਕਿਉਰਿਟੀ ਹੁੰਦੀ ਹੈ। ਬਾਦਲ ਪਰਿਵਾਰ ਦੇ ਨਾਲ ਬਹੁਤੀ ਸਿਕਿਉਰਿਟੀ ਹੈ ਜਿਹੜੀ ਸੈਂਟਰ ਦੀ ਹੈ। ਤੇ ਕਈ ਵਾਰੀ ਅਸੀਂ ਇਹ ਵੀ ਵੇਖਿਆ, ਕਿਉਂਕਿ ਸਾਡੇ ਇਲਾਕੇ 'ਚ ਇੱਥੇ ਹਰਿਆਣੇ ਵਾਲੇ ਵੀ ਮਿਹਰਬਾਨੀ ਕਰ ਦਿੰਦੇ ਆ, ਤੇ ਕਈ ਵਾਰੀ ਹਰਿਆਣੇ ਵਾਲੇ ਤੇ ਇਹ ਵੀ ਮਿਹਰਬਾਨੀ ਕਰ ਦਿੰਦੇ ਆ। ਦਿੱਲੀ 'ਚ ਸਾਡੇ ਗਨਮੈਨ ਗਏ ਸਨ ਨਾ ਪੰਜਾਬ ਪੁਲਿਸ ਦੇ, ਜਾ ਕੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੀ ਹਿਫਾਜ਼ਤ ਕਰਦੇ ਸਨ। ਸੋ ਸਿਕਿਉਰਿਟੀ ਦੇ ਮਾਮਲੇ 'ਚ ਇਹਨਾਂ ਦੀ ਜਿਹੜੀ ਸ਼੍ਰੇਣੀ ਹੈ ਉਹ ਮੇਰੇ ਖਿਆਲ ਦੇ ਨਾਲ ਇੱਕ ਪਰਿਵਾਰਕ ਮੈਂਬਰ ਦੀ ਵਾਈ ਹੈ, 2 ਦੀ ਜੈਡ ਹੈ, ਜਾਂ 2 ਦੀ ਵਾਈ ਹੈ, 1 ਦੀ ਜੈਡ ਆ। ਸੋ ਇਹਦੇ 'ਚ ਸਰਕਾਰ ਦਾ, ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ, ਉਹ ਕੇਂਦਰੀ ਗ੍ਰਹਿ ਵਿਭਾਗ ਦਾ ਮਸਲਾ ਹੈ। ਦੂਜੀ ਗੱਲ ਜਿਹੜੀ ਹੈ ਕਿ ਇਹਨਾਂ ਦੀ ਸਿਕਿਉਰਿਟੀ ਮੇਰੇ ਖਿਆਲ ਦੇ ਨਾਲ ਘਟਾਉਣਗੇ ਵੀ ਨਹੀਂ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਦੂਸਰੇ ਦੁਖੀ ਕਿ ਕਈ ਇਹੋ ਜਿਹੇ ਬੰਦੇ ਵੀ ਹੈ ਜਿਹੜੇ ਬੰਦੇ ਕੁਛ ਵੀ ਨਹੀਂ, ਜਿਹਨਾਂ ਨੂੰ ਆਪਾਂ ਸ਼ਾਇਦ ਬਾਈ ਨੇਮ ਜਾਣਦੇ ਵੀ ਨਾ ਹੋਈਏ, ਉਹਨਾਂ ਦੇ ਕੋਲ ਵੀ Z+ ਸਿਕਿਉਰਿਟੀ ਹੈ, ਪਰ ਪੰਜਾਬ ਸਰਕਾਰ ਉਹ ਵਾਪਸੀ ਨਹੀਂ ਲੈ ਸਕਦੀ। ਨਹੀਂ ਜੀ। ਅਗਲੇ ਕਾਲਰ ਜੁੜੇ ਨੇ ਆਪਣੇ ਨਾਲ, ਪਾਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਕੱਲ ਜੀ ਮਨਪ੍ਰੀਤ ਨੇ ਪੁਲਿਸ ਵਾਲਾ ਦਾ ਦੋਨੋਂ ਹਟਾਇਆ, ਪੁਲਿਸ ਵਾਲੇ ਨੇ ਫੜਿਆ, ਉਹਦਾ ਕੀ ਬਣਿਆ ਜੀ?
ਆਪਾਂ ਗੱਲ ਕਰ ਚੁੱਕੇ ਹਾਂ ਜੀ ਸਰਦਾਰ ਸਾਹਿਬ, ਆਪਾਂ ਗੱਲ ਕਰ ਚੁੱਕੇ ਹਾਂ। ਜੇ ਕੋਈ ਹੋਰ ਸਵਾਲ ਹੈਗਾ ਤੇ ਠੀਕ ਹੈ, ਨਹੀਂ ਤੇ ਮੈਂ ਤੁਹਾਨੂੰ ਫਿਰ ਦੱਸ ਦੇਣਾ ਕਿ ਉਹ ਸਟਿੰਗ ਕੀਤਾ ਸੀਗਾ। 2 ਕਰਮਚਾਰੀ ਜਿਹੜੇ ਫੜੇ ਗਏ ਸੀ, ਪਤਾ ਨਹੀਂ 100 ਰੁਪਇਆ ਲੈਂਦੇ ਸਨ ਜਾਂ 200 ਲੈਂਦੇ ਸਨ, ਜਿੰਨਾ ਵੀ ਫੜੇ ਗਏ ਸਟਿੰਗ ਦੇ ਵਿੱਚ ਕੈਦ ਹੋ ਗਏ। ਉਹ ਸਟਿੰਗ ਕਰਕੇ ਇਹਨੇ ਕੁੰਵਰ ਵਿਜੇ ਪ੍ਰਤਾਪ ਜਿਹੜਾ ਉੱਥੇ ਕਮਿਸ਼ਨਰ ਲਾਇਆ ਇਹਨਾਂ ਨੇ, ਲੁਧਿਆਣੇ ਜ਼ਿਲ੍ਹੇ ਦਾ ਪੁਲਿਸ ਕਮਿਸ਼ਨਰ, ਉਹਨੂੰ ਭੇਜ ਦਿੱਤੀ ਆ। ਉਹਦੇ ਮੇਰੇ ਖਿਆਲ ਦੇ ਨਾਲ ਇਹਨਾਂ ਦੋਨਾਂ ਨੂੰ ਬਰਤਰਫ ਕਰ ਦਿੱਤਾ। ਅੱਗੇ ਕਾਰਵਾਈ ਕੀ ਹੁੰਦੀ, ਵਿਭਾਗੀ ਕਾਰਵਾਈ ਚੱਲਦੀ ਹੁੰਦੀ। ਕਈ ਵਾਰੀ ਇਹ ਹੁੰਦਾ ਕਿ ਮਹੀਨੇ 2 ਮਹੀਨੇ 6 ਮਹੀਨਿਆਂ ਬਾਅਦ ਫਿਰ ਨੌਕਰੀ ਤੇ ਚੜ ਜਾਂਦੇ ਆ, ਕਿਉਂਕਿ ਮਸਲਾ ਕੋਈ ਬਹੁਤਾ ਵੱਡਾ ਨਹੀਂ ਹੁੰਦਾ ਇਹਨਾਂ ਦੀ ਨਜ਼ਰ ਦੇ ਵਿੱਚ। ਪੁਲਿਸ ਵਾਲੇ ਜਿਹੜੇ ਹੁੰਦੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਆਪਣਾ ਮੁਲਾਜ਼ਮ ਹੀ ਹੈ। ਸੋ ਪਰ ਇੱਕ ਵਾਰੀ ਉਹ ਮੁਸੀਬਤ ਦੇ ਵਿੱਚ ਫਸ ਗਏ ਆ ਕਿ ਮਨਪ੍ਰੀਤ ਬਾਦਲ ਨੇ ਆਪ ਦਾ ਜਿਹੜਾ ਉਹਦਾ ਕਿਰਦਾਰ ਆ ਉਹ ਵਿਖਾ ਦਿੱਤਾ ਕਿ ਉਹ ਕਿਸ ਬਿਰਤੀ ਦਾ ਬੰਦਾ ਹੈ। ਜੀ ਬੂਟਾ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰ ਵੀਰ ਜੀ ਤੇ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਪਹਿਲਾਂ ਮਾੜਾ ਕਮੈਂਟ ਕਰ ਰਿਹਾ ਜੀ, ਜਿਹੜਾ ਸਿਕਿਉਰਿਟੀ ਵਾਲੇ ਕਹੀ ਜਾਂਦੇ ਆ ਮੈਂ ਮਲੂਕੇ ਮਲਾਕੇ ਵਰਗੇ ਅੱਗੇ ਦਿਨੇ ਖਜ਼ਾਨਾ ਤੇ ਲੋਕਾਂ ਨੂੰ ਲੁੱਟਦੇ ਸੀ, ਉਹਨਾਂ ਨੂੰ ਤਾਂ ਸਿਕਿਉਰਿਟੀ ਦੀ ਜ਼ਿਆਦਾ ਲੋੜ ਸੀ। ਹੁਣ ਉਹਨਾਂ ਨੂੰ ਢੱਠੇ ਦੀ ਪੂਛ ਕਰਕੇ ਲੰਡੇ ਦਾ ਕਰਤਾ ਤੇ ਹੁਣ ਲੋਕਾਂ ਨੇ ਫਤਵੇ ਤੋਂ ਤੇ ਹੁਣ ਉਹਨਾਂ ਨੂੰ ਕੀ ਲੋੜ ਆ ਸਿਕਿਉਰਿਟੀ ਦੀ। ਅੱਛਾ ਜੀ, ਹਾਂਜੀ। ਤੇ ਦੂਜਾ ਮੇਰਾ ਸਵਾਲ ਇਹ ਆ ਜੀ ਵੀ ਇੱਕ ਅਕਾਲੀ ਸਰਕਾਰ ਦਾ ਅੱਤਵਾਦ ਜਿਹੜਾ ਹੋਇਆ ਸੀ ਲੁਧਿਆਣੇ, ਕਿਸਾਨ ਸੀਗਾ ਜ਼ਿਮੀਂਦਾਰ ਵਿਚਾਰਾ, ਉਹਦੇ ਦੋਨਾਂ ਮੁੰਡਿਆਂ ਨੂੰ ਧੱਕੇ ਨਾਲ ਚੱਕ ਕੇ ਮਾਰਤਾ ਸੀ ਤੇ ਉਦੋਂ ਆਮ ਆਦਮੀ ਪਾਰਟੀ ਵਾਲੇ ਵੀ ਗਏ ਸੀ, ਕਾਂਗਰਸ ਵਾਲੇ ਵੀ ਗਏ ਸੀ, ਅਸੀਂ ਨਿਆਂ ਦਵਾਵਾਂਗੇ। ਕੀ ਹੁਣ ਉਹਨਾਂ ਨੂੰ ਨਿਆਂ ਵਿਚਾਰਿਆਂ ਨੂੰ ਮਿਲ ਸਕਦਾ? ਉਹ ਜਿਹਨੂੰ ਫੜ ਕੇ ਅੰਦਰ ਵੀ ਕੀਤਾ ਤੇ ਕੇਸ ਵੀ ਬਣਾਇਆ ਵਿਚਾਰੇ ਤੇ। ਤੇ ਦੂਜਾ ਸਵਾਲ ਇੱਕ ਹੋਰ ਹੈ ਜੀ। ਜੀ ਇੱਕ ਮਿੰਟ, ਸੌਰੀ। ਦੂਜਾ ਸਵਾਲ ਜ਼ਿਆਦਾ ਨਾ ਕਰੋ, ਫਿਰ ਭੁੱਲ ਜਾਈਦਾ, ਮੇਰਾ ਚੇਤਾ ਹੋ ਜਾਇਆ। ਨਹੀਂ, ਅੱਧਾ ਕੀ ਹੈ ਜੀ, ਚਲੋ ਜਲਦੀ। ਹਾਂਜੀ, ਉਹ ਬਾਦਲ ਸਾਹਿਬ ਕਹੀ ਜਾਂਦੇ ਨਾ ਵੀ ਸਾਡੇ ਅਫਸਰ ਜ਼ਿਆਦੇ ਆਖੇ ਲੱਗਦੇ ਆ ਕਾਂਗਰਸੀਆਂ ਨਾਲੋਂ, ਵੀ ਕਿਤੇ ਬਾਦਲ ਸਰਕਾਰ ਦੀ ਸ਼ਾਇਦ ਨਹੀਂ ਵੀ ਤੁਸੀਂ ਇਹਨਾਂ ਨੂੰ ਡਰੱਗ ਦੇ ਵਿੱਚ ਜਾਂ ਹੋਰ ਜਾਂ ਜਿਹੜੇ ਅਸੀਂ ਘਟਾਲੇ ਕੀਤੇ ਆ ਬੱਸਾਂ ਬੁੱਸਾਂ ਦੇ ਵਿੱਚ ਵੀ ਸਾਥ ਨਾ ਦਿਓ, ਜਿਹੜੇ ਫੋਨ ਨਾ ਕੱਟੋ ਜੀ। ਆਹੀ ਸਵਾਲ ਸੀਗਾ ਜੀ। ਸਵਾਲ ਤੁਹਾਡਾ ਸਪਸ਼ਟ ਕੋਈ ਵੀ ਨਹੀਂ ਹੈਗਾ। ਕੀ ਕਹਿਣਾ ਚਾਹੁੰਦੇ ਤੁਸੀਂ, ਮੈਨੂੰ ਤਾਂ ਨਹੀਂ ਸਮਝ ਲੱਗੀ। ਪਰ ਫਿਰ ਵੀ ਇਹ ਜਿਹੜੀ ਪਹਿਲੀ ਗੱਲ ਦਾ ਉਹਦੀ ਵੀ ਤੁਸੀਂ ਅਧੂਰੀ ਜੀ ਗੱਲ ਕੀਤੀ ਕਿ ਕਿਸਾਨ ਦੇ 2 ਮੁੰਡੇ ਮਾਰੇ ਸਨ। ਮੇਰੇ ਖਿਆਲ ਦੇ ਨਾਲ 2 ਮੁੰਡੇ ਉਹ ਜਿਹੜੇ ਮਰੇ ਸੀਗੇ ਉਹ ਤੇ ਐਨਕਾਊਂਟਰ 'ਚ ਮਰੇ ਸੀਗੇ, ਝੂਠਾ ਐਨਕਾਊਂਟਰ ਬਣਾਇਆ ਸੀ, ਫੇਕ ਐਨਕਾਊਂਟਰ। ਹਾਂ, ਉਹ ਕਿਸਾਨ ਤੇ ਨਹੀਂ, ਉਹ ਦਲਿਤ ਪਰਿਵਾਰ ਦੇ ਬੱਚੇ ਸਨ, 2 ਸਕੇ ਭਰਾ ਸੀਗੇ, ਉਹ ਮਾਰੇ ਸੀਗੇ ਫੇਕ ਐਨਕਾਊਂਟਰ ਦੇ ਵਿੱਚ। ਉਹਦੇ 'ਚ ਇਹ ਹੈ ਕਿ ਜਿਹੜੇ ਅਕਾਲੀ ਆਗੂ ਨੇ ਮਰਵਾਏ ਸੀਗੇ ਉਹ ਬੰਦਾ ਅੰਦਰ ਆ, ਹੋਰ ਪੁਲਿਸ ਮੁਲਾਜ਼ਮ ਵੀ ਅੰਦਰ ਆ। ਪਰ ਉਹਦੇ 'ਚ ਜਿਹੜਾ ਮੁੱਖ ਮੁਲਜ਼ਮ ਸੀਗਾ, ਜਿਹੜਾ ਉਸ ਸਮੇਂ ਦਾ ਇੰਸਪੈਕਟਰ ਸੀ, ਉਹਦਾ ਨਾਮ ਵੀ ਮੈਨੂੰ ਸ਼ਾਇਦ ਯਾਦ ਸੀ, ਦਵਿੰਦਰ ਸਿੰਘ ਜਾਂ ਕੋਈ ਇਹੋ ਜਿਹਾ, ਚਲੋ ABC ਕੁਛ ਵੀ ਆ, ਉਹ ਮੇਰੇ ਖਿਆਲ ਦੇ ਨਾਲ ਹਾਲੇ ਤੱਕ ਕਾਬੂ ਨਹੀਂ ਆਇਆ। ਜਾਂ ਤੇ ਬਾਹਰ ਬੂਰ ਟਿਪ ਗਿਆ ਜਾਂ ਕੋਈ ਆਪਦਾ ਬੰਦੋਬਸਤ ਕਰ ਗਿਆ। ਬਾਕੀ ਉਹ ਕੇਸ ਚੱਲਦਾ, ਕੇਸ ਦੇ ਵਿੱਚ ਅੱਗੇ ਕੀ ਹੋਣਾ। ਇਹ ਠੀਕ ਹੈ ਕਿ ਵਾਅਦੇ ਉੱਥੇ ਸਾਰਿਆਂ ਨੇ ਕੀਤੇ ਸਨ, ਪਰ ਕੌਣ ਪੱਖਰਦਾ? ਲਾਹੌਰ ਦਾ ਰਾਹ ਸਾਰੇ ਦੱਸ ਦਿੰਦੇ ਸਰਦਾਰ ਸਾਹਿਬ, ਕੋਈ ਨਾਲ ਨਹੀਂ ਤੁਰਦਾ। ਉਦੋਂ ਸਾਰੀ ਰਾਹ ਦਿਖਾ ਦਿੰਦੇ ਕਿ ਰਾਹ ਜਾਂਦਾ। ਇਹ ਬਣੀਆਂ ਆਈਆਂ ਜੱਗ ਦੇ ਨਾਲ। ਸੋ ਦੂਜੀ ਗੱਲ ਜਿਹੜੀ ਤੁਸੀਂ ਆ ਕਹੀ ਹੈ ਕਿ ਫਲਾਣਾ ਅੱਤਵਾਦ ਤੇ ਫਲਾਣਾ, ਇਹ ਗੱਲਾਂ ਕੋਈ ਸਪਸ਼ਟ ਰੂਪ ਦੇ ਵਿੱਚ ਤੁਸੀਂ ਕੋਈ ਸਵਾਲ ਕਰੋ ਤੇ ਫਿਰ ਮੈਂ ਉਹਦਾ ਜਵਾਬ ਦੇਵਾਂ। ਪਰ ਇਹਦੀਆਂ ਗੱਲਾਂ ਦਾ, ਤੁਹਾਡੇ ਇਹੋ ਜਿਹੀਆਂ ਗੱਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈਗਾ ਜੀ। ਅਗਲੇ ਕਾਲਰ ਜਿਹੜੇ ਰਾਜਵੀਰ ਸੰਧੂ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮਾਣੀਖੇੜੇ ਦਾ ਬੋਲਦਾ ਜੀ, ਰਾਜਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਵੀਰ ਸਿੰਘ, ਸਤਿ ਸ਼੍ਰੀ ਅਕਾਲ ਵੀਰ ਜੀ। ਆਪਣੇ ਇਲਾਕੇ ਦਾ ਕੀ ਹਾਲ ਚਾਲ ਹੈ? ਹੋਣਾ ਕੋਈ ਫਰਕ ਪਿਆ ਹੈ ਕਿ ਉਵੇਂ ਹੀ ਕਮੀ ਅਜੇ ਬਾਦਲੀਆਂ ਦਾ ਹੀ ਟੌਰ ਹੈ? ਨਹੀਂ, ਦੇਖੋ ਲੰਬੀ ਹੈ ਜਿਹੜਾ ਉਹ ਲੰਬੀ ਮਹੱਤਵਪੂਰਨ ਰਹੇਗਾ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਇੱਥੇ ਕੈਪਟਨ ਅਮਰਿੰਦਰ ਸਿੰਘ ਨੇ 40,000 ਵੋਟਾਂ ਲੈ ਕੇ ਵੀ ਸ਼ੁਕਰ ਕੀਤਾ, ਲੋਕਾਂ ਦਾ ਸ਼ੁਕਰਾਨ ਕੀਤਾ ਤੇ ਆਪਣੇ ਮੁੰਡੇ ਰਣਿੰਦਰ ਸਿੰਘ ਨੂੰ ਲੰਬੀ ਦਾ ਕੰਮ ਕਾਰ ਸਾਰਾ ਸੰਭਾਲਿਆ ਹੋਇਆ। ਉਹਨੇ ਕਿ ਲੰਬੀ ਵਾਲਿਆਂ ਨੂੰ ਤੂੰ ਸੰਭਾਲਣਾ, ਸਾਰਿਆਂ ਨੂੰ ਨੰਬਰ ਦਿੱਤੇ ਹੋਏ ਆ। ਕਿਤੇ ਵੀ ਕੋਈ ਲੋੜ ਪੈਂਦੀ ਹੈ ਤੇ ਉਹ ਤੱਤ ਫੱਟ ਫੋਨ ਚੁੱਕਦਾ, ਲੰਬੀ ਵਾਲਿਆਂ ਦੀ ਗੱਲ ਸੁਣਦਾ। ਜਿਹਨੇ ਨਹੀਂ ਵੀ ਵੋਟ ਪਾਈ ਉਹਦੀ ਵੀ ਗੱਲ ਸੁਣਦਾ। ਜਿਹੜੇ ਇੱਥੋਂ ਦੇ ਕਾਂਗਰਸੀ ਆ ਲੋਕਲ, ਆਪਣੇ ਇਲਾਕੇ ਦੇ, ਆਪਣੇ ਪਿੰਡਾਂ ਦੇ, ਉਹਨਾਂ ਨੇ ਅਨਾਊਂਸਮੈਂਟਾਂ ਕਰਾਤੀਆਂ ਬਕਾਇਦਾ ਪਿੰਡਾਂ 'ਚ ਕਿ ਭਾਈ ਜੇ ਕੋਈ ਡਰੱਗ ਵੇਚਦਾ ਜਾਂ ਕੋਈ ਖਾਂਦਾ ਪੀਂਦਾ ਉਹ ਆਪਦੇ ਕੰਮ ਤੋਂ ਬਾਜ ਆ ਜਾਓ। ਅਸੀਂ ਹਰੇਕ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ, ਹਰੇਕ ਮੁਸੀਬਤ 'ਚ ਖੜਾਂਗੇ, ਹਰੇਕ ਕੰਮ 'ਚ ਖੜਾਂਗੇ। ਪਰ ਕੱਲ੍ਹ ਨੂੰ ਕੋਈ ਡਰੱਗ ਦੀ ਸਾਡੇ ਨਾਲ ਕੋਈ ਆ ਕੇ ਅੱਟੀ ਸੱਟੀ ਲਾਵੇ ਜਾਂ ਕੋਈ ਸਾਡੇ ਤੋਂ ਸਿਫਾਰਿਸ਼ ਪਾ ਲੇ, ਉਹ ਅਸੀਂ ਕੰਮ ਨਹੀਂ ਕਰਾਂਗੇ। ਸੋ ਹਾਲ ਦੀ ਘੜੀ ਸੰਕੇਤ ਆਪਣੇ ਲੰਬੀ ਲਈ ਵੀ ਚੰਗਾ ਹੈ, ਪਰ ਉਹ ਮੌਜਾਂ ਜਿਹੜੀਆਂ ਬਾਪੂ ਦੇ ਸਿਰ ਤੇ ਕਰੀਏ ਸੀ ਉਹ ਤਾਂ ਲੰਬੀ ਵਾਲਿਆਂ ਨੂੰ ਨਹੀਂ ਲੱਭਣੀਆਂ। ਜੀ। ਬਲਵਿੰਦਰ ਸਿੱਧੂ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਲਵਿੰਦਰ ਜੀ, ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਜੀ, ਹੁਣ ਦੇ ਵਿਧਾਇਕਾਂ ਤੇ ਪਹਿਲੇ ਵਿਧਾਇਕਾਂ 'ਚ ਇਹ ਫਰਕ ਸੀ ਜੀ। ਮੈਂ 71 ਚ ਰੋਡ ਵਿੱਚ ਭਰਤੀ ਹੋਇਆ ਸੀ,
ਪਹਿਲੀਆਂ ਜਿਹੜੀਆਂ ਡਰਾਈਵਰ ਸੀਟ ਦੇ ਆਪੋਜੀਟ ਤੇ 5 ਸੀਟਾਂ ਤੇ ਲਿਖਿਆ ਹੁੰਦਾ ਸੀ MLA MP। ਜਦੋਂ ਕੋਈ MP ਤੇ MLA ਸਾਡੇ ਨਾਲ ਆਮ ਹੀ ਸਫ਼ਰ ਕਰਦੇ ਸੀ, ਉਹ ਸਾਨੂੰ ਕੰਨ ਚ ਆ ਕੇ ਕਹਿੰਦੇ ਕਾਕਾ ਮੈਂ MLA ਸੀ, ਸੀਟ ਖਾਲੀ ਕਰਾਉਂਦੇ ਸੀ, ਇੰਨੀ ਰਿਸਪੈਕਟ ਕਰਦੇ ਸੀ। SP ਰੈਂਕ ਦੇ ਬੰਦੇ ਸਾਡੇ ਨਾਲ ਪੁਲਿਸ ਦੇ ਅਫਸਰ ਸਫ਼ਰ ਕਰਦੇ ਸੀ। ਹੁਣ ਤਾਂ ਇਹ ਰੋਹਬ ਦਿੰਦੇ ਨੇ ਲੋਕਾਂ ਨੂੰ, ਅਬਲਾ ਤਾਂ ਸਫ਼ਰ ਹੀ ਨਹੀਂ ਕਰਦੇ, ਨਹੀਂ ਰੋਹਬ ਦਿੰਦੇ ਨੇ। ਦੂਜਾ ਸਵਾਲ ਮੇਰਾ ਇਹ ਹੈ ਜੀ ਵੀ ਜਿਹੜੇ ਇਹਨਾਂ ਨੇ ਟਰਾਂਸਪੋਰਟ ਦੇ ਮੰਗਾਏ ਨੇ ਆ ਚਿੱਠੇ ਜਿਹੇ ਰੂਟਾਂ ਰਾਟਾਂ ਬਾਰੇ, ਵੀ ਇਹ ਅੱਖਾਂ ਹੀ ਪੂੰਝਣਗੇ ਕਿ ਅਮਲ ਵੀ ਹੋਊਗਾ ਇਹਦੇ ਤੇ ਜੀ, ਇਹ ਦੱਸੋ ਜੀ। ਧੰਨਵਾਦ ਜੀ। ਜੀ ਦੇਖੋ ਅਸੀਂ ਤੇ ਚਾਹੁੰਦੇ ਅਮਲ ਹੋਵੇ, ਤੇ ਜਿਹੜੀ ਰੋਡਵੇਜ 71-72 ਵਾਲੀ ਸੀ, ਅਸੀਂ ਉਹ ਰੋਡਵੇਜ ਬੇਸ਼ੱਕ ਉਸ ਰੋਡਵੇਜ ਦੇ ਰੂਪ ਚ ਤੇ ਨਾ ਵੇਖੀਏ, ਪਰ ਜਿਵੇਂ ਦੌੜਦੀ ਸੀਗੀ ਤੇ ਜਿਵੇਂ ਲੱਦੀ ਜਾਂਦੀ ਸੀ ਸਵਾਰੀਆਂ ਨਾਲ, ਅਸੀਂ ਉਸੇ ਰੂਪ ਚ ਵੇਖਣੀ ਚਾਹੁੰਦੇ ਹਾਂ, ਕਿਉਂਕਿ ਉਹ ਸਾਡੀ ਜਨਤਕ ਸਰਵਿਸ ਆ, ਉਹ ਸਾਡੀ ਆਪ ਦੀ ਸਰਵਿਸ ਆ, ਸਾਡੀ ਲੋਕਾਂ ਦੀ ਸਰਵਿਸ ਆ, ਉਹਨੂੰ ਅਸੀਂ ਕਾਮਯਾਬ ਵੇਖਣਾ ਚਾਹੁੰਦੇ ਹਾਂ। ਜੇ ਇਹ ਅੱਖਾਂ ਪੂੰਝਣਗੇ ਤੇ ਮੁੜ ਕੇ ਫਿਰ ਲੋਕੀ ਇਹਨਾਂ ਦੀਆਂ ਅੱਖਾਂ 'ਚ ਹੰਝੂ ਲਿਆ ਦੇਣਗੇ। ਕਿਹੜਾ ਕੁੰਭ ਦਾ ਮੇਲਾ, ਕਿਹੜਾ ਮੁੱਲਾ ਮਰ ਗਿਆ ਜਾਂ ਰੋਜੇ ਮੁੱਕ ਗਏ ਆ, ਇਲੈਕਸ਼ਨ ਤੇ ਫੇਰ ਆ ਜਾਣਾ। ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਗੱਲ ਚੱਲਣੀ ਨਹੀਂ, ਕੰਮ ਬਣਨਾ ਨਹੀਂ, ਇਸ ਤਰ੍ਹਾਂ ਕੁਛ ਨਾ ਕੁਛ ਤੇ ਕਰਨਾ ਪਊਗਾ। ਜੇ ਨਹੀਂ ਤੇ ਫਿਰ ਹਾਲ ਉਹੀ ਹੋਏਗਾ ਜਿਹੜਾ ਦੂਜਿਆਂ ਦਾ ਹੋਇਆ, ਕਿਉਂਕਿ ਤੀਜੇ ਤਾਂ ਅੱਗੇ ਤਲੀਆਂ ਨੂੰ ਥੁੱਕ ਲਾਈ ਬੈਠੇ ਆ ਕਿ ਸਾਨੂੰ ਮੌਕਾ ਦਿਓ। ਜੀ ਅਗਲੇ ਕਾਲਰ ਅਮਰੀਕ ਅਟਵਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਸੱਚੇ ਸੌਦੇ ਡੇਰੇ ਤੇ ਗਏ ਸੀਗੇ ਜਿਹੜੇ ਉਸ ਵੇਲੇ ਵੋਟਾਂ ਵਾਸਤੇ, ਕੇਸ ਕਿੱਥੇ ਗਏ? ਸਿੰਘ ਸਾਹਿਬ ਹੋਣਾ ਦੇ ਕਿੱਥੇ ਖੜਾ, ਗਰਾਰੀ ਜੀ ਕਿਤੇ ਆਇਆ ਕਿ ਨਹੀਂ ਫਿੱਟ? ਉਹ 4 ਤਰੀਕ ਨੂੰ ਹੈ ਜੀ ਮੇਰੇ ਖਿਆਲ ਦੇ ਨਾਲ, ਮੈਂ ਤੁਹਾਨੂੰ ਦੱਸ ਦੇਣਾ ਸਰਦਾਰ ਸਾਹਿਬ, ਉਹਨਾਂ ਦਾ ਫੈਸਲਾ ਜੋ 4 ਤਰੀਕ ਨੂੰ ਮੇਰੇ ਖਿਆਲ ਦੇ ਨਾਲ ਵਿਚਾਰਿਆ ਜਾਣਾ। ਜੀ ਜੀ। ਤੇ ਦੂਜਾ ਸਰ ਬਾਕੀ ਜਿਹੜੀ ਗੱਲ ਹੈ ਇਹਨਾਂ ਦੇ ਕੰਤਰਾ ਕੱਸਣ ਦੀ, ਉਹ ਮਨਪ੍ਰੀਤ ਜਿੱਦੀ ਆ, ਉਹ ਕੱਸੂਗਾ ਜੀ ਬਾਦਲਾਂ ਦੀਆਂ ਬੱਸਾਂ ਜਾਂ ਹੋਰ ਖਰਾਬ, ਕਿ ਮੇਰਾ ਪਰਸਨਲ ਤਜਰਬਾ ਉਹਦੇ ਨਾਲ ਕਾਫੀ ਰਿਹਾ ਬਣਾ ਪਿੱਛੇ ਨਹੀਂ ਹਟਦਾ। ਜੇ ਕੈਪਟਨ ਪਿੱਛੇ ਹਟ ਜਾ, ਉਹਨੂੰ ਰਿਜ਼ਾਈਨ ਦੇਣਾ ਪਹਿਲਾਂ ਦੇ ਜਾਊਗਾ, ਕਿਉਂਕਿ ਉਹ ਉੱਥੇ ਪੰਦਰ ਨਹੀਂ ਰਹੂਗਾ। ਬਿਲਕੁਲ ਧੁੰਦਾ ਸਵਾਰ ਆਦਮੀ, ਧੁੰਦਾ ਸਵਾਰ ਆ। ਜੀ ਜੀ, ਥੈਂਕ ਯੂ ਜੀ। ਉਹ ਜਿੱਦੀ ਜੀ ਮਿਹਰਬਾਨੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਬੀਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ ਕਿ ਜਿੱਦਾਂ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਦਿੱਲੀ 'ਚ ਆਪਾਂ ਮੁਹੱਲਾ ਕਲੀਨਿਕ ਖੋਲ੍ਹੇ ਨੇ ਜਾਂ ਬਿਜਲੀ ਸਸਤੀ ਕੀਤੀ ਆ ਜਾਂ ਟੈਸਟ ਫ੍ਰੀ ਕੀਤੇ, ਤੇ ਕਿੰਨੀ ਸੱਚਾਈ ਆ ਜੀ? ਜੀ ਨਹੀਂ, ਸੱਚਾਈ ਇਹਦੇ 'ਚ ਮੁਹੱਲਾ ਕਲੀਨਿਕਾਂ ਖੁੱਲੀਆਂ, ਪਰ ਉਹ ਮੇਰੇ ਖਿਆਲ ਦੇ ਨਾਲ ਬਹੁਤੀਆਂ ਪਿਛਲੇ ਅਕਤੂਬਰ ਤੱਕ, ਉਦੋਂ ਕਿਸੇ ਨੇ ਸੱਜਣ ਨੇ RTI ਪਾਈ ਸੀ ਕਿ ਬਹੁਤੀਆਂ ਮੁਹੱਲਾ ਕਲੀਨਿਕਾਂ ਜਿਹੜੀਆਂ ਉਹ ਕਿਰਾਏ ਦੀਆਂ ਥਾਵਾਂ ਤੇ ਵੀ ਚੱਲਦੀਆਂ ਨੇ ਜੀ, ਆਪਦੀਆਂ ਜਗ੍ਹਾ ਨਹੀਂ ਉਹ ਹਾਸਲ ਕਰ ਸਕੀਆਂ, ਪਰ ਮੁਹੱਲਾ ਕਲੀਨਿਕਾਂ ਚੱਲਦੀਆਂ ਨੇ, ਵਧੀਆ ਢੰਗ ਨਾਲ ਚੱਲਦੀਆਂ। ਸਿਹਤ ਤੇ ਸਿੱਖਿਆ ਦਿੱਲੀ ਵਾਲਿਆਂ ਨੇ ਬਹੁਤ ਸੁਧਾਰ ਕੀਤਾ। ਅਸੀਂ ਕਈ ਮਾਮਲਿਆਂ 'ਚ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਵੀ ਨਿੰਦਦੇ ਆ, ਅਰਵਿੰਦ ਕੇਜਰੀਵਾਲ ਦੀ ਜਿਹੜੀਆਂ ਇਹ ਜਾਤੀ ਕਾਰਗੁਜ਼ਾਰੀਆਂ ਹੁੰਦੀਆਂ ਸਿਆਸਤ ਦੇ ਵਿੱਚ, ਉਹਨਾਂ ਨੂੰ ਵੀ ਅਸੀਂ ਆਲੋਚਨਾਤਮਕ ਢੰਗ ਨਾਲ ਲੈਂਦੇ ਹਾਂ। ਪਰ ਜਿਹੜਾ ਕੰਮ ਕਿਸੇ ਨੇ ਵੀ ਕੀਤਾ, ਚਾਹੇ ਅਕਾਲੀ ਹੈ, ਚਾਹੇ ਕਾਂਗਰਸੀ, ਚਾਹੇ ਆਮ ਆਦਮੀ ਪਾਰਟੀ, ਕੋਈ ਵੀ ਆ, ਚੰਗੇ ਨੂੰ ਚੰਗਾ, ਫੁੱਲ ਨੂੰ ਫੁੱਲ, ਕੰਡੇ ਨੂੰ ਕੰਡਾ, ਉਹ ਕਹਿਣਾ ਸਾਡਾ ਫਰਜ਼ ਆ। ਸਿਹਤ ਤੇ ਸਿੱਖਿਆ, ਉਹ ਦੋ ਚੀਜ਼ਾਂ 'ਚ ਸੁਧਾਰ ਜਾਪਦਾ। ਹਾਲਾਂਕਿ ਉਹਨਾਂ ਨੇ ਟਰਾਂਸਪੋਰਟ ਵਿਭਾਗ ਦੀ ਗੱਲ ਕੀਤੀ ਸੀ ਕਿ ਅਸੀਂ 5000 ਬੱਸਾਂ ਪਾ ਦਿਆਂਗੇ, ਤੇ ਹਾਲ ਦੀ ਘੜੀ ਮੇਰੇ ਖਿਆਲ ਦੇ ਨਾਲ 400 ਪਾਈਆਂ ਹੁਣ ਤੱਕ ਉਹਨਾਂ ਨੇ, 400 500 ਆ ਵੀ ਹੁਣ ਪਿੱਛੇ ਜੇ ਜਦੋਂ ਰਿਪੋਰਟ ਮੀਡੀਆ ਦੇ ਵਿੱਚ ਆਈ ਉਸ ਤੋਂ ਬਾਅਦ ਪਾਇਆ। ਕੁਛ ਮੁੱਦਿਆਂ ਤੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸਨ, ਉਹ ਵਾਅਦੇ ਤੇ ਹਾਲੇ ਕਹੀਏ ਕਿ ਸ਼ੁਰੂ ਵੀ ਨਹੀਂ ਹੋਏ ਉਹਨਾਂ ਤੇ ਕੰਮ, ਪਰ ਕੁਛ ਜਿਹੜੇ ਉਹਨਾਂ ਦੇ ਵਾਅਦੇ ਸਨ ਉਹਨਾਂ ਦੇ ਵਿੱਚ ਬਹੁਤ ਹੱਦ ਤੱਕ ਉਹਨਾਂ ਨੇ ਸਫਲਤਾ ਜਿਹੜੀ ਉਹ ਦਰਜ ਕੀਤੀ ਹੈ। ਜੀ ਅਗਲੇ ਕਾਲਰ ਸੁਰਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹੋ ਹੈ ਜੀ, ਜਿਹੜੇ ਨਾ ਅੱਗੇ 7000 ਦੀ ਟਰਾਲੀ ਮਿਲਦੀ ਸੀਗੀ ਰੇਤੇ ਦੀ, ਉਹ 1700 ਦੀ ਮਿਲਣ ਲੱਗ ਪਈ ਆ। ਕੀ ਇਹ ਬਾਦਲ ਜਿਹੜੇ ਨੀਲੀਆਂ ਪੱਗਾਂ ਬੰਨ੍ਹਦੇ ਆ, ਕਿ ਇਹਨਾਂ ਦੇ ਉੱਪਰ ਜਿਹੜਾ ਲੋਕਾਂ ਦਾ ਲਹੂ ਵੀ ਨਹੀਂ ਪੀਤਾ ਆ, ਬਈ ਗਰੀਬਾਂ ਤੇ ਜੋ ਖਿੰਚੇ ਦਾੜੀ ਪਾਰ ਬ੍ਰਹਮ ਅਗਨ ਮੇ ਸਾੜੀ ਬਾਬੇ ਨਾਨਕ ਦੇਵ ਜੀ ਬਾਣੀ, ਇਹਨਾਂ ਤੇ ਵੀ ਲਾਗੂ ਹੁੰਦੀ ਹੈ ਕਿ ਨਹੀਂ? ਜੀ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਕਿ ਥੋੜੇ ਜਿਹੇ ਸ਼ਬਦ ਹੈ ਜਿਹੜੇ ਉਹ ਕਠੋਰ ਨਾ ਵਰਤਿਆ ਕਰੋ, ਇੰਨੇ ਜ਼ਿਆਦਾ ਕਠੋਰ ਨਾ ਵਰਤਿਆ ਕਰੋ ਕਿ ਕਿਸੇ ਪ੍ਰਤੀ ਨਫ਼ਰਤ ਜਿਹੜੀ ਚੱਲ ਗਈ। ਠੀਕ ਹੈ, ਕੋਈ ਗਲਤ ਹੈ ਤੇ ਉਹਨੂੰ ਅਸੀਂ ਹੋਰ ਸ਼ਬਦਾਂ ਰਾਹੀਂ ਉਹਨੂੰ ਗਲਤ ਕਹਿ ਸਕਦੇ ਹਾਂ, ਗਲਤ ਕਰਾਰ ਦੇ ਸਕਦੇ ਹਾਂ। ਇੰਨੀ ਤਲਖੀ ਸ਼ਬਦਾਂ 'ਚ ਨਾ ਭਰਿਆ ਕਰੋ। ਬੇਨਤੀ ਹੈ ਮੇਰੀ, ਹੱਥ ਜੋੜ ਕੇ, ਗੁੱਸਾ ਨਾ ਕਰ ਲਿਓ। ਪਰ ਜਿਹੜੀ ਗੱਲ ਇਹ ਆ ਕਿ ਗੁਰਬਾਣੀ ਲਾਗੂ ਹੁੰਦੀ ਹੈ ਜਾਂ ਨਹੀਂ, ਤੇ ਇਹ ਤੇ ਗੁਰਬਾਣੀ ਮੰਨਣ ਦੀ ਹੈ ਨਾ।
ਜੇ ਕੋਈ ਭਾਵ ਮੰਨਦਾ ਕਿਸੇ ਚੀਜ਼ ਦਾ, ਰੱਬ ਦਾ ਮੰਨਦਾ ਤਾਂ ਹੀ ਹੈ। ਸਾਡੇ ਤੇ ਇੱਥੇ ਇਹੋ ਜਿਹੇ ਕਿ ਗ੍ਰੰਥੀ ਨੇ ਦੇਖ ਦੇ ਵਿੱਚ ਯਾਰ ਭੰਗ ਮਿਲਾਤੀ ਸੀ। ਕੁਝ ਪਿਛਲੇ ਦਿਨਾਂ ਦੀ ਗੱਲ ਹੈ ਨਾ ਜੀ, ਜਿਹੜਾ ਬੰਦਾ ਛੱਤੋਂ ਪੈਰ ਗੁਰਬਾਣੀ ਪੜ੍ਹਦਾ ਸੀ, ਸੋ ਉਹਦੇ ਤੇ ਕੀ ਕਹਾਂਗੇ, ਗੁਰਬਾਣੀ ਲਾਗੂ ਨਹੀਂ ਹੁੰਦੀ। ਗੁਰਬਾਣੀ ਪੜ੍ਹਨ ਵਾਲੇ ਤੇ ਵੀ ਜੇ ਗੁਰਬਾਣੀ ਲਾਗੂ ਨਹੀਂ ਹੁੰਦੀ, ਇਹਦੇ 'ਚ ਗੁਰਬਾਣੀ ਦਾ ਤਾਂ ਕੋਈ ਕਸੂਰ ਨਹੀਂ, ਗੁਰਬਾਣੀ ਨੂੰ ਵਿਚਾਰਨ ਵਾਲੇ ਦਾ ਕਸੂਰ ਹੈ ਨਾ। ਸੋ ਅਸੀਂ ਗੁਰਬਾਣੀ ਨੂੰ ਇਹਨਾਂ ਗੱਲਾਂ 'ਚ ਨਾ ਲਿਆਈਏ, ਰਾਜਨੀਤਿਕ ਗੱਲਾਂ। ਜਿਹੜੀ ਗੱਲ ਤੁਸੀਂ ਮੁੱਦੇ ਦੀ ਕੀਤੀ ਹੈ ਉਹ ਤੁਹਾਡੀ ਬਹੁਤ ਵਧੀਆ ਗੱਲ ਹੈ। ਰੇਤੇ ਵਾਲੀ, ਰੇਤਾ ਤੁਸੀਂ ਤੇ ਕਹਿੰਦੇ ਹੋ ਨਾ ਇੰਨੇ ਦਾ ਇੰਨੇ ਦਾ ਜੀ। ਮੈਂ ਜਦੋਂ ਸੁਰਤ ਸੰਭਲਿਆ, ਸਾਡੇ ਇੱਥੇ ਲਾਗੇ ਫਾਜ਼ਿਲਕਾ ਜੀ, ਸਾਡੇ ਇਲਾਕੇ ਦੇ ਹੋਰ ਵੀ ਕਈ ਸੁਣ ਰਹੇ ਹੋਣੇ, ਉਹਨਾਂ ਨੂੰ ਪਤਾ ਫਾਜ਼ਿਲਕਾ ਬਹੁਤ ਜ਼ਿਆਦਾ ਰੇਤਾ ਨਿਕਲਦਾ, ਬਹੁਤ ਜ਼ਿਆਦੀਆਂ ਖੱਡਾਂ ਨੇ। ਤੇ ਉੱਥੋਂ ਲੋਕੀ ਫ੍ਰੀ 'ਚ ਟਰਾਲੀਆਂ ਭਰ ਕੇ ਲਿਆਉਂਦੇ ਹੁੰਦੇ ਸਨ ਜਦੋਂ ਅਸੀਂ ਸੁਰਤ ਸੰਭਲਿਆ। ਬਾਅਦ ਦੇ ਵਿੱਚ ਉੱਥੇ ਗੁੰਡਾ ਟੈਕਸ ਲੱਗਣ ਲੱਗ ਪਿਆ, ਔਰ ਵਿੱਚੋਂ ਸਾਡੇ ਇੱਥੇ ਦੇ ਲਾਗੇ ਦੇ ਜਿਹੜੇ ਸਰਦਾਰ ਸੀਗੇ ਉਹਨਾਂ ਨੇ ਜਾ ਕੇ ਫਿਰ ਕਬਜ਼ਾ ਕਰ ਲਿਆ। ਫਿਰ ਉੱਥੇ ਪਰਚੀ 500 ਦੀ ਹੋਈ, 1000 ਦੀ ਹੋਈ, 1500 ਦੀ ਹੋਈ, 2000 ਦੀ। ਉਹ ਟਰਾਲੇ ਜਿਹੜੇ ਹੁੰਦੇ ਆ ਉਹਨਾਂ ਦੀ ਪਰਚੀ ਹੁਣ ਤੇ 2-2000 3-3000 ਤੱਕ ਚਲੇ ਗਈ ਸੀ। ਸੋ ਜਿਵੇਂ ਉਹ ਪਰਚੀ ਵੱਧਦੀ ਜਾਂਦੀ, ਗੁੰਡਾ ਟੈਕਸ ਵੱਧਦਾ ਜਾਂਦਾ, ਉਹ ਰੇਟ ਵੱਧਦੇ ਜਾਂਦੇ ਆ। ਇਹ ਇੱਕ ਜਿਵੇਂ ਕਹਿ ਲਈਏ ਕਿ ਮਾਫੀਆ ਕਾਬਜ਼ ਸੀਗਾ। ਜੇ ਉਸ ਮਾਫੀਆ ਨੂੰ ਖਦੇੜ ਦਿੰਦੇ ਆ, ਰੇਟ ਟੁੱਟੇਗਾ ਹੀ ਟੁੱਟੇਗਾ। ਕਿ ਜੇ ਮਾਫੀਆ ਬਦਲਦਾ ਹੀ ਹੈ ਕਿ ਇੱਕ ਨੂੰ ਕਹਿ ਦਿੰਦੇ ਕਿ ਬ੍ਰੇਕ ਲੈ ਲਓ, ਮਿਲਤੇ ਹੈ ਬ੍ਰੇਕ ਕੇ ਬਾਅਦ, ਤੇ ਅਸੀਂ ਕੰਮ ਕਰ ਲਈਏ ਉਦੋਂ ਤੱਕ, ਤੇ ਫਿਰ ਰੇਟ 5-7 ਦਿਨ ਹੀ ਟੁੱਟਣਗੇ, ਫਿਰ ਰੇਟ ਹੋ ਸਕਦਾ ਉਦੋਂ ਵੀ ਉੱਤੇ ਚਲੇ ਜਾਣ। ਜੀ ਜੀ। ਅਗਲੀ ਕਾਲਰ ਰੁਪਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਈ ਤੁਹਾਨੂੰ ਪਤਾ ਨਾ ਵੀ ਸਿੱਧੂ ਸਾਹਿਬ ਆਉਂਦੇ ਨੇ ਵੀ ਭਾਜਪਾ ਮੇਰੀ ਮਾਤਾ ਵਾ, ਤੇ ਰਾਜੇ ਨੂੰ ਹੁਣ ਪਿਤਾ ਬਣਾ ਲਿਆ ਇਹਨੇ, ਤੇ ਰਾਜੇ ਦਾ ਤੇ ਰਿਸ਼ਤੇਦਾਰੀ ਬਣ ਗਏ ਤਾਂ ਪੈਸੇ ਲੈਣ ਗਿਆ, ਇਹਨੂੰ ਮੇਰੇ ਵੀ ਪੈਸੇ ਮਿਲ ਜਾਣਗੇ ਮੈਨੂੰ ਇੱਥੋਂ। ਦੇਖੋ ਜੀ, ਇਹ ਜਿਹੜੀ ਸਿਆਸਤ ਆ, ਦੇਖੋ ਜਿਹੜੀ ਸਿਆਸਤ ਆ, ਇਸ ਦੇ ਵਿੱਚ ਤਾਂ ਜਿਹੜਾ ਕਿਹਾ ਜਾਂਦਾ ਹੈ ਮਿੰਟੂ ਜੀ ਵੀ ਗਧੇ ਨੂੰ ਵੀ ਪਿਓ ਬਣਾਉਣ ਵਾਲੀ ਗੱਲ ਹੁੰਦੀ ਆ। ਇਹ ਤਾਂ ਸਿਆਸਤ ਦੇ ਵਿੱਚ ਕੁਰਸੀ ਦੇ ਲਈ ਜਿਹੜਾ ਜੀ ਬਹੁਤ ਕੁਛ ਕਹਿਣਗੇ, ਬਹੁਤ ਕੁਛ ਕਰਨਗੇ। ਭਾਜਪਾ ਨੇ ਜੋ ਮਾਂ ਕਹਿੰਦੇ ਰਹੇ ਨੇ ਤਾਂ ਉਹ ਭੁੱਲ ਵੀ ਜਾਂਦੀ ਹੈ ਅਤੇ ਦੁਬਾਰਾ ਵੀ ਕਿਤੇ ਯਾਦ ਆ ਸਕਦੀ ਹੈ। ਇਹ ਕੋਈ ਇਹਦੇ ਵਿੱਚ ਪੱਕੀ ਪਰਮਾਨੈਂਟ ਗੱਲ ਜਿਹੜੀ ਆ ਸਿਆਸਤ 'ਚ ਕੋਈ ਵੀ ਨਹੀਂ ਹੁੰਦੀ। ਕੁਲਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ ਜੀ ਵੀ ਜਿੱਦਾਂ ਅਕਾਲੀਆਂ ਦੇ ਤਾਂ ਜਥੇਦਾਰ ਕਹਿੰਦੇ ਸੀ ਵੀ ਹਾਂ ਹਲਕਾ ਇੰਚਾਰਜ ਨੂੰ ਜਥੇਦਾਰ ਕਹਿੰਦੇ ਆ ਜੀ, ਤੇ ਜਿਹੜੇ ਕਾਂਗਰਸ ਹੈ ਉਹਦੇ ਉਹਨਾਂ ਦਾ ਕੀ ਰੁਤਬਾ ਆ, ਕੀ ਕਹਿੰਦੇ ਉਹਨਾਂ ਨੂੰ ਕੀ ਕਹਿੰਦੇ ਨੇ ਜੀ ਮਿੰਟੂ ਜੀ? ਨਹੀਂ, ਇਹਨਾਂ ਦੇ ਵਿੱਚ ਪ੍ਰਥਾ ਨਹੀਂ ਹੈਗੀ, ਹਲਕਾ ਇੰਚਾਰਜ ਵਾਲੀ ਪ੍ਰਥਾ ਨਹੀਂ ਹੈਗੀ, ਜਥੇਦਾਰ ਵੀ ਨਹੀਂ ਹੈਗੇ। ਜਥੇਦਾਰ ਸਿਰਫ ਅਕਾਲੀਆਂ ਦੇ ਹੁੰਦੇ ਸੀ। ਜਥੇਦਾਰ ਤੇ ਸ਼ਬਦ ਹੀ ਆਪਣੇ ਆਪ ਦੇ ਵਿੱਚ ਮਹਾਨਤਾ ਦਾ ਮੁਜੱਸਮਾ ਹੈ ਜੀ। ਜਥੇਦਾਰ ਕਹਿੰਦੇ ਜਿਹੜਾ ਜਥੇ ਦਾ ਅਗਵਾਈ ਕਰਤਾ ਹੁੰਦਾ। ਜਥੇ ਉਹ ਸਨ ਚਾਬੀਆਂ ਵਾਲੇ ਮੋਰਚੇ ਜਿਨ੍ਹਾਂ ਨੇ ਲਾਏ, ਜੈਤੋ ਵਾਲਾ ਮੋਰਚਾ ਲਾਇਆ, ਗੁਰੂ ਕੇ ਬਾਗ ਵਾਲਾ ਮੋਰਚਾ ਲਾਇਆ। ਉਹ ਜਥਿਆਂ ਦੀ ਅਗਵਾਈ ਕਰਨ ਵਾਲਿਆਂ ਨੂੰ ਜਥੇਦਾਰ ਕਿਹਾ ਜਾਂਦਾ ਸੀਗਾ। ਪਰ ਜਥੇਦਾਰ ਮੁੜ ਕੇ ਜਥੇਵਾਰ ਬਣ ਗਏ, ਮੁੜ ਕੇ ਤੇ ਉਦੋਂ ਵੀ ਥੱਲੇ ਚਲੇ ਗਏ। ਜਥੇਦਾਰ ਮੁੜ ਕੇ ਤੇ ਬਹੁਤ ਕੁਛ ਕਰਨ ਲੱਗ ਪਏ। ਹੁਣ ਤੇ ਜਥੇਦਾਰ ਦਾ ਜਿਹੜਾ ਪਰਿਭਾਸ਼ਾ ਹੀ ਬਦਲ ਗਈ ਹੈ ਜਥੇਦਾਰ ਦੇ ਨਾਂ ਦੀ। ਖੈਰ ਆਪਾਂ ਇਹਨਾਂ ਚੱਕਰਾਂ 'ਚ ਨਾ ਪਈਏ। ਕਾਂਗਰਸ ਦੇ ਜਿਹੜੇ ਆ, ਕਾਂਗਰਸ ਦੇ ਵੈਸੇ ਨੇਮ ਕਹਦੇ ਉਹ ਠੀਕ ਨੇ। ਇਹਨਾਂ ਨੇ ਕੀ ਕੀਤਾ ਹੋਇਆ ਕਿ ਜਿੱਦਾਂ ਹੁਣ ਲੰਬੀ ਹਲਕਾ, ਲੰਬੀ ਦੇ ਵਿੱਚ 4-5 ਆਗੂ ਇਹਨਾਂ ਨੇ ਜਿਹੜੇ ਉਹ ਅੱਗੇ ਲਾਤੇ, ਉਹਨਾਂ ਨੂੰ ਪਿੰਡ ਵੰਡ ਦਿੱਤੇ ਆ। ਔਰ ਉਹ ਇਸ ਤਰ੍ਹਾਂ ਨਹੀਂ ਕਰਦੇ ਕਿ ਉਹ ਤੁਰੇ ਫਿਰਦੇ ਹਲਕੇ ਹੋ ਕੇ ਲਿਆਓ ਕੁਛ ਦਿਓ, ਲਿਆਓ ਕੁਛ ਦਿਓ, ਲਿਆਓ ਕੁਛ ਦਿਓ। ਠੀਕ ਹੈ, ਉਹ ਨਿਗਰਾਨੀ ਰੱਖਦੇ ਆ। ਜੇ ਕਿਤੇ ਕੋਈ ਮਰਕ ਹੁੰਦੀ ਆ ਉਹ ਆਪਣੇ ਆਪ ਪਹੁੰਚ ਜਾਂਦੇ ਆ। ਜੇ ਕਿਸੇ ਦੇ ਨਾਲ ਕੋਈ ਹੋਰ ਅਣਹੋਣੀ ਵਾਪਰਦੀ ਉਹ ਆਪਣੇ ਆਪ ਚਲੇ ਜਾਂਦੇ ਆ। ਤੇ ਜੇ ਕੋਈ ਉਹਨਾਂ ਦੇ ਕੋਲ ਆ ਜਾਂਦਾ ਕਿ ਆਹ ਭਾਈ ਸਾਡਾ ਕੰਮ ਹੈ ਤੇ ਉਹ ਜੇ ਤਾਂ ਕਰਾਉਣ ਜੋਗੇ ਹੁੰਦੇ ਕਰਾ ਲੈਂਦੇ ਆ, ਨਹੀਂ ਤੇ ਜਵਾਬ ਦੇ ਦਿੰਦੇ ਆ। ਸੋ ਇਸ ਤਰ੍ਹਾਂ ਦਾ ਢੰਗ ਹੈ ਉਹਨਾਂ ਦਾ। ਨਾ ਉਹਨਾਂ ਦੇ ਵਿੱਚ ਜਥੇਦਾਰ ਆ, ਨਾ ਉਹਨਾਂ ਦੇ ਵਿੱਚ ਕੋਈ ਹਲਕਾ ਇੰਚਾਰਜ ਦੀ ਪ੍ਰਥਾ ਹੈ ਜੀ। ਜਸਕਰਨ ਬੋਪਰਾ ਹੈ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਮਿੰਟੂ ਗੋਸਰੀਆ ਜੀ, ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ ਆਪ ਜੀ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰੇ ਛੋਟੇ ਜਿਹੇ, ਖੈਰ ਮੇਰੀ ਇੰਨੀ ਹੈਸੀਅਤ ਹੈ ਨਹੀਂ ਕਿ ਮੈਂ ਸਵਾਲ ਕਰਾਂ, ਪਰ ਮਨ 'ਚ ਸ਼ੰਕਾ ਜੀ ਇੱਕ ਆ ਰਹੀ ਸੀਗੀ। ਮੈਂ ਕਿਹਾ ਚਲੋ ਅੱਜ ਮਿੰਟੂ ਗੋਸਰੀਆ ਜੀ ਬਹੁਤ ਵਿਦਵਾਨ ਨੇ, ਚੰਗੇ ਪੱਤਰਕਾਰ ਨੇ, ਤੁਹਾਡੀ ਹਮੇਸ਼ਾ ਖਬਰਾਂ ਸੁਣਦਾ ਮੈਂ ਜੀ। ਜਸਕਰਨ ਜੀ, ਸਵਾਲ ਕੋਈ ਨਹੀਂ ਨਹੀਂ ਤੇ ਚੰਗਾ ਪੱਤਰਕਾਰ ਵੀ ਨਹੀਂ, ਇਕੱਲਾ ਮੈਂ ਪੱਤਰਕਾਰ ਹੀ ਹਾਂ, ਤੁਹਾਡਾ ਮੈਂ ਖਿਦਮਤਗਾਰ ਹਾਂ ਜੀ। ਜੀ ਜੀ ਜਸਕਰਨ ਜੀ, ਪੁੱਛੋ ਜੀ। ਸਵਾਲ ਜਵਾਬ। ਅੱਛਾ, ਪਹਿਲਾ ਨੰਬਰ 1 ਜੀ, ਜਿਹੜੀ ਅਸੀਂ ਸਿਕਿਉਰਿਟੀ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਮਲੂਕਾ ਸਾਹਿਬ ਲਾ ਲਈਏ, ਜੋ ਇਹਨਾਂ ਨੇ ਪਿਛਲੇ 10 ਸਾਲਾਂ 'ਚ ਕੀਤਾ,
ਮੇਰੇ ਤੇ ਖਿਆਲ 'ਚ ਇਹਨਾਂ ਜਿਹੜੇ ਦੋ ਬੰਦੇ ਮਿਲੇ ਨੇ ਸਿਕਿਉਰਿਟੀ ਦੇ, ਇਹ ਵੀ ਨਹੀਂ ਮਿਲਣੇ ਚਾਹੀਦੇ, ਇਹ ਆਪਣੇ ਕਰਮਾਂ ਦਾ ਹਾਲ ਭੁਗਤਣਾ ਚਾਹੀਦਾ। ਇਹਨਾਂ ਬੰਦਿਆਂ ਨੂੰ ਸਿਕਿਉਰਿਟੀ ਦੀ ਕੋਈ ਜ਼ਰੂਰਤ ਹੈ ਨਹੀਂ, ਇਹ ਤਾਂ ਜਿੰਨੇ ਬੰਦੇ ਹੈਗੇ ਨੇ। ਮੇਰਾ ਆਪਣਾ ਨਿੱਜੀ ਖਿਆਲ ਹੈ ਜੀ। ਨੰਬਰ 2, ਮੈਂ ਬਟਾਲੇ ਤੋਂ ਹਾਂ ਜੀ। ਹੁਣ ਬਟਾਲੇ 'ਚ ਇੱਦਾਂ ਦੇ ਹਲਕੇ ਹੋਰ ਵੀ ਕਈ ਹੋਣਗੇ। ਆਮ ਆਦਮੀ ਪਾਰਟੀ ਉਹ ਹਾਰ ਗਈ, ਕਾਂਗਰਸ ਦੀ ਸਰਕਾਰ ਆ, ਅਸ਼ਵਨੀ ਸੇਖਰ ਹਾਰ ਗਿਆ, ਅਕਾਲੀ ਜਿੱਤਿਆ ਜਿਹਦੀ ਗੌਰਮੈਂਟ ਹਾਰ ਗਈ। ਜਿਹੜਾ ਕਿ ਲਾਲ ਬੱਤੀ ਲੱਭਦਾ ਸੀ ਕਿਸੇ ਟਾਈਮ ਤੇ ਸੁਖਬੀਰ ਬਾਦਲ ਕੋਲ, ਮੈਨੂੰ ਲਾਲ ਬੱਤੀ ਦੇ ਦਿਓ, 4-5 ਮਹੀਨੇ ਰਹਿ ਕੇ ਲਾਲ ਬੱਤੀ ਲਾ ਕੇ ਆਪਣਾ ਚਾਅ ਪੂਰਾ ਕਰ ਲਾ, ਉਹੀ ਚਾਅ ਖਤਮ ਹੋ ਗਿਆ ਉਹਦਾ। ਇੱਦਾਂ ਦੇ ਹਲਕਿਆਂ ਦਾ ਕੀ ਬਣੂ ਜੀ, ਇਹਨਾਂ ਦਾ ਕੌਣ ਵਾਲੀ ਵਾਰਸ ਹੋਏਗਾ? ਰਾਜਕਵੀਰ ਸਿੰਘ ਜੀ ਫੋਨ ਦਾ ਹੈਂਕਰ ਹੈ, ਮੈਂ ਸੁਣਨਾ ਮੰਗਦਾ ਜੀ। ਦੇਖੋ ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ, ਰਾਜਕਰਨਵੀਰ ਸਿੰਘ ਜੀ ਮਾੜਾ ਜੀ ਦੱਸੋ ਕੀ ਕਿਹਾ? ਕਹਿੰਦੇ ਵੀ ਉਹ ਹਲਕਿਆਂ ਦਾ ਕੀ ਹੋਵੇਗਾ ਜਿੱਥੇ ਜਿਹੜੀ ਪੁਰਾਣੀ ਸਰਕਾਰ ਵਾਲੇ ਉਹ ਤਾਂ ਜਿੱਤ ਗਏ ਨੇ, ਅਕਾਲੀ ਬੇਸਿਕਲੀ ਜਿੱਥੇ ਜੀ। ਨਹੀਂ ਦੇਖੋ, ਜੇ ਕਾਂਗਰਸ ਇਸ ਤਰ੍ਹਾਂ ਕਰਦੀ ਹੈ, ਉਹਨਾਂ ਨਾਲ ਵਿਤਕਰਾ ਕਰਦੀ ਹੈ, ਤੇ ਉਹਨਾਂ ਲਈ ਗਲਤ ਗੱਲ ਆ। ਪਰ ਅਕਾਲੀਆਂ ਨੇ ਕੀਤਾ। ਮੈਂ ਤੁਹਾਨੂੰ ਇੱਕ ਬਹੁਤ ਵੱਡੀ ਉਦਾਹਰਨ ਦੇ ਦਿੰਦਾ। ਸੁਨੀਲ ਜਾਖੜ ਹਾਰਿਆ, ਉਹਦੀ ਹਾਰ ਦਾ ਕਾਰਨ ਕੀ ਸੀ? ਸੁਨੀਲ ਜਾਖੜ ਕਦੇ ਨਹੀਂ ਸੀ ਹਾਰਦਾ। ਸੁਨੀਲ ਜਾਖੜ ਦੀ ਹਾਰ ਦਾ ਕਾਰਨ ਇਹ ਸੀ ਕਿ 10 ਸਾਲ ਉਹਨੂੰ ਕੁਝ ਕਰਨੇ ਨਹੀਂ ਦਿੱਤਾ ਗਿਆ, ਕਰਨੇ ਨਹੀਂ ਦਿੱਤਾ ਗਿਆ। ਉਹਦੇ ਇਲਾਕੇ 'ਚ ਇੱਕ ਧੇਲੇ ਦਾ ਵੀ ਕੰਮ ਨਹੀਂ ਹੋਇਆ। ਅਬੋਹਰ ਮੰਡੀ ਜਾ ਕੇ ਦੇਖੋ, ਮਲੋਟ ਨਾਲੋਂ ਵੱਡੀ ਹੈ, ਲੰਬੀ ਨਾਲੋਂ, ਲੰਬੀ ਤੇ ਇੱਕ ਕਸਬਾ ਜਿਹਾ ਛੋਟਾ ਜਿਹਾ ਪਿੰਡ ਕਹਿ ਲਓ ਜਾਂ ਕਸਬਾ ਕਹਿ ਲਓ, ਤੇ ਇਹਦੇ ਨਾਲ ਕਈ ਗੁਣਾ ਵੱਡੇ ਹੈ ਲੰਬੀ ਤੇ ਮਲੋਟ ਨਾਲੋਂ। ਅਬੋਹਰ ਮੰਡੀ ਹੈ ਜਿਹੜੀ, ਅਬੋਹਰ ਮੰਡੀ ਦੇ ਵਿੱਚ ਜਾਓਗੇ ਤੇ ਕੱਖ ਵੀ ਨਹੀਂ। ਉਹਦਾ ਕਾਰਨ ਇਹ ਸੀ ਕਿ ਕਿਉਂਕਿ ਸੁਨੀਲ ਜਾਖੜ ਨੂੰ ਉਹਨਾਂ ਨੇ ਚੱਲਣ ਹੀ ਨਹੀਂ ਦਿੱਤਾ, ਮੌਕਾ ਹੀ ਨਹੀਂ ਦਿੱਤਾ। ਤੇ ਜੇ ਉਹੀ ਕੰਮ ਕਾਂਗਰਸ ਆ ਕੇ ਕਰਦੀ ਹੈ, ਜਿਨ੍ਹਾਂ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਜਾਂ ਅਕਾਲੀ ਦਲ ਦੇ ਵਿਧਾਇਕ ਆ, ਤੇ ਫਿਰ ਇਹਨਾਂ ਲਈ ਮਾੜੀ ਗੱਲ ਆ। ਕਿਉਂਕਿ ਜਿਹੜਾ ਮੁੱਖ ਮੰਤਰੀ ਹੈ, ਮੈਂ ਹਮੇਸ਼ਾ ਕਹਿੰਦਾ ਲੰਬੀ ਦਾ ਵਸਿੰਦਾ, ਮੈਂ ਲੰਬੀ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋਇਆ, ਪਰ ਸਾਨੂੰ ਗਿਲਾ ਹੈ ਕਿ ਮੁੱਖ ਮੰਤਰੀ ਸਾਡੇ ਇਕੱਲੇ ਲੰਬੀ ਦੇ ਮੁੱਖ ਮੰਤਰੀ ਥੋੜੀ ਸੀ। ਉਹਨਾਂ ਨੇ ਸਹੁੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਚੁੱਕੀ ਸੀ, ਨਾ ਕਿ ਲੰਬੀ ਦੇ ਮੁੱਖ ਮੰਤਰੀ ਦੇ ਤੌਰ ਤੇ ਕਿ ਸਾਰਾ ਕੁਝ ਸਾਡੇ ਲੰਬੀ 'ਚ ਸੁੱਟਦਾ। ਤੇ ਉਹ ਦੂਜੇ ਜਿਹੜੇ ਸੀ ਕਿ ਉਹ ਧੱਕੇ ਸੀਗੇ। ਦੂਜਿਆਂ ਦਾ ਵੀ ਵਿਕਾਸ ਬਰਾਬਰ ਹੋਣਾ ਚਾਹੀਦਾ ਸੀ। ਤਾਂ ਮੈਂ ਤਾਂ ਇਸ ਚੀਜ਼ ਨੂੰ ਮੰਨ ਕੇ ਚੱਲਾਂਗਾ ਕਿ ਜੇ ਕਾਂਗਰਸ ਉਸੇ ਤਰ੍ਹਾਂ ਕਰੇਗੀ, ਤੇ ਫਿਰ ਮੈਂ ਜਿਵੇਂ ਅੱਗੇ ਕਿਹਾ ਕਿ ਫਿਰ ਉਸੇ ਤਰ੍ਹਾਂ ਦੀ ਉਹ ਭੋਗੇਗੀ। ਪਰ ਮੇਰੇ ਗੱਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਕਰਦਾ ਨਹੀਂ ਇਸ ਤਰ੍ਹਾਂ। ਉਹ ਕਰੇਗਾ ਨਹੀਂ, ਸਿਆਣਪ ਵਿਖਾਏਗਾ, ਜਿੰਨਾ ਕੋ ਹੱਕ ਬਣਦਾ MLA ਦਾ ਉਹ ਦੇਵੇਗਾ। ਅੱਗੇ ਅਗਲਾ ਆਪਦੇ ਹਲਕੇ 'ਚ ਲਾਉਂਦਾ ਜਾਂ ਨਹੀਂ ਲਾਉਂਦਾ, ਉਹ ਤੇ ਉਹਦੇ ਤੇ ਮਨਸਰ ਹੈ ਨਾ, ਉਹ ਕੀ ਕੰਮ ਕਰਦਾ, ਉਹਦੀ ਇੱਛਾ ਸ਼ਕਤੀ ਕਿਹੋ ਜਿਹੀ ਹੈ। ਪਰ ਇਹ ਕੈਪਟਨ ਅਮਰਿੰਦਰ ਸਿੰਘ ਕਿਸੇ ਦਾ ਜਾਣਬੁੱਝ ਕੇ ਰਾਹ ਨਹੀਂ ਰੋਕੇਗਾ। ਉਹਨੇ ਕਹਿ ਵੀ ਦਿੱਤਾ ਕਿ ਅਸੀਂ ਕਿਸੇ ਨਾਲ ਖੁੰਦਕ ਨਹੀਂ ਕੱਢਣੀ, ਜੋ ਗਲਤ ਹੋਇਆ ਅਸੀਂ ਉਹਨੂੰ ਉਸ ਹਿਸਾਬ ਨਾਲ ਹੈਂਡਲ ਕਰਾਂਗੇ, ਪਰ ਅਸੀਂ ਕਿਸੇ ਨੂੰ ਜਾਣਬੁੱਝ ਕੇ ਇਸ ਤਰ੍ਹਾਂ ਪਰੇਸ਼ਾਨ ਨਹੀਂ ਕਰਨਾ। ਔਰ ਜਿਹੜੀ ਦੂਜੀ ਗੱਲ ਤੁਸੀਂ ਕਹੀ ਆ ਕਿ ਸਿਕੰਦਰ ਸਿੰਘ ਮਲੂਕਾ ਨੂੰ ਉਹਦਾ ਫਲ ਭੁਗਤਣਾ ਚਾਹੀਦਾ, ਮੈਂ ਉਹ ਗੱਲ ਨਹੀਂ ਕਹਿੰਦਾ। ਦੇਖੋ ਇੱਥੇ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਲੋਕ ਕਤਲ ਕਰਕੇ ਆਉਂਦੇ ਆ, ਕਤਲ ਕਰਕੇ ਸਜ਼ਾ ਭੋਗ ਕੇ ਆਉਂਦੇ, ਕੱਟ ਕੇ ਆਉਂਦੇ ਆ, ਉਹ ਸਜ਼ਾ ਕੱਟ ਕੇ ਆਏ ਬਾਹਰ ਫਿਰ ਵੀ ਕਦਮ ਲੈ ਲੈਂਦੇ ਆ। ਉਹਨਾਂ ਨੂੰ ਸਰਕਾਰ ਦਿੰਦੀ ਹੈ, ਕਿਉਂਕਿ ਇਹ ਇੱਕ ਸਰਕਾਰ ਦਾ ਫਰਜ਼ ਆ, ਕਰਤੱਵ ਆ। ਉਹਨੇ ਹਰੇਕ ਨਾਗਰਿਕ ਦੀ ਜਾਨ ਮਾਲ ਦੀ ਹਿਫਾਜ਼ਤ ਕਰਨੀ ਹੈ। ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਹੈ, ਕੈਬਨਿਟ ਦਾ ਮੰਤਰੀ ਹੈ, ਉਹਨੂੰ ਸਿਕਿਉਰਿਟੀ ਦੇਣੀ ਪਵੇਗੀ। ਜੇ ਨਾ ਦੇਣਗੇ ਉਹ ਕੋਰਟ ਦੇ ਥਰੂ ਲੈ ਲੇਗਾ, ਜਾ ਕੇ ਦੇਣੀ ਪੈਣੀ ਹੈ। ਔਰ ਜਿਹੜੇ ਭਾਈ ਸਾਹਿਬ ਇੱਕ ਕਹਿ ਕੇ ਗਏ ਗਨਮੈਨ, ਮੈਂ ਉਹਨਾਂ ਦੀ ਜਾਣਕਾਰੀ ਲਈ ਦੱਸ ਰਿਹਾ, ਸਿਕੰਦਰ ਸਿੰਘ ਮਲੂਕਾ ਕੋਲ ਕੁੱਲ 31 ਮੁਲਾਜ਼ਮ ਸਨ ਤੇ 2 ਪਾਇਲਟ ਗੱਡੀਆਂ ਸੀ, ਜਿਨ੍ਹਾਂ ਦੇ ਵਿੱਚੋਂ 25 ਮੁਲਾਜ਼ਮ ਤੇ 1 ਪਾਇਲਟ ਗੱਡੀ ਵਾਪਸ ਬੁਲਾਈ ਗਈ ਹੈ, ਯਾਨੀ 6 ਗਨਮੈਨ ਉਹਦੇ ਨਾਲ ਆ ਜੀ। ਅੱਜ ਦੇ ਅਖੀਰਲੇ ਕਾਲਰ ਦਿਲਬਾਗ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਗੁਰਸੇਵ ਜੀ, ਸਤਿ ਸ਼੍ਰੀ ਅਕਾਲ ਕਰਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ, ਮੈਂ ਮਿੰਟੂ ਗੁਰਸੇਵ ਜੀ ਤੁਹਾਡੀ ਪੱਤਰਕਾਰ ਤੋਂ ਬੜਾ ਕਾਇਆ ਨਹੀਂ। ਮੇਰਾ ਇੱਕ ਸਵਾਲ ਹੈ ਜੀ। ਜੀ ਹਾਂ, ਮੇਰਾ ਸਵਾਲ ਹੈ ਸਿਕਿਉਰਿਟੀ ਬਾਰੇ। ਜੀ ਪੁੱਛੋ ਜੀ। ਗੱਲ ਇਹ ਤਾਂ ਜੀ ਵੀ ਕਾਂਗਰਸ ਨੇ ਜਦੋਂ ਗੁਰਜਾਣਾ ਗੁਰਜੀਤ ਸਿੰਘ ਦੇ ਗਾਲੀ ਗਲੋਚ ਹੋਇਆ ਅਸੈਂਬਲੀ ਵਿੱਚ, ਮਜੀਠੇ ਨਾਲ ਸਭ ਕੁਛ ਹੋਇਆ, ਤਾਂ ਉਸ ਵੇਲੇ ਤਾਂ ਇਹਨੂੰ ਕੋਈ ਖਤਰਾ ਨਹੀਂ ਹੋਇਆ। 10 ਸਾਲ ਇਹਨੂੰ ਜਲੀਲ ਕੀਤਾ, ਕੋਈ ਖਤਰਾ ਨਹੀਂ ਸੀ। ਪਰ ਹੁਣ ਮਿਨਿਸਟਰ ਬਣ ਕਰਕੇ ਇਹਨੂੰ ਕਾਹਦਾ ਖਤਰਾ ਪੈ ਗਿਆ? ਤੁਹਾਡਾ ਕਾਫਲਾ ਲਈ ਫਿਰਦਾ ਜਾਏ। ਮੇਰੇ ਇਹ ਸਵਾਲ ਦਿਓ ਜਵਾਬ। ਜੀ ਥੈਂਕ ਯੂ ਦਿਲਬਾਗ ਜੀ। ਨਹੀਂ, ਮੈਂ ਅੱਗੇ ਤੁਹਾਨੂੰ ਉਹ ਸੰਨਿਆਸੀ ਵਾਲੀ ਗੱਲ ਸੁਣਾਈ ਹੈ, ਸ਼ਾਇਦ ਤੁਸੀਂ ਉਹ ਗੱਲ ਸੁਣੀ ਨਹੀਂ ਹੋਣੀ। ਮਿਸ ਕਰ ਗਏ। ਚਲੋ ਇਹਨਾਂ ਕੋਲ ਟਾਈਮ ਨਹੀਂ, ਕਦੇ ਫੇਰ ਮੌਕਾ ਮਿਲਿਆ ਤੇ ਫਿਰ ਸੁਣਾਵਾਂਗਾ ਤੁਹਾਨੂੰ ਕਿ ਇਹਨਾਂ ਦੇ ਗਿੱਟੇ ਨਾਲ ਬੰਨੀ ਹੋਈ ਹੈ ਸਾਰਾ ਕੁਝ। ਤੋਂ ਕਹਿੰਦੇ ਆ ਕਿ ਅਸੀਂ ਜੀ ਕੋਈ ਗੱਲ ਨਹੀਂ, ਰਾਜਾ ਸਾਹਿਬ ਨੇ ਕਹਿਤਾ, ਕੈਪਟਨ ਸਾਹਿਬ ਨੇ ਕਹਿਤਾ,
ਅਸੀਂ ਉਹ ਘੁੱਗੂ ਕਲਚਰ ਵੀ ਛੱਡ ਦੇਣਾ, VIP ਕਲਚਰ ਵੀ ਛੱਡ ਦੇਣਾ, ਪਰ ਇਹਨਾਂ ਦੇ ਗਿੱਟੇ ਨਾਲ ਉਹ VIP ਕਲਚਰ ਵੱਜਿਆ ਹੋਇਆ, ਖਾਸ ਤੌਰ ਤੇ ਰਾਣਾ ਗੁਰਜੀਤ ਸਿੰਘ ਦੇ ਨਾਲ। ਇਹ ਤਾਂ ਪਹਿਲੇ ਤਾਂ ਰੋਣ ਲੱਗ ਪਿਆ ਸੀ, ਕਹਿੰਦਾ ਜੀ ਮਸਾ ਤੇ ਦੇਖੋ ਲਾਲ ਬੱਤੀ ਮਿਲੀ ਆ, ਮਸਾ ਤੇ ਗੋਡੇ ਕੱਸ ਗਏ ਇੱਕ ਟਹਿ ਕੇ ਜੀ ਹਾਂ ਗੋਡੇ ਕੱਸ ਗਏ ਆ। ਸੋ ਇੱਥੇ ਇਹਨਾਂ ਨੇ ਆਪਣੀਆਂ ਭਾਵਨਾਵਾਂ ਪਹਿਲਾਂ ਹੀ ਪ੍ਰਗਟ ਕਰ ਦਿੱਤੀਆਂ ਸਾਨੂੰ। ਉਹ ਤੇ ਚਲੋ ਹੁਣ ਮੰਤਰੀ ਮੰਡਲ ਦੇ ਵਿੱਚ ਇਹਨਾਂ ਕੋ ਕਰਨਾ ਪਿਆ। ਬਾਕੀ ਦੇਖੋ ਜੋ ਇਹ ਕਲਚਰ ਹੈ ਨਾ VIP ਕਲਚਰ, ਇਹਦੀ ਜੜ ਬਹੁਤ ਡੂੰਘੀ ਹੈ। ਇਹ ਜੜ ਹੈ ਮਾਨਸਿਕਤਾ ਦੇ ਵਿੱਚ। ਜਿਵੇਂ ਅੱਜ ਚੀਮਾ ਚੜ੍ਹ ਕੇ ਗਿਆ ਬੱਸੇ, ਜੇ ਇਸ ਤਰ੍ਹਾਂ ਦੇ ਬੰਦੇ ਅੱਗੇ ਆਉਣਗੇ ਫਿਰ ਦੂਜਿਆਂ ਨੂੰ ਕੋਈ ਮੱਤ ਆਊਗੀ। ਪਰ ਮੇਰੇ ਖਿਆਲ ਦੇ ਨਾਲ ਜੋ ਮਰਜ਼ੀ ਕਰ ਲਓ, ਜਿਹੜੇ ਆ ਰਾਣਾ ਗੁਰਜੀਤ ਸਿੰਘ ਵਰਗੇ ਜਿਹੜੇ ਕਹਿੰਦੇ ਕਿ ਅਸੀਂ ਜਮਾਂਦਰੂ ਹੀ ਸਰਦਾਰ ਹੈ, ਜਮਾਂਦਰੂ ਹੀ ਸਰਮਾਏਦਾਰ ਹੈ, ਇਹਨਾਂ ਦੀ ਬੁੱਧੀ ਦੇ ਵਿੱਚੋਂ ਤੁਸੀਂ ਇਹ VIP ਕਲਚਰ ਨਹੀਂ ਕੱਢ ਸਕਦੇ ਜੀ। ਇੱਕ ਮਿੰਟੂ ਜੀ, ਬੜੀ ਚਰਚਾ ਚੱਲ ਰਹੀ ਆ, ਕਈਆਂ ਦੀਆਂ ਸਾਨੂੰ ਆਫ ਦੀ ਏਅਰ ਕਾਲਸ ਵੀ ਆਈਆਂ ਜਿਹੜੇ ਪਾਸਪੋਰਟ ਨੂੰ ਲੈ ਕੇ ਵੀ ਕਹਿੰਦੇ ਜੀ ਕੋਈ ਨਵੇਂ ਬਣਨੇ ਆ। ਕੀ ਇਹ ਅਫਵਾਹ ਆ ਜਾਂ ਇਸ ਦੇ ਵਿੱਚ ਪਿੱਛੇ ਕੁਛ ਹੈ, ਕੁਛ ਸੱਚਾਈ? ਨਹੀਂ ਜੀ, ਇਹ ਸੱਚਾਈ ਆ। ਇਹਦੇ 'ਚ ਹਕੀਕਤ ਆ ਕਿ ਇਹਨਾਂ ਨੇ ਅੱਜ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਗੱਲ ਕਹੀ ਹੈ ਕਿ ਪਾਸਪੋਰਟ ਹੈ ਜਿਹੜੇ ਉਹ ਅਸੀਂ ਹੁਣ ਪਾਸਪੋਰਟ ਕਰਾਂਗੇ, ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਿਕ ਚਿਪ ਦੇ ਜ਼ਰੀਏ ਸਾਰਾ ਕੁਛ ਉਹ ਜਿਹੜਾ ਵੀ ਬੰਦੇ ਦਾ ਰਿਕਾਰਡ ਹੁੰਦਾ, ਜੋ ਵੀ ਬੰਦੇ ਦਾ ਹੁੰਦਾ ਪਿਛੋਕੜ, ਉਹ ਸਾਰਾ ਉਹਦੇ ਵਿੱਚ ਦਰਜ ਕੀਤਾ ਜਾਏਗਾ, ਜਿਹਦੇ 'ਚ ਕਿ ਜਿਹੜੇ ਪਾਸਪੋਰਟ ਬਣਾਏ ਜਾਂਦੇ, ਜਾਅਲੀ ਪਾਸਪੋਰਟ ਬਣਾਏ ਜਾਂਦੇ ਆ ਜਾਂ 2 ਨੰਬਰੀ ਪਾਸਪੋਰਟ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਪੰਜਾਬੀ 'ਚ, ਕਿ ਉਹਨਾਂ ਤੋਂ ਨਿਜਾਤ ਮਿਲੇਗੀ। ਸੋ ਇਹ ਇੱਕ ਸੱਚਾਈ ਹੈ ਜੀ। ਜੇ ਤੁਸੀਂ ਕਹੋਗੇ ਤੇ ਉਹ ਖਬਰ ਹੈ ਜਿਹੜੀ ਮੇਰੇ ਕੋਲ ਪਈ ਹੈ, ਮੈਂ ਲਿੰਕ ਤੁਹਾਨੂੰ ਭੇਜ ਦੇਣਾ, ਤੁਸੀਂ ਉਹਦੇ 'ਚ ਡਿਟੇਲ ਦੇ ਨਾਲ ਵੇਖ ਲਿਓ। ਰਾਜਕਰਮਵੀਰ ਸਿੰਘ ਤੇ ਸਰੋਤਿਆਂ ਨੂੰ ਤੁਸੀਂ ਵਿਸਥਾਰ ਦੇ ਨਾਲ ਦੱਸ ਦਿਓ। ਪਰ ਇਹ ਗੱਲ ਪੱਕੀ ਹੈ, ਰਾਜ ਸਭਾ ਦੇ ਵਿੱਚ ਇਹ ਗੱਲ ਉੱਠੀ ਆ ਕਿ ਪਾਸਪੋਰਟ ਹੈ ਜਿਹੜੇ ਉਹ ਬਣ ਕੇ ਉਹਨਾਂ ਦੇ ਵਿੱਚ ਚਿਪ ਹੋਊਗੀ, ਚਿਪ ਦੇ ਵਿੱਚ ਹੀ ਸਾਰਾ ਬਾਇਓਡਾਟਾ ਬੰਦੇ ਦਾ ਜਿਹੜਾ ਉਹ ਐਡ ਹੋਵੇਗਾ। ਠੀਕ ਹੈ, ਸੋ ਚਿਪ ਵਾਲੇ ਪਾਸਪੋਰਟ ਜਿਹੜੇ ਜੀ ਆਉਣ ਜਾ ਰਹੇ। ਸੋ ਦੇਖਦੇ ਹਾਂ ਵੀ ਪੂਰਾ ਤਰੀਕਾ ਜਿਹੜਾ ਜੀ ਕਿਸ ਤਰੀਕੇ ਦੇ ਨਾਲ ਵਰਤਣਗੇ, ਕੀ ਪ੍ਰੋਸੀਜਰ ਹੋਣਗੇ। ਰਾਜਕਰਮਵੀਰ ਸਿੰਘ ਜੀ, ਮੈਂ ਤੁਹਾਨੂੰ ਭੇਜ ਰਿਹਾ ਲਿੰਕ, ਤੁਸੀਂ ਸਰੋਤਿਆਂ ਨਾਲ ਸ਼ੇਅਰ ਕਰ ਦਿਓ ਜੀ। ਜ਼ਰੂਰ। ਤੇ ਬਹੁਤ ਬਹੁਤ ਮਿੰਟੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।